ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ 'ਚ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੈਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੈਣਾ 4159090503 415-909-0503। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਇਹ ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਤਾਂ ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਜਿਹੜੀਆਂ ਆਪਾਂ ਗੱਲਾਂ ਕਰਨੀਆਂ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ, ਅਸਾਈਲਮ ਨੂੰ ਲੈ ਕੇ। ਅਟਾਰਨੀ ਟਿਰਕੈਣਾ ਜੀ, ਇੱਕ ਕਹਿ ਸਕਦੇ ਹਾਂ ਵੀ ਵੱਡਾ ਫੈਸਲਾ ਸੁਪਰੀਮ ਕੋਰਟ ਆਫ ਅਮਰੀਕਾ US ਦੇ ਦੁਆਰਾ ਆਇਆ ਆ। ਖਾਸ ਕਰਕੇ ਅਸਾਈਲਮ ਦੇ ਸਟੈਂਡਰਡਸ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਬਾਬਤ ਇੱਕ ਯੂਨੈਨਿਮਸ ਡਿਸੀਜਨ ਆਇਆ ਆ। ਉਹ ਕੇਸ ਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਓਵਰਆਲ ਕੀ ਕੁਛ ਚੱਲ ਰਿਹਾ ਆ ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਸੋ ਖਾਸ ਕਰਕੇ ਜਿਹੜੇ ਲੋਕ ਇਸ ਟਾਈਮ ਟਿਊਨ ਇਨ ਕਰ ਰਹੇ ਆ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਦੱਸ ਦਿਓ, ਸ਼ੇਅਰ ਕਰ ਦਿਓ, ਤਾਂ ਜੋ ਸਾਰੇ ਜਾਣੇ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਨੂੰ ਲੈ ਕੇ ਕੁਐਸਚਨਸ ਹੋਣਗੇ, ਉਹਦੇ ਬਾਬਤ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਦੇ ਬਾਰੇ ਤੁਹਾਨੂੰ ਪਤਾ ਜਿਹੜਾ ਉਹ ਲੱਗੇ। ਆਪਾਂ ਉਸ ਕੇਸ ਵੱਲ ਵਧਣ ਤੋਂ ਪਹਿਲਾਂ ਅਟਾਰਨੀ ਟਿਰਕੈਣਾ ਜਿੰਨੀ ਦੇਰ ਤੱਕ ਲੋਕ ਅੱਗੇ ਸ਼ੇਅਰ ਕਰਦੇ ਆ, ਹੋਰ ਆਪਣੇ ਨਾਲ ਜੁੜਦੇ ਆ, ਕਾਫੀ ਅਹਿਮ ਜਿਹੜਾ ਉਹ ਫੈਸਲਾ ਆ। ਕ੍ਰਿਸਟੀ ਨਿਓਮ ਨੂੰ ਫਾਇਰ ਕਰਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਕਹਿ ਸਕਦੇ ਹਾਂ ਵੀ ਥੋੜ੍ਹੀਆਂ ਬਹੁਤੀਆਂ ਚੇਂਜਿਸ ਜਿਹੜੀਆਂ ਉਹ ਆ ਰਹੀਆਂ। ਲੋਕਾਂ ਦਾ ਕਾਫੀ ਪ੍ਰੈਸ਼ਰ ਜਿਹੜਾ ਉਹ ਸੀਗਾ ਕਾਂਗਰਸ ਦੇ ਮੂਹਰੇ ਝੂਠ ਬੋਲਣ ਨੂੰ ਲੈ ਕੇ, ਐਡ ਕੈਂਪੇਨ ਨੂੰ ਲੈ ਕੇ, ਕ੍ਰਿਸਟੀ ਨਿਓਮ ਦੀ ਇਵੈਂਚੁਅਲੀ ਜਿਹੜੀ ਉਹ ਛੁੱਟੀ ਹੋ ਗਈ ਆ। ਇਹਦੇ ਨਾਲ ਉੱਦਾਂ ਕੋਈ ਇਮੀਗ੍ਰੇਸ਼ਨ ਦੇ ਉੱਤੇ ਫਰਕ ਪਊਗਾ ਤੁਹਾਨੂੰ ਲੱਗਦਾ ਆ, ਚਾਹੇ ਕ੍ਰਿਸਟੀ ਨਿਓਮ ਦੀ ਉਹਨਾਂ ਨੇ ਛੁੱਟੀ ਕੀਤੀ ਆ? ਨਹੀਂ, ਮੈਨੂੰ ਨਹੀਂ ਲੱਗਦਾ ਇਹਦੇ ਉੱਤੇ ਫਰਕ ਪਊਗਾ। ਉਹਦਾ ਇਹ ਕੋਈ ਸਿੰਗਲ ਮੈਨ ਸ਼ੋਅ ਤਾਂ ਨਹੀਂ ਹੁੰਦਾ, ਪੂਰੀ ਟੀਮ ਹੀ ਬਿਹਾਈਂਡ ਹੁੰਦੀ ਹੈ। ਤੇ ਜਿਹੜੀ ਸਰਕਾਰ ਦੀ ਪਾਲਿਸੀ ਆ, ਜਿਹੜਾ ਉਹਨਾਂ ਦਾ ਏਜੰਡਾ ਉਹਨਾਂ ਨੇ ਕੈਰੀ ਫਾਰਵਰਡ ਕਰਨਾ। ਠੀਕ ਹੈ, ਓਕੇ। ਤੇ ਓਵਰਆਲ ਅਟਾਰਨੀ ਟਿਰਕੈਣਾ ਜੀ, ਥੋੜਾ ਜਿਹਾ ਵੀ ਦੱਸ ਦਿਓ ਵੀ ਇਸ ਟਾਈਮ ਕੋਰਟਸ ਦੇ ਵਿੱਚ ਕਿੱਦਾਂ ਦਾ ਰਵੱਈਆ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਕਿੱਦਾਂ ਦਾ ਮਾਹੌਲ ਜਿਹੜਾ ਉਹ ਮਿਲ ਰਿਹਾ ਆ, ਖਾਸ ਕਰਕੇ ਸਰਕਾਰੀ ਵਕੀਲਾਂ ਦਾ ਤੇ ਜਿਹੜੇ ਜੱਜਿਸ ਹੈਗੇ ਆ ਉਹਨਾਂ ਦਾ? ਸੋ ਮੇਰੀ ਅੰਡਰਸਟੈਂਡਿੰਗ ਇਹੀ ਰਹੀ ਹੈ, ਇਹਦੇ ਵਿੱਚ ਕਈ ਜਿਹੜੇ ਐਕਚੁਅਲੀ ਪਹਿਲਾਂ ਹੀ ਬਹੁਤ ਸਟ੍ਰਿਕਟ ਜੱਜ ਸੀਗੇ, ਤੁਸੀਂ ਕਹਿ ਲਓ ਕਿ 40% 30% 40% ਵਾਲੇ ਰੇਟਿੰਗ ਵਾਲੇ ਸੀਗੇ, ਜਿਹਨਾਂ ਨੂੰ ਪਹਿਲਾਂ ਲੋਕੀ ਸਟ੍ਰਿਕਟ ਕਹਿੰਦੇ ਸੀਗੇ ਜੀ, ਉਹ ਐਕਚੁਅਲੀ ਅੱਜ ਦੀ ਡੇਟ 'ਚ ਬੈਟਰ ਆ, ਕਿਉਂਕਿ ਉਹਨਾਂ ਦਾ ਜਿਹੜਾ ਸਿਨੈਰੀਓ ਉਹ ਸੇਮ ਹੀ ਰਿਹਾ। ਉਹ ਮਤਲਬ ਕਿ ਬਾਈਡਨ ਦੇ ਥੱਲੇ ਵੀ ਸਟ੍ਰਿਕਟ ਸੀਗੇ, ਉਹ ਟਰੰਪ ਦੇ ਥੱਲੇ ਵੀ ਸਟ੍ਰਿਕਟ ਆ। ਉਹਨਾਂ ਦਾ ਇੱਕ ਪ੍ਰੈਡਿਕਟੇਬਲ ਜਿਹਾ ਉਹ ਹੈਗਾ, ਤੇ ਕਈ ਵਾਰੀ ਉਹ ਕੇਸ ਐਕਚੁਅਲੀ ਪਾਸ ਵੀ ਕਰ ਦਿੰਦੇ ਆ। ਜਿਹੜੇ ਬਹੁਤ ਜ਼ਿਆਦਾ ਵਧੀਆ ਸੀਗੇ, ਜਿਹੜੇ 90% 80-90% ਰੇਟਿੰਗ ਵਾਲੇ ਸੀਗੇ, ਉਹ ਤਾਂ ਜੱਜ ਇਹਨਾਂ ਨੇ ਫਾਇਰ ਕਰਤੇ ਤਕਰੀਬਨ ਸਾਰੇ। ਠੀਕ ਹੈ, ਸੈਨ ਫ੍ਰਾਂਸਿਸਕੋ, ਕੌਂਕਰਡ ਕੋਈ ਬਚਿਆ ਨਹੀਂ। ਉਹਦੇ ਵਿੱਚ ਸਿਰਫ ਜਿਹੜੇ ਕਈ ਨਵੇਂ ਜੱਜ ਸੀਗੇ, ਜਿਨ੍ਹਾਂ ਦੀ ਅਜੇ ਪੂਰੀ ਰੇਟਿੰਗ ਤੁਸੀਂ ਕਹਿ ਲਓ ਕਿ ਨਹੀਂ 80-90% ਵੱਲ ਗਈ ਸੀਗੀ, ਪਰ ਜਿਹੜੇ ਉਦਾਂ ਵਧੀਆ ਸੀਗੇ, ਕੇਸ ਪਾਸ ਕਰਦੇ ਸੀਗੇ। ਉਹਨਾਂ 'ਚ ਆਪਾਂ ਦੇਖਿਆ ਕਈ ਜੱਜ ਜਿਹੜੇ ਸੀਗੇ, ਉਹਨਾਂ ਦੀ ਪੋਜੀਸ਼ਨ ਚੇਂਜ ਵੀ ਹੋ ਗਈ, ਉਹ ਸਟ੍ਰਿਕਟ ਹੋ ਗਏ, ਜਾਂ ਕਈ ਵਾਰੀ ਉਹ ਅਨਪ੍ਰੈਡਿਕਟੇਬਲ ਹੁੰਦੇ ਆ, ਪਾਸ ਵੀ ਕਰ ਦਿੰਦੇ ਆ, ਫੇਲ ਵੀ ਕਰ ਦਿੰਦੇ ਆ। ਤੇ ਕਈ ਇਹਨਾਂ ਨੇ ਜੱਜ ਜਿਹੜੇ ਇਦਾਂ ਦੇ ਵੀ ਬਾਹਰ ਕੱਢੇ ਆ, ਜਿਹੜੇ ਕਿ ਸਟ੍ਰਿਕਟ ਹੋ ਗਏ ਸੀਗੇ, ਸਾਲ ਤੋਂ ਕਾਫੀ ਸਟ੍ਰਿਕਟ ਚੱਲ ਰਹੇ ਸੀਗੇ, ਪਰ ਉਹਨਾਂ ਨੇ ਫੇਰ ਵੀ ਬਾਹਰ ਕੱਢਤੇ। ਮਤਲਬ ਕਿ ਤਕਰੀਬਨ ਜਿਹੜਾ ਸੀਗਾ ਬਹੁਤ ਘੱਟ, ਜਿਹੜਾ 20% ਕੇਸ ਜਿਹੜੇ ਪਾਸ ਕਰਦੇ ਸੀਗੇ, ਤਾਂ ਵੀ ਉਹਨਾਂ ਨੇ ਜਿਹੜੇ ਸੀਗੇ ਫਾਇਰ ਕਰਤੇ। ਹੁਣ ਆਪਾਂ ਕੀ ਦੇਖ ਰਹੇ ਹਾਂ ਕਿ ਜਿਹੜੇ ਜੱਜ ਹੁਣ ਕਈ ਇਦਾਂ ਦੇ, ਉਹਨਾਂ ਨੂੰ ਪਤਾ ਹੋਣਾ ਕਿ ਇਹ ਬਾਹਰ ਕੱਢ ਹੀ ਦੇਣੇ ਆ ਦੇਰ ਸਵੇਰ, ਉਹ ਆਪਣਾ ਸਹੀ ਫੈਸਲਾ ਲੈ ਲੈਂਦੇ, ਸਟੈਂਡ ਲੈ ਲੈਂਦੇ। ਠੀਕ ਹੈ। ਤੇ ਕਈ ਜਿਹੜੇ ਰਿਟਾਇਰਮੈਂਟ ਸਾਈਡ ਤੇ ਆ, ਇਹ ਤਾਂ ਹੁਣ ਮੈਂ ਤੁੱਕਾ ਹੀ ਲਾ ਰਿਹਾ, ਇਹਦੇ ਵਿੱਚ ਕੋਈ ਡੇਟਾ ਤਾਂ ਮੇਰੇ ਕੋਲ ਹੈ ਨਹੀਂਗਾ। ਸੋ ਆਈ ਥਿੰਕ ਜਿਹੜੇ ਰਿਟਾਇਰਮੈਂਟ ਸਾਈਡ ਤੇ ਆ, ਜਿਹਨਾਂ ਦੀ 1-2 ਸਾਲ ਹੋਰ ਕੰਮ ਕਰਕੇ ਜੋ ਵੀ ਫੈਡਰਲ ਪੈਨਸ਼ਨ ਲੱਗਦੀ ਹੋਣੀ ਹੈ, ਉਹਨੇ ਆਪਣਾ ਵੀ ਇੰਟਰਸਟ ਜਿਹੜਾ ਵਿੱਚ ਓਬਵੀਅਸਲੀ ਦੇਖੂਗਾ।
ਤੇ ਬਾਕੀ ਬੰਦੇ ਤੇ ਡਿਪੈਂਡ ਕਰਦਾ। ਕਈ ਜਿਹੜੇ ਹੁੰਦੇ ਆ ਉਹ ਰੂਲ ਦੇ ਹਿਸਾਬ ਨਾਲ ਚੱਲਦੇ ਆ, ਕਈ ਸਟ੍ਰਿਕਟ ਹੁੰਦੇ ਆ। ਸੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ, ਹੁਣ ਕਿਉਂਕਿ ਜਦੋਂ ਸਟ੍ਰਿਕਟ ਹੋ ਜਾਂਦੇ ਆ ਤੇ ਸਰਕਾਰੀ ਵਕੀਲ ਜਿਹੜਾ ਹੈਗਾ ਉਹ ਤਾਂ ਹਰੇਕ ਚੀਜ਼ ਦੇ ਵਿੱਚ ਹੀ ਜਿਹੜਾ ਆਬਜੈਕਟ ਕਰਦੇ ਆ, ਹਰ ਚੀਜ਼ ਦੇ ਉੱਤੇ ਮੁੱਦਾ ਜਿਹੜਾ ਬਣਾਉਂਦੇ ਆ। ਤੇ ਜੀ ਕੇਸ ਜਿਹੜੇ ਓਵਰਆਲ ਡਿਫਿਕਲਟ ਹੋ ਗਏ ਆ। ਤੇ ਜਿਹੜਾ ਆਪਣੇ ਕੇਸ ਦੀ ਤਿਆਰੀ ਹੈ ਪੂਰੀ, ਜਿਹੜੇ ਬੰਦਿਆਂ ਨੂੰ ਸਮਝ ਆ, ਉਹਨਾਂ ਦੇ ਕੇਸ ਜਿਹੜੇ ਪਾਸ ਹੋ ਜਾਂਦੇ ਆ। ਤੇ ਸਪੈਸ਼ਲੀ ਜਿਹੜੇ ਤੋਤਿਆਂ ਵਾਂਗ ਰੱਟਾ ਰੁੱਟਾ ਜਿਹੜਾ ਲਾਇਆ ਢਾਂਚੇ ਢੂੰਚੇ ਵਾਲੇ ਜਿਹੜੇ ਕੇਸ ਆ, ਇਹਨਾਂ ਦਾ ਔਖਾ ਹੀ ਹੈ ਕੰਮ। ਤੇ ਉਹਦੇ ਕਰਕੇ ਜਿਹੜੇ ਸੀਗੇ ਇਹ ਢਾਂਚੇ ਢੂੰਚੇ ਵਾਲੇ ਜਿਹੜੇ ਪੈਰਾਲੀਗਲ ਆਏ, ਇਹ ਵੀ ਕੰਮ ਠੱਪ ਹੋ ਗਏ ਇਹਨਾਂ ਦੇ। ਕਿਉਂਕਿ ਐਂਡ ਆਫ ਦਾ ਡੇ ਬੰਦਾ ਜਿਹੜਾ ਉਹ ਆਪ ਜਿਹੜਾ ਦੱਸਦਾ, ਆਪਣੀ ਗੱਲ ਦੱਸਦਾ, ਆਪ ਜਿਹੜਾ ਡੀਪਰ ਵਾਟਰ 'ਚ ਤੈਰ ਸਕਦਾ, ਉਹੀ ਬੰਦਾ ਜਿਹੜਾ ਅੱਜ ਦੀ ਡੇਟ 'ਚ ਸਕਸੈਸਫੁਲ ਹੈਗਾ। ਸੋ ਉਹੀ ਇੱਕ ਰੀਜ਼ਨ ਆ ਕਿ ਆਪਣੀ ਫਾਈਟ ਜਿਹੜੀ ਪੂਰੀ ਕਰੋ। ਹੁਣ ਅੱਗੇ ਜਿਹੜੀ BIA ਸਰਕਿਟ ਕੋਰਟ ਤੱਕ ਦੀ ਫਾਈਟ ਜਿਹੜੀ ਸੁਭਾਵਿਕ ਜੀ ਗੱਲ ਚੱਲ ਜਾਂਦੀ ਆ। ਉਸ ਇੱਕ ਢਾਂਚੇ ਵਾਲਾ ਗਰੂਪ ਬਣਾਇਆ ਸੀਗਾ 2022-23 ਦੇ ਵਿੱਚ, ਲਾਡਲੇ ਬੜੇ ਆਏ ਡਾਇਰੈਕਟ ਫਲਾਈਟ ਵਾਲੇ, ਤੇ ਪੈਰਾਲੀਗਲ ਵਗੈਰਾ ਬੜੇ ਦਫ਼ਤਰ ਖੁੱਲੇ ਸੀਗੇ। ਇੱਧਰ ਖੁੱਲ ਗਿਆ, ਹਰਿਆਣੇ ਖੁੱਲ ਗਿਆ, ਆਫਸ਼ੋਰ ਟੀਮਾਂ ਬਣਾਈਆਂ ਸੀਗੀਆਂ। ਤੇ RKK ਦੀ ਆਪਾਂ ਗੱਲ ਕਈ ਵਾਰੀ ਕੀਤੀ ਵੀ ਆ ਕਿ ਉਹਦੇ ਵਿੱਚ ਉਹ ਜਾ ਕੇ ਜਿੱਦਾਂ ਤੁਸੀਂ ਕਹਿ ਲਓ ਕਿ ਵੀਜ਼ਾ ਮਿਲ ਜੇ ਟਾਈਪ ਸਿਚੁਏਸ਼ਨ ਜਿਹੜੀ ਸੀਗੀ ਬਣੀ ਹੋਈ, ਤੇ ਗੱਲ ਵੀ ਕਈ ਵਾਰੀ ਪੈਂਦਾ ਸੀ ਬੰਦਾ ਕਿ ਲੈ ਫਲਾਨਾ ਬੰਦਾ ਏਦਾਂ ਕਰਦਾ, ਤੂੰ ਕਿਉਂ ਨਹੀਂ ਏਦਾਂ ਕੀਤਾ, ਉਹ ਵਾਲੀ ਚੀਜ਼। ਤੇ ਉਹ ਵਾਲਾ ਜਿਹੜਾ ਸੀਗਾ ਸਾਰਾ ਇਹਨਾਂ ਨੇ ਸਿਸਟਮ ਜਿਹੜਾ ਖਤਮ ਕਰਤਾ ਬੇਸਿਕਲੀ। ਤੇ ਕਿਉਂਕਿ ਜਿਹੜਾ ਰੀਅਲ ਸਟੈਂਡਰਡ ਆਫ ਲਾਅ ਉਹੀ ਬੜਾ ਡਿਫਿਕਲਟ ਆ ਮੀਟ ਕਰਨਾ ਇਸ ਵੇਲੇ। ਤੇ ਉਹ ਤਾਂ ਸਟੈਂਡਰਡ ਆਫ ਲਾਅ ਦਾ ਤੁਹਾਨੂੰ ਪਤਾ, ਇਹ ਜਿਹੜੇ ਇੰਟਰਪ੍ਰੇਟਰਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਸੀਗੀਆਂ ਕਿ $1000-2000 ਲੈ ਕੇ ਪੈਕੇਜ ਬਣਾਉਂਦੇ ਸੀਗੇ। ਕਈ ਚੀਜ਼ਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਜਿਹੜੀਆਂ, ਤੇ ਸੀਗਾ ਉਹਨਾਂ ਦੇ ਬੇਸਿਕਲੀ ਪੱਲੇ ਕੱਖ ਨਹੀਂ, ਸਾਰਿਆਂ ਨੂੰ ਪਤਾ। ਕਿਉਂਕਿ ਉਹਨਾਂ ਨੇ ਵਕੀਲਾਂ ਤੋਂ ਕਹਾਣੀਆਂ ਲੈ ਕੇ ਇੱਧਰੋਂ ਦੀ ਰੈਪਲੀਕੇਟ ਕਰ ਦਿੰਦੇ ਸੀਗੇ, ਇੱਕ ਦੇ ਦੂਜੇ ਚ ਚੇਪਤੀ, ਤੀਜੇ ਚ ਚੇਪਤੀ। ਇਹ ਵਾਲੇ ਚੱਕਰ ਜਿਹੜੇ ਸੀਗੇ ਕਾਫੀ ਜ਼ਿਆਦਾ ਜਿਹੜੇ ਸੀਗੇ ਕਮਿਊਨਿਟੀ ਨੂੰ ਥੱਲੇ ਵੀ ਬੜਾ ਸੁੱਟਿਆ ਇਹਨਾਂ ਨੇ। ਕਿਉਂਕਿ ਉਹ ਕਹਿੰਦੇ ਕਿ ਸਾਰਿਆਂ ਦੀਆਂ ਚੀਜ਼ਾਂ ਜਿਹੜੀਆਂ ਰਲਦੀਆਂ। ਹੁਣ ਕੋਈ ਬੰਦਾ ਆਪਣਾ ਇੰਟਰਪ੍ਰੇਟਰ ਕੋ ਟਰਾਂਸਲੇਟ ਕਰਾਉਣ ਲੱਗਿਆ, ਉਹਨੇ ਉਹਦੀ ਕਿਸੇ ਹੋਰ ਨੂੰ ਵੇਚਤੀ। ਏਦਾਂ ਦਾ ਕੰਮ ਜਿਹੜਾ ਸੀਗਾ ਕਾਫੀ ਚੱਲਦਾ ਸੀਗਾ। ਤੇ ਹੁਣ ਇਹ ਚੀਜ਼ਾਂ ਹੈਗੀਆਂ ਜਿਹੜੇ ਉਹਦੇ ਹਿਸਾਬ ਨਾਲ ਜਾਂਦੇ ਆ, ਜਿਹੜੇ ਆਹ ਵਿੱਚ ਵਿਚੋਲੇ ਪਵਾ ਕੇ ਜਿਹਨਾਂ ਨੇ ਚੀਜ਼ਾਂ ਜਿਹੜੀਆਂ ਬਣਾਈਆਂ, ਉਹ ਮੈਡੀਕਲ ਤੋਂ ਲੈ ਕੇ ਹਰੇਕ ਚੀਜ਼ ਜਿਹੜੀ ਕੁਐਸਚਨ ਜਦੋਂ ਹੁੰਦੀ ਆ ਉਹ ਆਨਸਰ ਨਹੀਂ ਕਰ ਪਾਉਂਦੇ। ਜਿਹੜਾ ਬੰਦਾ ਹੁਣ ਆਪਣੀ ਆਪ ਸਿੱਧੇ ਓਰੀਜਨਲ ਜਿਹੜਾ ਬੰਦਾ, ਉਹਨੂੰ ਪਤਾ ਹਰੇਕ ਚੀਜ਼ ਕੱਲੀ ਕਿੱਦਾਂ। ਮੈਂ ਕਈ ਵਾਰੀ ਜਦੋਂ ਇੱਥੇ ਆਏ, ਉਹਦੇ ਵਿੱਚ ਕਈ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਲੋਕਾਂ ਤੋਂ। ਪਰ ਇਹ ਹੈ ਕਿ ਹੁਣ ਜਿਹੜੇ ਲੋਕੀ ਰਿਅਲਾਈਜ਼ ਕਰਦੇ ਆ ਕਿ ਆ ਵਕੀਲ ਆਪਣੇ ਆਫਿਸ 'ਚ ਬਿਠਾਉਂਦਾ, ਟਾਈਮ ਦਿੰਦਾ ਪੂਰਾ, ਉਹਦੇ ਵਿੱਚ ਸਵਾਲ ਜਵਾਬ ਜਿਹੜੇ ਪੂਰੇ ਡਿਟੇਲ ਦੇ ਵਿੱਚ ਹੁੰਦੇ ਆ। ਧੂੰਆਂ ਜ਼ਰੂਰ ਬੰਦੇ ਦਾ ਨਿਕਲਦਾ, ਪਰ ਕੋਰਟ 'ਚ ਨਹੀਂ ਧੂੰਆਂ ਨਿਕਲਦਾ ਫਿਰ। ਸੋ ਆਹ ਚੀਜ਼ ਆਪਣਾ ਇੱਧਰ ਨੂੰ ਸਟੈਂਡਰਡ ਪ੍ਰੈਕਟਿਸ ਹੈਗਾ। ਜੇ ਤਾਂ 1 ਸਾਲ ਹੀ ਹੋਇਆ ਆਪਣਾ, ਤੁਸੀਂ ਜੋ ਮਰਜ਼ੀ ਕਹੀ ਉਹਨੇ 3 ਸਾਲ ਰਹਿਣਾ ਇੱਥੇ, ਠੀਕ ਹੈ। ਤੇ ਆਪਾਂ ਜਿਹੜੀ ਚੀਜ਼ ਸੀਗੀ ਤੁਹਾਨੂੰ ਗਿਆਨ ਹੀ ਵੰਡ ਸਕਦੇ ਉੱਥੇ, ਹੋਰ ਤਾਂ ਕੁਛ ਨਹੀਂ ਕਰ ਸਕਦੇ। ਕਿਸੇ ਨੂੰ ਹੱਥ ਫੜ ਕੇ ਤਾਂ ਨਹੀਂ ਕਹਿ ਸਕਦੇ ਕਿ ਭਾਈ ਨਾ ਜਾ, ਪੈਰਾਲੀਗਲ ਦੇ ਨਾ ਹੱਥੇ ਚੜ। ਪਰ ਪਤਾ ਹੀ ਤੈਨੂੰ ਸਾਰਿਆਂ ਨੂੰ ਜੀ, ਹਰ ਇੱਕ ਦੀ ਆਪੋ ਆਪਣੀ ਮਰਜ਼ੀ ਹੈ। ਉਹ ਤੇ ਬਾਕੀ ਦੱਸਿਆ ਜਾ ਸਕਦਾ, ਉਹ ਤੁਸੀਂ ਦੱਸ ਰਹੇ ਆ ਪਿਛਲੇ 5 ਸਾਲਾਂ ਤੋਂ ਲਗਾਤਾਰ ਹੀ ਇੱਦਾਂ, 5-6 ਸਾਲ ਤੋਂ, ਤੇ ਬਸ ਇੱਦਾਂ ਹੀ ਤੁਸੀਂ ਦੱਸਦੇ ਰਹਿਣਾ। ਸੋ ਥੈਂਕ ਯੂ। ਸੋ ਜਿੱਦਾਂ ਤੁਸੀਂ ਇਸ ਦੇ ਵਿੱਚ ਗੱਲ ਕੀਤੀ ਵੀ ਸਟੈਂਡਰਡ ਹੁਣ ਹੋਰ ਹਾਰਡ ਹੋ ਰਿਹਾ ਆ, ਅੱਜ ਦੀ ਜਿਹੜਾ ਮੇਨ ਟੌਪਿਕ ਆ, ਜੇ ਹੁਣ ਆਪਾਂ ਉਸ ਦੇ ਵੱਲ ਆਈਏ, ਜਿਹੜਾ ਸੁਪਰੀਮ ਕੋਰਟ ਦਾ ਕੇਸ ਆ, ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਬੇਸਿਕਲੀ ਅਸਾਈਲਮ ਦੇ ਸਟੈਂਡਰਡ ਨੂੰ ਹੋਰ ਕਹਿ ਸਕਦੇ ਹਾਂ ਵੀ ਹਾਰਡ ਜਾਂ ਉੱਚਾ ਜਿਹੜਾ ਉਹ ਕਰ ਦਿੱਤਾ ਆ। ਸੋ ਦੱਸਿਓ ਜੀ, ਇਹ ਕਿਹੜਾ ਕੇਸ ਆ ਜਿਹੜਾ ਇਸ ਸਾਲ ਦਾ ਹੀ ਸਾਹਮਣੇ ਆਇਆ ਆ, ਅਲ ਸਲਵਾਡੋਰ ਦੇ ਨਾਲ ਰਿਲੇਟਡ ਆ, ਪਰ ਇਹਦਾ ਅਸਰ ਸਾਰੇ ਪਾਸੇ ਹੋਊਗਾ। ਸੋ ਥੋੜਾ ਜਿਹਾ ਸਾਨੂੰ ਪਹਿਲਾਂ ਇਸ ਕੇਸ ਦੇ ਬਾਰੇ ਦੱਸਿਓ ਜੀ। ਬਿਲਕੁਲ। ਸੋ ਗੱਲ ਏਦਾਂ ਜੀ ਕਿ ਸੁਪਰੀਮ ਕੋਰਟ ਦਾ ਹੁਣ ਫੈਸਲਾ ਤੁਹਾਨੂੰ ਸਮਝਾਉਣ ਦਾ ਕੀ ਮਕਸਦ ਹੈਗਾ, ਠੀਕ ਹੈ, ਜਾਂ BIA ਦੇ ਜਾਂ ਸਰਕਿਟ ਕੋਰਟ ਦੇ, ਕਿ ਟੈਕਨੀਕੈਲਿਟੀ 'ਚ ਆਪਾਂ ਉਹਲੇ ਆਪਣੇ ਸ਼ੋਅ ਤੇ ਕਿਉਂ ਜਾਂਦੇ ਆ, ਠੀਕ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਸ਼ਾਰਟ ਫਾਰਮ ਵੀਡੀਓ ਹੁੰਦੀਆਂ ਟਿਕਟੌਕ ਵਾਲੀਆਂ, ਜਿਹਦੇ ਵਿੱਚ ਕੀ ਜਾਂ ਇੰਸਟਾਗ੍ਰਾਮ ਵਾਲੀਆਂ, ਤੇ ਉਹਦੇ ਵਿੱਚ ਉਹਨਾਂ ਦੇ ਆਪਣੇ ਐਲਗੋਰਿਦਮ ਹੁੰਦੇ ਆ ਕਿ ਜੇ ਤੁਸੀਂ 90 ਸਕਿੰਟ ਤੋਂ ਘੱਟ ਬਣਾਉਂਦੇ ਆ, ਤੁਹਾਡੇ ਇੰਨੇ ਵੀ ਹੋਣੇ, ਉਹਨੇ ਵੀ ਹੋਣੇ। ਏਦਾਂ ਦੀਆਂ ਕਈ ਚੀਜ਼ਾਂ ਮੈਥ ਮੂਥ ਉਹਦੇ ਵਿੱਚ ਲੱਗਦੇ ਆ। ਤਾਂ ਕਰਕੇ ਜਿਹੜਾ ਤੁਸੀਂ ਦੇਖੋਗੇ ਕਿ ਕੰਟੈਂਟ ਕ੍ਰੀਏਟਰ ਤੋਂ ਵੀਡੀਓ ਦੇ ਵਿਊ ਜੇ ਜ਼ਿਆਦਾ ਲੈਣੇ ਆ, ਉਹ ਮਸਾਲੇ ਵਾਲੀ ਸ਼ਾਰਟ ਇੱਕ ਜਿਹੜੀ ਵੀਡੀਓ ਹੋ ਜਾਂਦੀ ਆ ਜੀ। ਜਿਹੜੀ ਹੁਣ ਸਾਡਾ ਸ਼ੋਅ ਹੈ ਹੈਗਾ ਲੌਂਗ ਫਾਰਮ ਫਾਰਮੈਟ ਦੇ ਵਿੱਚ। ਇਹਦੇ ਵਿੱਚ ਜਿਹੜੀ ਜਨਤਾ ਸਾਡੇ ਨਾਲ ਜੁੜੀ ਹੋਈ ਹੈ, ਇਹਦੇ ਵਿੱਚ ਜਿੱਦਾਂ ਪਿਛਲੀ ਵਾਰੀ ਵੀ ਹਰਜੋਤ ਹੋਣਾ ਨੇ ਵੀ ਕਿਹਾ ਸੀਗਾ, ਤੁਸੀਂ ਵੀ ਕਿਹਾ ਸੀਗਾ ਕਿ ਜਿਹੜੇ ਮੈਜੋਰਟੀ 90% ਬੰਦੇ ਹੈਗੇ ਆ, ਉਹ ਆਪਣੇ ਕਲਾਇੰਟ ਨਹੀਂ ਹੈਗੇ ਜੀ। ਆਪਣੇ ਵਾਲੇ ਤਾਂ ਮੈਂ ਕਈ ਵਾਰੀ ਕਹਿੰਦਾ ਯਾਰ ਤੁਸੀਂ ਸੁਣਦੇ ਹੁੰਦੇ ਤਾਂ ਮੇਰਾ ਕੰਮ ਸੌਖਾ ਹੋ ਜਾਣਾ ਹੈਗਾ, ਪਰ ਚਲੋ ਉਹ ਚੀਜ਼ ਦਾ ਫਰਕ ਨਹੀਂ ਪੈਂਦਾ। ਸੋ ਲੌਂਗ ਫਾਰਮੈਟ ਦੇ ਵਿੱਚ ਤੁਹਾਨੂੰ ਦੱਸਣ ਦਾ ਮਕਸਦ ਕੀ ਹੈਗਾ ਕਿ ਤੁਹਾਨੂੰ ਇੱਕ ਰੀਅਲਿਸਟਿਕ ਪਿਕਚਰ ਜਿਹੜੀ ਬਣੀ ਰਵੇ, ਠੀਕ ਹੈ ਕਿ ਨਹੀਂ,
ਕਿ ਜਿਹੜੀ ਸਮਝਦਾਰ ਆਡੀਅנס ਜੁੜੀ ਆ। ਕਈਆਂ ਨੂੰ ਨਹੀਂ ਸਮਝ, ਹਰੇਕ ਬੰਦੇ ਨੂੰ ਨਹੀਂ ਸਮਝ ਆਉਂਦਾ, ਹਰੇਕ ਬੰਦਾ ਕਹਿੰਦਾ ਮੈਨੂੰ ਸਮਝਣ ਦੀ ਲੋੜ ਵੀ ਨਹੀਂ ਹੈਗੀ ਜੀ। ਤੇ ਤਾਂ ਕਰਕੇ ਜਿਹੜੇ ਦੁਭਾਸ਼ੀਏ ਇੰਟਰਪ੍ਰੈਟਰ ਜਿਹੜੇ ਹੈਗੇ ਆ ਉਹ ਵੀ ਚੱਲਦੇ ਰਹਿਣੇ ਕੰਮ ਸਾਈਡ ਤੇ। ਪਰ ਇਹ ਹੈ ਕਿ ਜਿਹੜੀ ਚੀਜ਼ ਸੁਪਰੀਮ ਕੋਰਟ ਵੱਲੋਂ ਹੁਣ ਆਉਂਦੀ ਹੈ, ਫੈਸਲਾ ਦੱਸਣ ਦਾ ਮਕਸਦ ਸਿਰਫ ਤੇ ਸਿਰਫ ਇਹ ਆ ਕਿ ਤੁਹਾਨੂੰ ਇੱਕ ਪਤਾ ਲੱਗੇ ਕਿ ਕਚਹਿਰੀਆਂ ਦੇ ਵਿੱਚ ਕੀ ਚੱਲਦਾ, ਕੋਰਟ ਦਾ ਨਜ਼ਰੀਆ ਕੀ ਆ, ਸਰਕਾਰਾਂ ਦਾ ਨਜ਼ਰੀਆ ਕੀ ਆ, ਕਿ ਤਿੰਨੋਂ ਪਾਸਿਆਂ ਦਾ ਜਿਹੜਾ ਨਜ਼ਰੀਆ ਜਿਹੜਾ ਹੈਗਾ, ਸਰਕਾਰੀ ਵਕੀਲ ਸਰਕਾਰ ਕੀ ਕਹਿ ਰਹੀ ਹੈ, ਜੱਜ ਤੇ ਕੋਰਟ ਤੇ ਅਦਾਲਤਾਂ ਸੁਪਰੀਮ ਕੋਰਟ ਕੀ ਕਹਿ ਰਿਹਾ, ਕਿਵੇਂ ਹੋ ਰਿਹਾ, ਤੇ ਆਪਾਂ ਜਿੱਦਾਂ ਹੁਣ ਕਲਾਇੰਟ ਜਾਂ ਕਲਾਇੰਟ ਦਾ ਵਕੀਲ ਜਿਹੜਾ ਕੀ ਚੀਜ਼ ਕਹਿ ਰਿਹਾ। ਸੋ ਸਿਰਫ ਵਨ ਸਾਈਡਡ ਚੀਜ਼ ਜੇ ਤੁਹਾਡੀ ਮੈਂਟੈਲਿਟੀ ਉਹ ਹੈਗੀ ਆ ਕਿ ਲੈ ਮੇਰੇ ਵਕੀਲ ਨੇ ਮੇਰਾ ਕੇਸ ਪਾਸ ਨਹੀਂ ਕਰਾਇਆ, ਜੇ ਅੱਜ ਦੀ ਡੇਟ ਦੇ ਵਿੱਚ ਵੀ ਉਹੀ ਚੀਜ਼ ਰੱਖਦੇ ਆ, ਠੀਕ ਆ, ਤੇ ਤੋਤੇ ਵਾਂਗੂ ਰਟਿਆ ਹੋਇਆ ਬਿਆਨ ਬੰਦਾ ਉੱਥੇ ਜਾ ਕੇ ਜਿਹੜਾ ਬੋਲਦਾ ਪੈਰਾਲੀਗਲ ਦਾ, ਉਹ ਕੇਸ ਪਾਸ ਨਹੀਂ ਹੋ ਸਕਦਾ। ਤੁਹਾਨੂੰ ਹੁਣ ਆ ਜਿਹੜੀ ਸਾਰੀ ਚੀਜ਼ ਆ, ਜੇ ਤੁਹਾਨੂੰ ਸਮਝ ਆ ਗਈ ਇਸ ਚੀਜ਼ ਦੀ, ਤੁਸੀਂ ਆਪਣੇ ਕੇਸ 'ਚ ਬੈਟਰ ਕਰ ਸਕਦੇ ਆ, ਤੁਸੀਂ ਇੱਕ ਚਾਂਸ ਆਪਣੇ ਕੇਸ ਨੂੰ ਦੇ ਸਕਦੇ ਆ। ਸੋ ਆਹੀ ਮਕਸਦ ਜਿਹੜਾ ਹੁੰਦਾ ਲੌਂਗ ਫਾਰਮੈਟ ਸ਼ੋਅ ਜਿਹੜਾ ਹੈਗਾ ਉਹਨੂੰ ਕਰਨ ਦਾ। ਸੋ ਇਹ ਵਾਲਾ ਜਿਹੜਾ ਕੇਸ ਹੈਗਾ ਇਹ ਐਲ ਸੈਲਵਾਡੋਰ ਦਾ ਹੈਗਾ, ਪਰ ਇਹਨੇ ਸਾਰਿਆਂ ਨੂੰ ਭਾਜੜਾ ਜਿਹੜੀਆਂ ਪਾ ਦੇਣੀਆਂ ਜੀ, ਠੀਕ ਹੈ। ਇਹ ਪਿਛਲੇ ਹਫਤੇ ਆਇਆ। ਇਸ ਕੇਸ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਵਿਅਕਤੀ ਸੀਗਾ, ਜੇ ਕਹਾਣੀ ਦੀ ਗੱਲ ਕਰੀਏ ਕੇਸ ਦੀ, ਡਗਲਸ ਹੰਬਰਟੋ ਯੂਰੀਅਸ ਔਰਲੈਨਾ, ਇਹ ਇੱਕ ਐਲ ਸੈਲਵਾਡੋਰ ਦਾ ਵਿਅਕਤੀ ਸੀਗਾ। ਇਹ ਆਪਣੀ ਘਰ ਵਾਲੀ ਨਾਲ, ਸਾਇਰਨਾ ਤੇ ਇੱਕ ਇਹਨਾਂ ਦਾ ਜਵਾਕ ਸੀਗਾ, 3 ਜਣੇ ਇਹ ਬਾਰਡਰ ਟੱਪ ਕੇ ਆਏ ਸੀਗੇ ਲਗਭਗ 2021 ਦੇ ਗੇੜ ਦੇ ਵਿੱਚ। ਇਹਨਾਂ ਦੀ ਐਕਚੁਅਲ ਕਹਾਣੀ, ਇਹਨਾਂ ਦਾ ਫੈਸਲਾ 2026 ਚ ਹੋਇਆ, ਪਰ ਇਹਨਾਂ ਦੀ ਜਿਹੜੀ ਐਕਚੁਅਲ ਕਹਾਣੀ ਆ ਇਹ ਕਾਫੀ ਸਾਲ ਪਹਿਲਾਂ ਜਿਹੜੀ ਸ਼ੁਰੂ ਹੋਈ ਸੀਗੀ। ਇਹ ਕੀ ਕਹਿੰਦੇ ਸੀ ਕਿ ਆਪਾਂ ਇੱਕ ਜਿਹੜਾ ਐਲ ਸੈਲਵਾਡੋਰ ਦਾ ਹੋਮ ਟਾਊਨ ਜਿਹੜਾ ਇਹਨਾਂ ਦਾ ਸੀਗਾ, ਉੱਥੇ ਇੱਕ ਲੋਕਲ ਹਿਟਮੈਨ ਇਹਨਾਂ ਨੂੰ ਟਾਰਗੇਟ ਕਰਨ ਲੱਗ ਪਿਆ। ਹਿਟਮੈਨ ਹੁੰਦਾ ਜਿਹੜਾ ਤੁਸੀਂ ਪੈਸੇ ਦੇ ਕੇ, ਸੁਪਾਰੀ ਦੇ ਕੇ ਜਿਹੜਾ ਬੰਦਾ ਮਰਵਾਉਂਦੇ ਆ, ਹਾਂਜੀ, ਬਦਮਾਸ਼। ਤੇ ਉਹ ਲੋਕਲ ਹਿਟਮੈਨ ਜਿਹੜਾ ਸੀਗਾ ਇਹ ਡਰੱਗ ਟ੍ਰੈਫਿਕਰਾਂ ਦੇ ਨਾਲ ਵੀ ਰਲਿਆ ਹੋਇਆ ਸੀਗਾ। ਇਹ ਇਹਨਾਂ ਦੀ ਫੈਮਿਲੀ ਨੂੰ ਟਾਰਗੇਟ ਕਰਨ ਲੱਗ ਪਿਆ ਤੇ ਬੜੀ ਜ਼ਿਆਦਾ ਵਾਇਲੈਂਸ ਇਹਨਾਂ ਦੀ ਫੈਮਿਲੀ ਨਾਲ ਹੋਣ ਲੱਗ ਪਈ। 2 ਜਿਹੜੇ ਇਹਦੇ ਸਟੈਪ ਬ੍ਰਦਰ ਸੀਗੇ ਉਹਨਾਂ ਦੇ ਗੋਲੀ ਮਾਰਤੀ, ਉਹਨਾਂ ਨੂੰ ਮਾਰਤਾ। ਇਹ ਔਨ ਰੈਕਰਡ ਸੀਗਾ ਕਿ 2 ਬੰਦੇ ਫੈਮਿਲੀ ਦੇ ਮਾਰਤੇ। ਤੁਸੀਂ ਨਾਲੋਂ ਨਾਲ ਇਹਨੂੰ ਆਪਣੇ ਜਿਹੜੇ ਕੇਸ ਆਉਂਦੇ ਆ ਉਦੋਂ ਉਹਨਾਂ ਨੂੰ ਵੀ ਕੰਪੇਅਰ ਕਰੀ ਜਾਏ, ਠੀਕ ਹੈ। ਹੁਣ 2 ਪਰਿਵਾਰ ਮੈਂਬਰ ਉਡਾ ਦਿੱਤੇ, ਇਹ ਨਹੀਂ ਕਿ ਜਾ ਕੇ ਧਮਕੀ ਦਿੱਤੀ, 2 ਪਰਿਵਾਰ ਮੈਂਬਰ ਉਡਾ ਦਿੱਤੇ। ਇਹਨਾਂ ਦੇ ਪਰਿਵਾਰ ਨੂੰ ਰਿਪੀਟਡਲੀ ਧਮਕੀਆਂ ਜਿਹੜੀਆਂ ਦਿੰਦੇ ਸੀਗੇ। ਇਹਨਾਂ ਕੰਟਰੀਆਂ 'ਚ ਇਹ ਚੱਲਦਾ, ਪੈਸਾ ਪੂਸਾ ਜਿਹੜੀ ਹਫਤਾ ਵਸੂਲੀ ਜਿਹੜੀ ਉਹ ਤੁਸੀਂ ਕਹਿ ਲਓ ਕਿ ਥ੍ਰੈਟ, ਏਦਾਂ ਦੀਆਂ ਜਿਹੜੀ ਚੀਜ਼ਾਂ ਇੱਥੇ ਬੜੀਆਂ ਕਾਮਨ ਜਿਹੜੀਆਂ ਹੈਗੀਆਂ। ਇਹਨਾਂ ਦੇ ਪੋਲੀਟੀਕਲ ਵਾਲੇ ਕੇਸ ਨਹੀਂ ਹੈਗੇ, ਇਹਨਾਂ ਦੇ ਜਿਹੜੇ ਕੇਸ ਆ ਵਾਇਲੈਂਸ ਵਾਲੇ ਕੇਸ ਜਿਹੜੇ ਹੁੰਦੇ ਆ, ਗੈਂਗ ਵਾਲੇ ਕੇਸ ਜਿਹੜੇ ਇਹਨਾਂ ਤੇ ਜ਼ਿਆਦਾ, ਉਹ ਪ੍ਰੋਬਲਮ ਇਹਨਾਂ ਦੀਆਂ ਜ਼ਿਆਦਾ। ਸੋ ਜਿਹੜਾ ਇਹ ਵਿਅਕਤੀ ਸੀਗਾ ਯੂਰੀਅਸ ਔਰਲੈਨਾ, ਇਹਨੂੰ ਵੀ ਕਈ ਵਾਰੀ ਧਮਕੀ ਮਿਲੀ ਗਨ ਪੁਆਇੰਟ ਦੇ ਉੱਤੇ, ਤੇ ਨਕਾਬਪੋਸ਼ ਬੰਦੇ ਜਿਹੜੇ ਸੀਗੇ ਮੈਂਬਰ ਕਾਰਟਲ ਦੇ ਆ ਕੇ ਇਹਨੂੰ ਤੰਗ ਪਰੇਸ਼ਾਨ ਜਿਹੜੇ ਕਰਦੇ ਸੀਗੇ। ਇੱਕ ਉਹ ਪੈਸੇ ਮੰਗਦੇ ਸੀਗੇ ਤੇ ਬੇਸਿਕਲੀ ਧਮਕੀਆਂ ਦਿੰਦੇ ਸੀਗੇ ਕਿ ਤੇਰੀ ਵੀ ਹਾਲਤ ਤੇਰੇ ਭਰਾਵਾਂ ਵਰਗੀ ਜਿਹੜੀ ਕਰ ਦੇਣੀ ਆਪਾਂ। ਦਸੰਬਰ 2020 ਚ ਇਹਨੂੰ ਕੁੱਟਿਆ ਵੀ ਉਹਨਾਂ ਨੇ ਤੇ ਕਾਫੀ ਇਹਦੇ ਸੱਟਾਂ ਸੁੱਟਾਂ ਲੱਗੀਆਂ, ਤੇ ਪਰ ਕੋਈ ਗੋਲੀ ਨਹੀਂ ਲੱਗੀ, ਟੱਕ ਵੱਟ ਏਦਾਂ ਦੀ ਚੀਜ਼ ਨਹੀਂ ਜਿਹੜੀ ਹੈਗੀ। ਓਕੇ, ਹੁਣ ਪਰਿਵਾਰ ਨੂੰ ਡਰ ਪੈ ਗਿਆ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਐਲ ਸੈਲਵਾਡੋਰ ਦੇ ਵਿੱਚ। ਕਈ ਜਗ੍ਹਾ ਜਾ ਕੇ ਹੋ ਰਹੇ, ਪਰ ਜਿਹੜੀ ਧਮਕੀਆਂ ਸੀਗੀਆਂ ਉਹਨਾਂ ਨੂੰ ਜਿਹੜੀਆਂ ਮਿਲਦੀਆਂ ਰਹੀਆਂ, ਮਤਲਬ ਰੀਲੋਕੇਟ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਸਕਸੈਸਫੁਲ ਨਹੀਂ ਹੋ ਸਕੇ। ਤੇ ਫਿਰ ਉਹਨਾਂ ਨੇ ਆਪਣੀ ਕੰਟਰੀ ਜਿਹੜੀ ਸੀਗੀ ਛੱਡਤੀ। ਜੂਨ 2021 ਦੇ ਵਿੱਚ ਇਹ ਅਮਰੀਕਾ ਆ ਗਏ ਤੇ ਅਮਰੀਕਾ ਆ ਕੇ ਇਹਨਾਂ ਨੇ ਅਸਾਈਲਮ ਫਾਈਲ ਕਰਤਾ। ਸੋ ਇਹ ਜਿਹੜੀ ਇਹਨਾਂ ਦੀ ਕੇਸ ਦੀ ਸਟੋਰੀ ਸੀਗੀ। ਤੇ ਮੇਨਲੀ ਇਹਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਸੀ ਕਿ 2 ਭਰਾਵਾਂ ਨੂੰ ਜਿਹੜੀ ਸੀਗੀ ਗੋਲੀ ਵੱਜੀ ਸੀ। ਇਹ ਚੀਜ਼ ਜਿਹੜੀ ਇਹਦੇ ਬੇਸ ਤੇ ਹਾਂਜੀ ਜੀ। ਹੁਣ ਕੀ ਸੀਗਾ ਕਿ ਇਹ ਜਿਹੜਾ ਲੀਗਲ ਫਰੇਮਵਰਕ ਹੁੰਦਾ ਅਸਾਈਲਮ ਦਾ, ਜਿਹੜੇ ਨਵੇਂ ਬੰਦੇ ਆਪਣੇ ਨਾਲ ਜੁੜੇ ਆ। ਸੋ ਅਸਾਈਲਮ ਕਿੱਦਾਂ ਕੰਮ ਕਰਦਾ? ਅਸਾਈਲਮ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ INA ਦੇ ਸੈਕਸ਼ਨ ਦੇ ਥੱਲੇ ਸਾਰੀਆਂ ਦਫਾ ਧਾਰਾਂ ਆਉਂਦੀਆਂ ਕਿ ਰਿਫਿਊਜੀ ਕੌਣ ਹੁੰਦਾ। ਉਹ ਕਹਿੰਦੇ ਰਿਫਿਊਜੀ ਉਹ ਵਾਲਾ ਬੰਦਾ ਹੁੰਦਾ ਜਿਹਨੂੰ ਰੇਸ, ਰਿਲੀਜਨ, ਨੈਸ਼ਨੈਲਿਟੀ, ਪੋਲੀਟੀਕਲ ਓਪੀਨੀਅਨ ਜਾਂ ਪਾਰਟਿਕੂਲਰ ਸੋਸ਼ਲ ਗਰੁੱਪ ਇਹਦੇ ਕਰਕੇ ਕੋਈ ਖਤਰਾ ਪਹੁੰਚੇ। ਸੋ ਕੀ ਚੀਜ਼ਾਂ ਤੁਸੀਂ 2 ਚੀਜ਼ਾਂ ਮੇਨ ਦਿਖਾਣੀਆਂ ਹੁੰਦੀਆਂ। ਯਾਦ ਆ ਤੁਸੀਂ ਪਾਸਟ ਪਰਸੀਕਿਊਸ਼ਨ ਕਿ ਤੁਹਾਡੇ ਨਾਲ ਹਮਲਾ ਇਸ ਲੈਵਲ ਦਾ ਹੋਇਆ, ਇਹ ਬੜਾ ਮੇਨ ਪੁਆਇੰਟ ਜਿਹੜਾ ਹੈਗਾ। 9th ਸਰਕਟ ਜਿਹੜੇ ਸਾਰੇ ਪੰਜਾਬੀਆਂ ਦਾ ਆਪਣੇ ਕੇਸਿਸ ਆ, ਬਲਜੀਤ ਸਿੰਘ ਵਰਸਸ ਗਾਰਲੈਂਡ, ਜਿਹੜਾ ਬਲਜੀਤ ਸਿੰਘ ਵਰਸਸ ਬੌਂਡਾ ਜਿਹੜਾ ਕੇਸ ਆਇਆ ਸੀਗਾ ਦਸੰਬਰ 2025 ਚ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਡੰਡਿਆਂ ਨਾਲ ਤੁਹਾਨੂੰ ਸੱਟਾਂ ਸੁੱਟਾਂ ਲੱਗੀਆਂ, ਕੁੱਟ ਤੁਹਾਡੀ ਹੋਈ ਆ, ਉਹਨੂੰ ਆਪਾਂ ਪਾਸਟ ਪਰਸੀਕਿਊਸ਼ਨ ਨਹੀਂ ਮੰਨਦੇ। ਮਤਲਬ ਕਿ ਆਪਾਂ ਸਿਰਫ ਜਿਹੜੀ ਗੰਭੀਰ ਸੱਟ ਆ ਉਹਨੂੰ ਹੀ ਪਾਸਟ ਪਰਸੀਕਿਊਸ਼ਨ ਮੰਨਦੇ ਆ। ਇਹ ਬਲਜੀਤ ਸਿੰਘ ਵਰਸਸ ਬੌਂਡਾ ਜਿਹੜਾ ਦਸੰਬਰ 2025 ਚ ਫੈਸਲਾ ਆਇਆ ਸੀਗਾ, ਉਹਨੇ ਕਿਹਾ। ਉਹਦੇ ਵਿੱਚ ਸਰਕਿਟ ਕੋਰਟ ਨੇ ਜਿਹੜੇ ਜੱਜ ਸੀਗੇ, ਉਹਨੇ ਹੋਰ ਸਰਕਿਟ ਕੋਰਟ ਦੇ ਜੱਜਾਂ ਤੇ ਵੀ ਓਪੀਨੀਅਨ ਦਿੱਤਾ ਕਿ 9th ਸਰਕਿਟ ਨੂੰ ਬੇਸਿਕਲੀ ਉਹਨਾਂ ਨੇ ਤਾਨਾ ਮਾਰਿਆ, ਜੱਜ ਨੇ, ਬਲਜੀਤ ਸਿੰਘ ਵਰਸਸ ਬੌਂਡਾ ਵਾਲੇ ਦੇ ਵਿੱਚ,
ਕਿ ਭਾਈ ਜਿਹੜਾ 9 ਸਰਕਟ ਹੈਗਾ ਉਹ ਆਪਣੀ ਮਰਜ਼ੀਆਂ ਕਰਦਾ, ਕਈ ਵਾਰੀ ਉਹ ਹਾਕੀ ਸਟਿਕ ਵਾਲੇ ਕੇਸ ਪਾਸ ਕਰ ਦਿੰਦਾ, ਕਈ ਵਾਰੀ ਉਹ ਫੇਲ ਕਰ ਦਿੰਦਾ। ਜੱਜਾਂ ਨੇ ਆਪਣੀ ਮਰਜ਼ੀ ਦਾ ਸਟੈਂਡਰਡ ਬਣਾ ਲਿਆ ਇੱਕ ਟੋਟੈਲਿਟੀ ਆਫ ਸਰਕਮਸਟੈਂਸਸ, ਜਿਹਦੇ ਵਿੱਚ ਕੀ ਕਈ ਵਾਰੀ ਉਹ ਸਿਰਫ ਧਮਕੀਆਂ ਜਿਹੜੀਆਂ ਮਿਲੀਆਂ ਹੁੰਦੀਆਂ ਉਹਦੇ ਬੇਸ ਤੇ, ਜਾਂ ਘਰਦਿਆਂ ਨੂੰ ਧਮਕੀਆਂ ਮਿਲਦੀਆਂ ਬੰਦੇ ਦੇ ਇੱਥੇ ਆਉਣ ਤੋਂ ਬਾਅਦ ਚ, ਉਹਨਾਂ ਦੇ ਬੇਸ ਤੇ ਜਿਹੜਾ ਕੇਸ ਪਾਸ ਕਰ ਦਿੰਦੇ ਆ ਜੀ। ਤੇ ਉਹਦੇ ਵਿੱਚ ਜਿਹੜਾ ਸੀਗਾ ਸਰਕਟ ਕੋਰਟ ਦੇ ਜੱਜ ਨੇ ਕਿਹਾ ਕਿ ਇਹ ਸੁਪਰੀਮ ਕੋਰਟ ਨੂੰ ਫੈਸਲਾ ਜਿਹੜਾ ਦੇਖਣਾ ਚਾਹੀਦਾ, ਕਿਉਂਕਿ ਜਿਹੜਾ 9 ਸਰਕਟ ਆ ਉਹ ਆਪਣੀ ਮਰਜ਼ੀਆਂ ਕਰਕੇ ਉਹ ਅਸਾਈਲਮ ਨੂੰ ਜਿਹੜਾ ਵਧਾਉਣਾ ਚਾਹੁੰਦਾ ਹੈਗਾ। ਸੋ ਸਰਕਟ ਕੋਰਟ ਦੇ ਜੱਜ ਨੇ ਸਰਕਟ ਕੋਰਟ ਦੇ ਜੱਜਾਂ ਦੇ ਖਿਲਾਫ ਹੀ ਤਾਨਾ ਜਿਹੜਾ ਕੱਸਤਾ। ਜਿਹੜਾ ਬਲਜੀਤ ਸਿੰਘ ਵਰਸਸ ਬੌਂਡਾ ਜਿਹੜਾ ਕੇਸ ਸੀਗਾ, ਉਸ ਤੋਂ ਬਾਅਦ ਕੀ ਹੋਣਾ ਸ਼ੁਰੂ ਹੋਇਆ ਕਿ ਜਿਹੜੇ ਸਰਕਾਰੀ ਵਕੀਲ ਸੀਗੇ ਉਹ ਕੋਰਟ 'ਚ ਜਾਂਦੇ ਸੀਗੇ, ਉਹ ਕਹਿੰਦੇ ਸੀਗੇ ਕਿ ਜਿਹੜਾ ਸਾਡੇ ਮੋਰੇ ਕੇਸ ਆ ਸਾਨੂੰ ਸੁਣਨ ਦੀ ਵੀ ਲੋੜ ਨਹੀਂ ਹੈਗੀ, ਕਿਉਂਕਿ ਇਹਦਾ ਜਿਹੜਾ ਫੈਕਟ ਪੈਟਰਨ ਹੈਗਾ ਇਹ ਬਲਜੀਤ ਸਿੰਘ ਵਰਸਸ ਬੌਂਡੇ ਨਾਲ ਮਿਲਦਾ। ਓਕੇ, ਬੰਦੇ ਨੂੰ ਸਿਰਫ ਹਾਕੀ ਸਟਿਕਾਂ ਡੰਡਿਆਂ ਨਾਲ ਕੁੱਟ ਪਰੇਡ ਇਹਦੀ ਹੋਈ ਆ, ਜਿਹੜਾ ਕਿ ਸਰਕਟ ਕੋਰਟ ਨੇ ਆਲਰੇਡੀ ਕਹਿਤਾ ਕਿ ਉਹਨੂੰ ਆਪਾਂ ਪਾਸਟ ਪ੍ਰੋਸੀਕਿਊਸ਼ਨ ਨਹੀਂ ਮੰਨਦੇ ਹੈਗੇ। ਉਹ ਕਹਿੰਦੇ ਕਿ ਇਹਦੇ ਬੇਸ ਤੇ ਆਪਾਂ ਜਿੰਨੀਆਂ ਇਹ ਗੱਲਾਂ ਕਹਿ ਰਹੇ ਆਪਣੀ ਕਹਾਣੀ 'ਚ ਜੋ ਇਹ ਦੱਸ ਰਿਹਾ ਆਪਾਂ ਸਾਰੀਆਂ ਸੱਚ ਮੰਨ ਲੈਂਦੇ ਆ, ਉਸ ਤੋਂ ਬਾਅਦ ਵੀ ਇਹ ਕੇਸ ਨਹੀਂ ਜਿੱਤ ਸਕਦਾ, ਕਿਉਂਕਿ 9 ਸਰਕਟ ਨੇ ਪਹਿਲਾਂ ਹੀ ਉਹ ਚੀਜ਼ ਕਹਿਤੀ ਹੈ ਕਿ ਕੋਈ ਇਹਦੇ ਟੱਕ ਨਹੀਂ ਲੱਗਾ, ਕੋਈ ਇਹਦੀ ਉਂਗਲ ਮਿਸਿੰਗ ਨਹੀਂ ਹੈਗੀ, ਕੋਈ ਇਹਦੀ ਬਾਂਹ ਨਹੀਂ ਟੁੱਟੀ, ਕੋਈ ਇਹਦੇ ਟਾਂਕੇ ਨਹੀਂ ਲੱਗੇ, ਸਰੀਰ ਤੇ ਕੋਈ ਸੱਟ ਨਹੀਂ ਹੈਗੀ। ਸੋ ਇਹਦੇ ਵਿੱਚ ਫਿਰ ਕੀ ਹੋਣ ਲੱਗ ਪਿਆ ਕਿ ਕੋਰਟ ਦੇ ਵਿੱਚ ਉਹਨਾਂ ਨੇ ਮੋਸ਼ਨ ਪਾਣੀ ਸ਼ੁਰੂ ਕਰਤੀ ਕਿ ਇਹਦੇ ਬੇਸ ਤੇ ਸਿੱਧਾ ਤੁਸੀਂ ਜਿਹੜਾ ਫੈਸਲਾ ਕਰੋ। ਤੇ ਜਿਹੜੇ ਸਟ੍ਰਿਕਟ ਜੱਜ ਸੀਗੇ, ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਕਿ ਕੋਰਟਾਂ ਦੇ ਵਿੱਚ ਕੀ ਚੱਲਦਾ, ਕਈ ਜੱਜ ਤਾਂ ਤਰੀਕ ਪੂਰੀ ਸੁਣ ਲੈਂਦੇ ਸੀਗੇ, ਕਈ ਜੱਜ ਜਿਹੜੇ ਸੀਗੇ 5 ਮਿੰਟਾਂ ਦੇ ਵਿੱਚ ਕੇਸ ਨੂੰ ਪ੍ਰੀ ਟਰਮਿਨੇਟ ਕਰ ਦਿੰਦੇ ਸੀਗੇ ਕਿ ਆਪਾਂ ਸਾਨੂੰ ਸੁਣਨ ਦੀ ਲੋੜ ਹੀ ਨਹੀਂ ਹੈਗੀ ਕੇਸ। ਠੀਕ ਹੈ। ਹੁਣ ਇਹਦੇ ਵਿੱਚ ਮਸਲਾ ਇਹ ਪੈ ਗਿਆ ਕਿ ਉਹੀ ਕੇਸ ਜਿਹਨਾਂ ਦੇ ਵਿੱਚ ਵਾਕਈ ਸਰੀਰ ਦੇ ਉੱਤੇ ਹੁਣ ਤੱਕ ਜਿਹੜੇ ਹਮਲਿਆਂ ਦੇ ਨਿਸ਼ਾਨ ਆ, ਡੂੰਘੀ ਸੱਟ ਜਿਹਨੂੰ ਵੱਜੀ ਆ, ਉਹਦੇ ਵਿੱਚ ਜਿਹੜਾ ਕੋਰਟ ਨੂੰ ਜਿਹੜਾ ਕੇਸ ਪੂਰਾ ਸੁਣਨਾ ਪਊਗਾ। ਜਿਹੜੇ ਘੱਟ ਸੱਟਾਂ ਲੱਗੀਆਂ ਜਾਂ ਨਹੀਂ ਲੱਗੀਆਂ ਉਹਨੂੰ ਉਹ ਪਾਸਟ ਪ੍ਰੋਸੀਕਿਊਸ਼ਨ ਇਨਫ ਨਹੀਂ ਹੈਗੀ, ਉਹਦੇ ਬੇਸ ਤੇ ਜਿਹੜੇ ਸੀਗੇ ਜੱਜ ਡਿਨਾਈ ਕਰਨ ਲੱਗ ਪਏ। ਮਤਲਬ ਹਾਕੀ ਸਟਿਕ ਵਾਲੇ ਕੇਸ ਉਹ ਡਿਨਾਈ ਕਰਨ ਲੱਗ ਪਏ, 2 ਹਮਲਿਆਂ ਵਾਲੇ 3 ਹਮਲਿਆਂ ਵਾਲੇ, ਜਿਹਨਾਂ ਦੇ ਵਿੱਚ ਬਸ ਡੰਡਿਆਂ ਨਾਲ ਹਾਕੀ ਸਟਿਕਾਂ ਨਾਲ ਕੁੱਟ ਪਈ ਆ, ਡਾਟ ਨਹੀਂ ਵੱਜਾ ਜਾਂ ਡਾਟ ਘੁੰਮ ਕੇ ਗਿਆ ਪਰ ਸਰੀਰ ਨੂੰ ਟੱਚ ਨਹੀਂ ਹੋਇਆ, ਉਦਾਂ ਦੇ ਸਾਰੇ ਕੇਸ ਜਿਹੜੇ ਸੀਗੇ ਉਹ ਕਹਿੰਦੇ ਰਿਜੈਕਟ ਕਰਨ ਲੱਗ ਪਏ। ਠੀਕ ਹੈ, ਭਾਵੇਂ ਤੁਸੀਂ ਸਾਰਾ ਕੁਝ ਸਹੀ ਵੀ ਕਰ ਦੋ। ਦੂਜੀ ਚੀਜ਼ ਇਹਦੇ ਵਿੱਚ ਕੀ ਆ ਜਾਂਦੀ ਹੈ ਕਿ ਜੇ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਨਹੀਂ ਸ਼ੋ ਕਰ ਸਕਦੇ ਤਾਂ ਤੁਸੀਂ ਇਹ ਸ਼ੋ ਕਰ ਸਕਦੇ ਆ ਕਿ ਤੁਹਾਨੂੰ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਹੈਗਾ, ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਧੱਕਾ ਜਿਹੜਾ ਹੋ ਸਕਦਾ ਜੀ। WWF ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, WWF कहता ਉਹ ਲੜਨ ਨਾਲ ਇਹ ਜਿਹੜਾ ਹਾਂਜੀ। ਸੋ ਇਹਦੇ ਵਿੱਚ ਇਹ ਹੈਗਾ ਕਿ ਬਰਡਨ ਹਾਈ ਹੋ ਜਾਂਦਾ ਤੁਹਾਡੇ ਉੱਤੇ ਆ ਜਾਂਦਾ। ਜੇ ਤਾਂ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਸ਼ੋ ਕਰ ਦੋ, ਤੁਹਾਨੂੰ ਕੁੱਟ ਪਈ ਸੀਗੀ ਉਸ ਲੈਵਲ ਦੀ, ਠੀਕ ਹੈ, ਫਿਰ ਤਾਂ ਜਿਹੜੀ ਜ਼ਿੰਮੇਵਾਰੀ ਪੈ ਜਾਂਦੀ ਸਰਕਾਰ ਦੇ ਉੱਤੇ, ਉਹਨਾਂ ਨੇ ਸ਼ੋ ਕਰਨਾ ਹੁੰਦਾ ਕਿ ਇਹਨੂੰ ਫਿਊਚਰ 'ਚ ਕੋਈ ਖਤਰਾ ਨਹੀਂ ਜਾਂ ਕਿਤੇ ਹੋਰ ਜਾ ਕੇ ਸੇਫ ਰਹਿ ਸਕਦਾ। ਪਰ ਜੇ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਸ਼ੋ ਕਰਤੀ, ਤੁਹਾਡੇ ਟੱਕ ਟੁੱਕ ਲੱਗਾ ਸਰੀਰ ਦੇ ਉੱਤੇ, ਤਾਂ ਜਿਹੜੀ ਸੋ ਪਾਸਟ ਪ੍ਰੋਸੀਕਿਊਸ਼ਨ ਦੀ ਜਦੋਂ ਡੈਫੀਨੇਸ਼ਨ ਮੀਟ ਹੋ ਜਾਂਦੀ ਆ ਤੇ ਫਿਰ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੇ ਤੋਂ ਹਟ ਕੇ ਸਰਕਾਰ ਤੇ ਸ਼ਿਫਟ ਕਰ ਜਾਂਦੀ ਹੈ। ਉਹ ਸ਼ੋ ਕਰਨ ਕਿ ਬੰਦੇ ਨੂੰ ਫਿਊਚਰ ਦੇ ਵਿੱਚ ਖਤਰਾ ਹੈਗਾ ਕਿ ਨਹੀਂ ਹੈਗਾ। ਤੇ ਸਰਕਾਰ ਜ਼ਿਆਦਾਤਰ ਆਪਣਾ ਕਈ ਵਾਰੀ ਹੋਮਵਰਕ ਵੀ ਨਹੀਂ ਕਰਕੇ ਆਉਂਦੀ, ਇੰਨਾ ਡਿਟੇਲ ਉਹਨਾਂ ਨੂੰ ਪਤਾ ਵੀ ਨਹੀਂ ਹੁੰਦੀ ਹਰੇਕ ਏਰੀਆ ਦੀ। ਠੀਕ ਹੈ, ਤੇ ਜ਼ਿਆਦਾਤਰ ਤੁਸੀਂ ਸੱਟ ਜਦੋਂ ਸ਼ੋ ਕਰ ਦਿੰਦੇ ਸੀਗੇ, ਸੱਟ ਤੁਹਾਡੀ ਜ਼ਿਆਦਾ ਹੁੰਦੀ ਸੀ, ਉਹਦੇ ਬੇਸ ਤੇ ਤੁਹਾਡਾ ਕੇਸ ਕਾਫੀ ਸਟਰੋਂਗ ਹੋ ਜਾਂਦਾ ਸੀਗਾ ਤੇ ਕੇਸ ਤੁਸੀਂ ਤਕਰੀਬਨ ਜਿਹੜੇ ਹਾਲਾਤਾਂ ਦੇ ਵਿੱਚ ਕੇਸ ਜਿਹੜਾ ਜਿੱਤ ਜਾਂਦੇ ਸੀ ਜਿਹਨਾਂ ਦੇ ਸੱਟਾਂ ਲੱਗੀਆਂ। ਠੀਕ ਹੈ। ਹੁਣ ਜਿਹਨਾਂ ਦੇ ਸੱਟਾਂ ਨਹੀਂ ਲੱਗੀਆਂ, ਸਰੀਰ ਸਾਰਾ ਐਨ ਪਲੇਨ, ਕੋਈ ਟੱਕ ਟੁੱਕ ਕੁਛ ਨਹੀਂ, ਕੁੱਟ ਨਹੀਂ, ਨਿਸ਼ਾਨ ਨਹੀਂ, ਕੋਈ ਐਕਸਰੇ ਨਹੀਂ, ਕੋਈ MRI ਨਹੀਂ, ਸਿਰਫ ਡੰਡਿਆਂ ਨਾਲ ਕੁੱਟ ਪਈ ਸੀਗੀ। ਉਹਨੂੰ ਜਦੋਂ ਪੁੱਛਦੇ ਆ ਕਿੰਨੀ ਦੇਰ ਕੁੱਟ ਪਈ ਸੀ, ਉਹ 1 ਮਿੰਟ ਕੁੱਟ ਪਈ ਸੀਗੀ, 2 ਮਿੰਟ ਪਈ ਸੀਗੀ। ਜੇ ਜ਼ਿਆਦਾ ਪਈ ਉਹਨੂੰ ਪੁੱਛਦੇ ਤੇਰੀ ਹੱਡੀ ਕਿਉਂ ਨਹੀਂ ਟੁੱਟੀ ਗਈ ਜਦ ਤੈਨੂੰ ਕੁੱਟਿਆ ਉਹਨਾਂ ਨੇ, ਜ਼ੋਰ ਦੀ ਨਹੀਂ ਕੁੱਟਿਆ। ਇਦਾਂ ਦੇ ਕਈ ਸਵਾਲ ਜਿਹੜੇ ਕੋਰਟ ਦੇ ਵਿੱਚ ਜਿਹੜੇ ਆ ਜਾਂਦੇ ਆ। ਠੀਕ ਹੈ। ਸੋ ਇਹ ਹੁਣ ਤੁਹਾਨੂੰ ਚੀਜ਼ਾਂ ਕਿਉਂ ਦੱਸ ਰਿਹਾ, ਤੁਸੀਂ ਇਹ ਕੇਸ ਨੂੰ ਸਮਝੋ ਕਿ ਕੇਸ ਜਿਹੜਾ ਕੀ ਹੁੰਦਾ। ਇਹ ਕੋਈ ਏਦਾਂ ਨਹੀਂ ਕਿ ਵਕੀਲ ਨੇ ਆ ਕੇ ਕੁਛ ਕਹਿਤਾ ਜਾਂ ਟਿਕਟੌਕ ਤੇ ਕੁਛ ਕਹਿਤਾ ਉਹਦੇ ਨਾਲ ਬੰਦੇ ਦਾ ਕੇਸ ਪਾਸ ਹੋ ਜਾਣਾ, ਏਦਾਂ ਨਹੀਂ ਹੁੰਦਾ। ਉਹਨੇ ਜਦੋਂ ਬੰਦਾ ਤੁਸੀਂ ਕੁਰਸੀ ਤੇ ਬਹਿਣਾ, ਉਹਨੇ ਤੁਹਾਨੂੰ 1000 ਸਵਾਲ ਪੁੱਛਣੇ ਆ ਕਿ ਤੂੰ ਜੇ ਕਹਿ ਰਿਹਾ ਕਿ ਕੁੱਟ ਘੱਟ ਲੱਗੀ ਸੀ ਤਾਂ ਤੇਰੀ ਆਹ ਵਾਲੀ ਪ੍ਰੋਬਲਮ ਆ, ਜੇ ਤੂੰ ਕਹਿ ਰਿਹਾ ਕਿ ਕੁੱਟ ਤੈਨੂੰ 10 ਮਿੰਟ ਪਈ ਸੀ ਤਾਂ ਫਿਰ ਤੇਰੀ ਆਹ ਵਾਲੀ ਪ੍ਰੋਬਲਮ ਆ ਕਿ ਭਾਈ ਤੈਨੂੰ ਜੇ 5 ਜਣੇ ਕੁੱਟਦੇ ਸੀ ਤੇਰੀ ਹੱਡੀ ਕਿਉਂ ਨਹੀਂ ਟੁੱਟੀ, ਇਲਾਜ ਕੀ ਹੋਇਆ ਤੇਰਾ, ਹਸਪਤਾਲ 'ਚ ਕਿੰਨੀ ਦੇ ਰਿਹਾ। ਕਾਫੀ ਸਾਰੀਆਂ ਡਿਟੇਲਾਂ ਜਿਹੜੀਆਂ ਉਹ ਪੁੱਛਦੇ ਸੀਗੇ। ਸੋ ਹੁਣ ਇਮੀਗ੍ਰੇਸ਼ਨ ਜੱਜ ਨੇ ਇਸ ਕੇਸ ਦੇ ਵਿੱਚ ਕੀ ਕੀਤਾ ਕਿ ਉਹ ਕਹਿੰਦਾ ਕਿ ਮੈਂ ਇਹਦੀ ਸਾਰੀ ਗੱਲ ਮੰਨਦਾ, ਇਹ ਕ੍ਰੈਡੀਬਲ ਹੈਗਾ, ਇਹ ਝੂਠ ਨਹੀਂ ਬੋਲਦਾ। ਓਕੇ। ਤੇ ਪਰ ਭਾਵੇਂ ਇਹ ਕ੍ਰੈਡੀਬਲ ਹੈਗਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹਨੂੰ ਅਸਾਈਲਮ ਮਿਲਣਾ ਚਾਹੀਦਾ, ਕਿਉਂਕਿ ਜਿਹੜੀ ਇਹਨੇ ਸੱਟ ਦੱਸੀ ਆ ਉਹ ਪ੍ਰੋਸੀਕਿਊਸ਼ਨ ਦੇ ਲੈਵਲ ਤੇ ਨਹੀਂ ਪਹੁੰਚੀ ਹੈਗੀ। ਇਹ ਜੱਜ ਨੇ, ਇਹਦਾ ਇਮੀਗ੍ਰੇਸ਼ਨ ਜੱਜ ਨੇ ਫੈਸਲਾ ਦਿੱਤਾ। ਉਹ ਕਹਿੰਦਾ ਕਿ ਇਹ ਐਲ ਸੈਲਵਾਡੋਰ ਦੇ ਵਿੱਚ ਕਿਤੇ ਹੋਰ ਜਾ ਕੇ ਰਹਿ ਸਕਦਾ
ਤੇ ਨਾ ਹੀ ਇਹਨੂੰ ਕੋਈ ਟੌਰਚਰ ਦਾ ਜਾਂ ਕੁਛ ਏਦਾਂ ਪੁਲਿਸ ਨੇ ਕੀਤਾ ਜਾਂ ਸਰਕਾਰ ਨੇ ਕੀਤਾ, ਤੇ ਇਹਨੂੰ ਅਸਾਈਲਮ ਨਹੀਂ ਮਿਲ ਸਕਦਾ, ਕਿਉਂਕਿ ਇਹਦੀ ਜਿਹੜੀਆਂ ਸੱਟਾਂ ਸੀਗੀਆਂ ਗੰਭੀਰ ਨਹੀਂ ਹੈਗੀਆਂ। ਪਾਸਟ ਪਰਸੀਕਿਊਸ਼ਨ ਜਿਹੜੀ ਇਹ ਡੈਫੀਨੇਸ਼ਨ ਮੀਟ ਨਹੀਂ ਕਰਦਾ। ਇਹ ਹੁਣ ਕੇਸ ਜੱਜ ਤੋਂ ਫੇਲ ਹੋ ਗਿਆ, ਇਹ BIA ਦੇ ਕੋਲ ਚਲ ਗਿਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ। ਠੀਕ ਹੈ, ਜਦੋਂ ਇਮੀਗ੍ਰੇਸ਼ਨ ਕੋਰਟ 'ਚ ਕੇਸ ਫੇਲ ਹੁੰਦਾ ਉਹ BIA ਦੇ ਕੋਲ ਚਲ ਜਾਂਦਾ। BIA ਨੇ ਜੱਜ ਦਾ ਜਿਹੜੀਆਂ ਫਾਈਂਡਿੰਗ ਪੜੀਆਂ ਸਾਰੀਆਂ, BIA ਨੇ ਐਗਰੀ ਕਰਤਾ ਕਿ ਨਹੀਂ, ਇਹ ਆਪਾਂ ਕੋਰਟ ਦੇ ਨਾਲ, ਜੱਜ ਦੇ ਨਾਲ ਆਪਾਂ ਸਹਿਮਤ ਆ। BIA ਨੇ ਵੀ ਇਹੀ ਫੈਸਲਾ ਦਿੱਤਾ ਕਿ ਜਿਹੜੀ ਥ੍ਰੈਟ ਸੀਗੀ, ਅਸੌਲਟ ਸੀਗੇ, ਇਹ ਲੀਗਲੀ ਪਰਸੀਕਿਊਸ਼ਨ ਦੀ ਡੈਫੀਨੇਸ਼ਨ ਜਿਹੜੀ ਮੀਟ ਨਹੀਂ ਕਰਦੇ। ਇਹਨਾਂ ਦਾ ਲੈਵਲ ਉਸ ਇੰਨਾ ਗੰਭੀਰ ਨਹੀਂ ਹੈਗਾ, ਇਹ ਛੋਟੀਆਂ ਮੋਟੀਆਂ ਸੱਟਾਂ ਹੈਗੀਆਂ। ਠੀਕ ਹੈ, ਹੁਣ ਭਰਾਵਾਂ ਨੂੰ ਮਾਰਿਆ ਸੀਗਾ, ਉਹਨੂੰ ਨਹੀਂ ਮਾਰਿਆ, ਉਹਦੇ ਵੱਜਾ ਨਹੀਂ ਕੁਛ। ਹਾਂਜੀ, ਹੁਣ ਇਹੀ ਚੀਜ਼ ਆ ਗਈ ਨਾ ਜੀ, ਕਈ ਵਾਰੀ ਸਰਕਟ ਕੋਰਟ ਤੁਸੀਂ ਕਹਿ ਲਓ ਕਿ ਉਹ ਕਹੂਗਾ ਕਿ ਨਹੀਂ, ਭਰਾਵਾਂ ਨੂੰ ਵੀ ਗੋਲੀ ਵੱਜੀ ਆ, ਇਹਨੂੰ ਵੀ ਹੌਕੀਆਂ ਪਈਆਂ, ਇਹਦੇ ਘਰਦਿਆਂ ਨੂੰ ਹੁਣ ਤੱਕ ਧਮਕੀਆਂ ਦਿੰਦੇ ਆ, ਇਸ ਵੇਸ ਤੇ ਇਹਦਾ ਕੇਸ ਅਪਰੂਵ ਕਰਨਾ ਚਾਹੀਦਾ ਜੀ। ਸੋ ਆਹ ਚੀਜ਼ ਦੇ ਉੱਤੇ ਸਾਰੀ ਬਹਿਸ ਹੈਗੀ ਆ ਕਿ ਜਿਹੜਾ ਸਰਕਟ ਕੋਰਟ ਹੈਗਾ ਉਹ ਕੇਸ ਇਸ ਹਾਲਾਤਾਂ ਦੇ ਵਿੱਚ ਅਪਰੂਵ ਕਰ ਸਕਦਾ ਕਿ ਨਹੀਂ ਕਰ ਸਕਦਾ। ਜਿਹੜਾ ਇਹ ਸੁਪਰੀਮ ਕੋਰਟ ਦਾ ਕੇਸ ਹੈਗਾ, ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਸਾਰੇ ਸਰਕਟ ਕੋਰਟਾਂ ਦੇ ਹੱਥ ਜਿਹੜੇ ਬੰਨ੍ਹਤੇ ਆ। ਉਹ ਕਹਿੰਦੇ ਆ ਕਿ ਜੋ ਜੱਜ ਨੇ ਫੈਸਲਾ ਦਿੱਤਾ ਤੁਹਾਨੂੰ ਉਹਦੇ ਨਾਲ ਹੀ ਐਗਰੀ ਕਰਨਾ ਪੈਣਾ। ਉਹਦੀ ਰੀਜ਼ਨਿੰਗ ਜਿਹੜੀ ਹੈਗੀ ਅੱਜ ਆਪਾਂ ਡਿਸਕਸ ਕਰਾਂਗੇ ਕਿਉਂ ਆ। ਜੇ ਤਾਂ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ ਲੈਣਾ ਕਿ ਨਹੀਂ, ਸਾਨੂੰ ਮੁੱਖ ਤੌਰ ਤੇ ਦੱਸੋਗੇ ਕੀ ਚੀਜ਼ ਹੋਈ ਆ। ਸੋ ਇਹ ਚੀਜ਼ ਹੋਈ ਹੈ ਕਿ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਸਰਕਟ ਕੋਰਟ ਦੇ ਹੱਥ ਬੰਨ੍ਹਤੇ। ਜਿੱਦਾਂ ਹੁਣ 9th ਸਰਕਟ ਸੀਗਾ, ਬੜੀ ਵਧੀਆ ਚੀਜ਼ ਸੀਗੀ, ਇੱਕ ਉੱਥੇ ਕਾਫੀ ਜਿੱਤਾਂ ਜਿਹੜੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੇ ਪਾਵਰਾਂ ਖੋਲੀਆਂ ਉਹਨਾਂ ਦੀਆਂ ਕਿ ਨਹੀਂ, ਤੁਹਾਨੂੰ ਜਿਹੜਾ ਸੀਗਾ ਜੱਜ ਦੇ ਨਾਲ, BIA ਦੇ ਨਾਲ ਜਿਹੜਾ ਐਗਰੀ ਕਰਨਾ ਪੈਣਾ। ਅਨਲੈਸ ਏਦਾਂ ਦੇ ਹਾਲਾਤ ਹੈਗੇ ਕਿ ਹਰੇਕ ਜੱਜ ਜਿਹੜਾ ਸੀਗਾ ਉਹਨੇ ਫੈਸਲਾ, ਜੇ ਤਾਂ ਉਹ ਇਹ ਜਿਹੜਾ ਸਟੈਂਡਰਡ ਹੈਗਾ ਕਿ ਕਿਹੜਾ ਸਟੈਂਡਰਡ ਸੁਪਰੀਮ ਕੋਰਟ ਨੇ ਜਿਹੜਾ ਚੂਜ਼ ਕੀਤਾ, ਇਸ ਚੀਜ਼ ਬਾਰੇ ਇਹ ਜਿਹੜਾ ਕੇਸ ਹੈਗਾ ਤੇ ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ। ਠੀਕ ਹੈ, ਸੋ ਹਾਂਜੀ ਜੀ, ਗੋ ਹੈਡ। ਜੇ ਤੁਸੀਂ ਇਹਦੇ ਵਿੱਚ ਹੋਰ ਐਡ ਕਰਨਾ ਜਾਂ ਮੈਂ ਇਸ ਦੇ ਬਾਬਤ ਮੈਂ ਫਿਰ ਤੁਹਾਨੂੰ ਕੁਐਸਚਨ ਜਿਹੜਾ ਉਹ ਥੋੜਾ ਜਿਹਾ ਜਿਹੜਾ ਪੁੱਛ ਲੈਂਦੇ ਆ ਵੀ। ਤੁਸੀਂ ਪੁੱਛੋ ਜੀ। ਹਾਂਜੀ, ਸੋ ਅਟਾਰਨੀ ਟਿਰਕੈਨਾ ਜੀ, ਹੁਣ ਜਿੱਦਾਂ ਤੁਸੀਂ ਦੱਸ ਰਹੇ ਵੀ ਸਟੈਂਡਰਡ ਕਾਫੀ ਹਾਈ ਕਰਤਾ, ਉਹ ਸਟੈਂਡਰਡ ਨੂੰ ਹੁਣ ਮੀਟ ਕਰਨਾ ਜਿਹੜਾ ਅਸਾਈਲੀ ਆ ਉਹਦੇ ਲਈ ਕਾਫੀ ਹਾਰਡ ਹੋਊਗਾ। ਪਾਸਟ ਪਰਸੀਕਿਊਸ਼ਨ ਕਿਵੇਂ ਆ, ਫਿਊਚਰ ਪਰਸੀਕਿਊਸ਼ਨ ਕੀ ਆ, ਇਹਦੇ ਇਰਦ ਗਿਰਦ ਸਾਰਾ ਘੁੰਮ ਰਿਹਾ। ਇਹ ਕੋਈ ਸ਼੍ਰੀਲੰਕਨ ਬੰਦੇ ਦਾ ਵੀ ਸੀਗਾ ਜਿਹਨੇ ਉਦੋਂ ਇੱਕ ਵਾਰੀ ਕਿਹਾ ਸੀਗਾ ਵੀ ਮੈਨੂੰ ਪਤਾ ਨਹੀਂ ਕਿੰਨੇ ਮੈਨੂੰ ਕੁੱਟ ਛੱਡਿਆ, ਉਹ ਵੀ ਵਿੱਚ ਨਾਲ ਆ ਜਾਂਦੀ ਹੈ ਚੀਜ਼। ਉਹ ਵੀ ਇੱਕ ਸੁਪਰੀਮ ਕੋਰਟ ਨੇ ਉਦੋਂ ਫੈਸਲਾ ਜਿਹੜਾ ਉਹ ਦਿੱਤਾ ਸੀਗਾ ਵੀ ਕਹਿੰਦੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ ਕਿੰਨੇ ਕੁੱਟਿਆ, ਤੇ ਉਹ ਵੀ ਇੱਕ ਐਂਗਲ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਆ ਜਾਂਦਾ ਆ। ਸੋ ਇਹਦੇ ਵਿੱਚ ਜਿਹੜਾ ਹੁਣ ਜਿਹੜੀ ਇੱਕ ਅਸਾਈਲਮ ਦੀ ਰਿਕੁਆਇਰਮੈਂਟ ਆ, ਇੱਕ ਲੀਗਲ ਫਰੇਮਵਰਕ ਆ, ਇਸ ਕੇਸ ਦੇ ਨਾਲ ਫਿਰ ਕਿਵੇਂ ਚੇਂਜ ਹੋਊਗਾ? ਜੀ ਬਿਲਕੁਲ, ਸੋ ਫਰੇਮਵਰਕ ਤੁਹਾਨੂੰ ਸਮਝਾਤਾ ਕਿ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਪਾਰਟਿਕੂਲਰ ਸੋਸ਼ਲ ਗਰੁੱਪ, ਇਹਦੇ ਬੇਸ ਤੇ ਨੁਕਸਾਨ ਹੋਣਾ ਚਾਹੀਦਾ। ਪਾਸਟ ਪਰਸੀਕਿਊਸ਼ਨ ਤੁਹਾਡੀ ਜੇ ਹਾਈ ਲੈਵਲ ਦੀ ਨਹੀਂ ਹੈਗੀ ਤਾਂ ਤੁਹਾਡੇ ਲਈ ਪ੍ਰੋਬਲਮਾਂ ਤੁਹਾਡੀਆਂ ਦੁੱਗਣੀਆਂ ਹੋ ਗਈਆਂ। ਜਿਹਦੀ ਪਾਸਟ ਪਰਸੀਕਿਊਸ਼ਨ ਜਿੱਤੇ ਡੂੰਗੀ ਸੱਟ ਜਿਹਦੇ ਲੱਗੀ ਹੈ, ਬੰਦੇ ਦੇ ਨਿਸ਼ਾਨ ਹੈਗੇ, ਪ੍ਰੂਫ ਹੈਗਾ, ਉਹ ਬੰਦੇ ਦਾ ਜਿਹੜਾ ਸੀਗਾ ਵੈਲ ਫਾਊਂਡਡ ਫੀਅਰ ਫਿਊਚਰ ਪ੍ਰੋਸੀਕਿਊਸ਼ਨ ਮੰਨਿਆ ਜਾਊਗਾ। ਬਾਕੀ ਜਿਹੜੇ ਹੈਗੇ ਉਹ ਜੱਜ ਤੇ ਡਿਪੈਂਡ ਕਰਦਾ ਕਿ ਉਹ ਕਿੱਦਾਂ ਉਹਨੂੰ ਕਨਕਲੂਡ ਕਰਦਾ। ਸੋ ਇਸ ਕੇਸ ਦੇ ਵਿੱਚ ਕੀ ਹੋਇਆ ਰਾਜਕਰਨ ਜੀ, ਕਿ ਜਿਹੜੀ ਇਹਦੀ ਪਰਿਵਾਰ ਸੀਗਾ, ਇਹਨਾਂ ਨੇ ਪਟੀਸ਼ਨ ਫॉर ਰਿਵਿਊ ਕਰਤੀ ਸਰਕਟ ਕੋਰਟ ਆਫ ਅਪੀਲਸ। ਫਸਟ ਸਰਕਟ 'ਚ ਇਹ ਕੇਸ ਜਿਹੜਾ ਸੀਗਾ ਚਲਾ ਗਿਆ। ਹੁਣ ਫਸਟ ਸਰਕਟ ਦੇ ਵਿੱਚ ਇਸ਼ੂ ਇਹ ਬਣਿਆ ਕਿ BIA ਨੇ ਜਿਹੜਾ ਸੀਗਾ ਫੈਸਲਾ, ਕੀ BIA ਨੇ ਜਿਹੜਾ ਫੈਸਲਾ ਦਿੱਤਾ ਉਹ ਐਵੀਡੈਂਸ ਦੇ ਨਾਲ ਬੈਕਡ ਅਪ ਸੀਗਾ ਕਿ ਨਹੀਂ ਸੀਗਾ। ਕਹਿਣ ਦਾ ਮਤਲਬ ਇਹ ਹੈ ਕਿ ਕੀ ਜਿਹੜਾ ਸਰਕਟ ਕੋਰਟ ਹੈਗਾ ਉਹ ਦੁਬਾਰਾ ਤੋਂ ਕੇਸ ਨੂੰ ਰੀਟਰਾਈ ਕਰ ਸਕਦਾ ਕਿ ਨਹੀਂ ਕਰ ਸਕਦਾ। ਓਕੇ, ਸੋ ਸਟੈਂਡਰਡ ਆਫ ਰਿਵਿਊ ਜਿਹੜਾ ਕੀ ਹੋਣਾ ਚਾਹੀਦਾ, ਇੱਕ ਚੀਜ਼ ਹੈਗੀ ਆ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ। ਇਸ ਚੀਜ਼ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ ਕਿ ਇਹ ਜਿਹੜਾ ਸਟੈਂਡਰਡ ਕੀ ਹੈਗਾ। ਹੁਣ ਜਿਹੜਾ ਸਬਸਟੈਂਸ਼ੀਅਲ ਜਿਹੜਾ ਸੁਪਰੀਮ ਕੋਰਟ ਹੁੰਦਾ ਨਾ, ਜਾਂ ਜਿਹੜਾ ਤੁਸੀਂ ਸ਼੍ਰੀਲੰਕਾ ਵਾਲਾ ਕੇਸ ਜਿਹੜਾ ਕਹਿ ਰਹੇ ਸੀਗੇ ਕਿ ਨਕਾਬ ਨਕੂਬ ਪਾਏ ਸੀਗੇ, ਉਹ ਹੋ ਗਈਆਂ ਕਹਾਣੀਆਂ। ਪਰ ਉਹਦੇ ਵਿੱਚੋਂ ਦੀ ਕੇਸ ਦੇ ਵਿੱਚੋਂ ਦੀ ਫੈਸਲਾ ਕੀ ਆਇਆ ਸੀਗਾ? ਫੈਸਲਾ ਉਹਦਾ ਅਲਟੀਮੇਟਲੀ ਇਹ ਸੀਗਾ ਕਿ ਤੁਸੀਂ ਜਿਹੜੇ ਬਾਹਰਲੇ ਡਿਸਟ੍ਰਿਕਟ ਕੋਰਟ ਹੈਗੇ ਉਹਦੇ ਵਿੱਚ ਜਾ ਕੇ ਅਪੀਲ ਨਹੀਂ ਕਰ ਸਕਦੇ। ਬੰਦਾ ਤੁਸੀਂ ਬਾਹਰ ਨਹੀਂ ਕਢਾ ਸਕਦੇ। ਇੱਕ ਵਾਰੀ ਤੁਹਾਡੇ ਬਿਆਨ ਜਿਹੜੇ ਫੇਲ ਕਰਤੇ, ਐਕਸਪੀਡਾਈਟਡ ਰਿਮੂਵਲ ਚ ਪਾਤਾ ਬੰਦੇ ਨੇ। ਮਤਲਬ ਤੁਹਾਨੂੰ ਜਿਹੜਾ ਅਪੀਲ ਦੀਆਂ ਆਪਸ਼ਨਾਂ ਤੁਹਾਡੀਆਂ ਉਹਨਾਂ ਨੇ ਲਿਮਿਟ ਕਰਤੀਆਂ। ਪਹਿਲਾਂ ਬੰਦਾ ਬਾਹਰੋਂ ਦੀ ਜਾ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਛਡਾ ਲਿਆਂਦਾ ਸੀ ਬੰਦੇ ਨੂੰ, ਉਹ ਚੀਜ਼ਾਂ ਉਹਨਾਂ ਨੇ ਰਿਸਟ੍ਰਿਕਟ ਕਰਤੀਆਂ ਸੀਗੀਆਂ ਉਹ ਵਾਲੇ ਕੇਸ ਦੇ ਵਿੱਚ। ਠੀਕ ਹੈ, ਇਹ ਵਾਲੇ ਕੇਸ ਦੇ ਵਿੱਚ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ, ਇਹਦੇ ਵਿੱਚ ਉਹਨਾਂ ਨੇ ਕੀ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਅਪਲਾਈ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਉਸ ਚੀਜ਼ ਤੇ ਸਿਰਫ ਇੱਕ ਉਸ ਚੀਜ਼ ਤੇ ਬਹਿਸ ਹੋ ਰਹੀ ਹੈ। ਹੁਣ ਗੱਲ ਸੁਣਨ ਨੂੰ ਬੜੀ ਸੌਖੀ ਜੀ ਲੱਗਦੀ ਹੈ, ਪਰ ਇਹਨਾਂ ਚੇਂਜਸ ਕੀ ਆਉਂਦੇ ਆ। ਹਾਂਜੀ, ਸੋ
ਜਿਹੜਾ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਹੈਗਾ, ਪਹਿਲੀ ਚੀਜ਼ ਤਾਂ ਹੈ ਕੀ ਹੈਗਾ, ਐਵੀਡੈਂਸ਼ੀਅਲੀ ਸਟੈਂਡਰਡ ਹੁੰਦੇ ਕੀ ਆ? ਇਹਦਾ ਸਿੰਪਲ ਪੰਜਾਬੀ ਦੇ ਵਿੱਚ ਮਤਲਬ ਇਹ ਹੈਗਾ ਕਿ ਜਿਹੜਾ ਪੈਲਟ ਕੋਰਟ ਹੁੰਦਾ, ਜਿਹੜਾ ਸਰਕਟ ਕੋਰਟ ਹੁੰਦੇ ਆ, ਉਹਦੇ ਕੋਲ ਕਿੰਨੀ ਪਾਵਰ ਹੈਗੀ ਆ ਕਿ ਉਹ ਜੱਜ ਦਾ ਜਿਹੜਾ ਫੈਸਲਾ ਬਦਲ ਸਕਦਾ ਕਿ ਨਹੀਂ ਬਦਲ ਸਕਦਾ। ਇਮੀਗ੍ਰੇਸ਼ਨ ਜੱਜ ਦਾ, ਇਮੀਗ੍ਰੇਸ਼ਨ ਜੱਜ ਦਾ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ, ਸਰਕਟ ਕੋਰਟ ਦਾ ਜਿਹੜਾ ਕਿੰਨੀ ਕੁ ਪਾਵਰ ਉਹਦੇ ਕੋਲ ਹੈਗੀ ਆ, ਕਿੰਨਾ ਕੁ ਉਹਦਾ ਰੋਲ ਹੋਣਾ ਚਾਹੀਦਾ। ਠੀਕ ਹੈ। ਹੁਣ ਸਾਰਿਆਂ ਨੂੰ ਦੱਸਦੇ ਜਾਈਏ ਕਿ ਜਿਹੜਾ ਸਰਕਟ ਕੋਰਟ ਹੈਗਾ ਉਹ ਕੱਲਾ ਇਮੀਗ੍ਰੇਸ਼ਨ ਦੇ ਕੇਸ ਨਹੀਂ ਦੇਖਦਾ, ਉਹ ਸਾਰੀ ਸਟੇਟ ਦਾ ਹਾਈਐਸਟ ਕੋਰਟ ਹੁੰਦਾ, ਉਹ ਕਈ ਸਟੇਟਾਂ ਦਾ ਐਕਚੁਅਲੀ ਹਾਈਐਸਟ ਕੋਰਟ ਹੁੰਦਾ, ਤੇ ਉਹਨਾਂ ਨੇ ਕਈ ਹੋਰ ਮਸਲੇ, ਉਹਨਾਂ ਦੇ ਤੁਸੀਂ ਵਾਟਰ ਰਾਈਟਸ ਲੈ ਲਓ, এনवायरमेंट ਲੈ ਲਓ, ਕਈ ਚੀਜ਼ਾਂ ਦੇ ਉੱਤੇ ਉਹਨਾਂ ਨੇ ਜਿਹੜੇ ਸਿਵਲ ਫੈਸਲੇ ਕ੍ਰਿਮੀਨਲ ਕਈ ਤਰ੍ਹਾਂ ਦੀਆਂ ਜਿਹੜੀਆਂ ਟੈਕਨੀਕਲ ਬਹੁਤ ਕੁਝ ਜਿਹੜਾ ਉਹਨਾਂ ਦੇ ਆਉਂਦਾ ਮੋਰੇ। ਇਹ ਕਹਿੰਦੇ ਆ ਕਿ ਜਿਹੜਾ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਹੈਗਾ, ਉਹਦਾ ਮਤਲਬ ਇਹ ਹੈਗਾ ਕਿ ਕੋਈ ਵੀ ਰੀਜ਼ਨੇਬਲ ਜੱਜ, ਕੋਈ ਵੀ ਦਾ ਮਤਲਬ ਹੈਗਾ ਕਿ ਜੇ 10 ਜੱਜ, 10 ਦੇ 10 ਜੱਜਾਂ ਚੋਂ ਕਿ ਇੱਕ ਜੱਜ ਵੀ ਇਹ ਫੈਸਲੇ ਤੇ ਪਹੁੰਚ ਸਕਦਾ ਸੀਗਾ ਜਿਹੜੇ ਫੈਸਲੇ ਦੀ ਆਪਾਂ ਗੱਲ ਕਰ ਰਹੇ ਹਾਂ। ਫॉर एग्जांपल ਇਸ ਕੇਸ ਦੇ ਵਿੱਚ ਐਲ ਸੈਲਵਾਡੋਰੀਅਨ ਜੱਜ ਨੇ ਇੱਕ ਫੈਸਲਾ ਦਿੱਤਾ, ਭਾਵੇਂ ਉਹ ਸਹੀ ਆ ਭਾਵੇਂ ਉਹ ਗਲਤ ਆ, ਇਹ ਮੈਟਰ ਨਹੀਂ ਕਰਦਾ, ਭਾਵੇਂ ਸਰਕਟ ਕੋਰਟ ਨੂੰ ਉਹ ਸਹੀ ਲੱਗੇ ਗਲਤ ਲੱਗੇ, ਉਹ ਨਹੀਂ ਸਰਕਟ ਕੋਰਟ ਨੇ ਦੇਖਣਾ। ਸਰਕਟ ਕੋਰਟ ਨੇ ਆਹ ਵੇਖਣਾ ਕਿ ਕੋਈ ਵੀ ਰੀਜ਼ਨੇਬਲ ਇਮੀਗ੍ਰੇਸ਼ਨ ਜੱਜ, ਜੇ ਮੰਨ ਲਓ ਕਿ 100 ਜੱਜ ਹੈਗੇ ਆ, ਕਿ 100 ਚੋਂ ਇੱਕ ਵੀ ਜੱਜ ਉਹਦੇ ਨਾਲ ਦਾ ਫੈਸਲਾ ਦੇ ਸਕਦਾ ਸੀਗਾ। ਜੇ ਉਹ ਫੈਸਲਾ ਦੇ ਸਕਦਾ ਸੀਗਾ ਤੇ ਸਰਕਟ ਕੋਰਟ ਨੂੰ ਉਹ ਜੱਜ ਨਾਲ ਐਗਰੀ ਕਰਨਾ ਪੈਣਾ। ਇਹਨੂੰ ਕਹਿੰਦੇ ਆ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ। ਇਹ ਬੜਾ ਔਖਾ ਸਟੈਂਡਰਡ ਹੈਗਾ, ਕਿਉਂਕਿ ਹੁਣ ਭਾਵੇਂ 9th ਸਰਕਟ ਨੂੰ ਵਧੀਆ ਲੱਗੇ ਭਾਵੇਂ ਮਾੜਾ ਲੱਗੇ, ਭਾਵੇਂ 9th ਸਰਕਟ ਕਵੇ ਇਹਦਾ ਕੇਸ ਅਪਰੂਵ ਹੋਣਾ ਚਾਹੀਦਾ, ਪਰ ਗੱਲ ਇਹ ਹੈਗੀ ਕਿ ਕੋਈ ਵੀ ਰੀਜ਼ਨੇਬਲ ਜੱਜ ਜੇ ਉਦਾਂ ਦਾ ਫੈਸਲਾ ਦੇ ਸਕਦਾ ਸੀਗਾ ਤਾਂ 9th ਸਰਕਟ ਨੂੰ ਵੀ ਉਹਨਾਂ ਐਗਰੀ ਕਰਨਾ ਪੈਣਾ, ਹਰੇਕ ਸਰਕਟ ਕੋਰਟ ਨੂੰ ਉਹਦੇ ਨਾਲ ਐਗਰੀ ਕਰਨਾ ਪੈਣਾ। ਇਹ ਸਟੈਂਡਰਡ ਕਿੱਦਾਂ ਮੀਟ ਹੁੰਦਾ? ਮਤਲਬ ਇਟਸ ਵੈਰੀ ਹਾਰਡ ਵੀ 100 ਜੱਜ ਕਿੱਥੋਂ ਲਿਆਉਣਾ, ਮਤਲਬ ਕਿੱਦਾਂ ਫਿਰ ਉਹ ਚੈੱਕ ਕਰਦੇ ਵੀ ਕਿੱਦਾਂ ਉਹ ਦੇ ਸਕਦੇ ਆ? ਸੋ ਜਿਹੜੇ ਸਰਕਟ ਕੋਰਟ ਦੇ ਉੱਤੇ ਜੱਜ ਬੈਠੇ ਆ, ਫਿਰ ਬੇਸਿਕਲੀ ਉਹਨਾਂ ਜੱਜਸ ਦੇ ਸ਼ੂਜ਼ ਦੇ ਵਿੱਚ ਜਾ ਕੇ ਦੇਖਦੇ ਵੀ ਅੱਛਾ ਜੇ ਮੈਨੂੰ ਇਹ ਪਤਾ ਲੱਗਦਾ ਜਾਂ ਇਹ ਮੇਰੇ ਸਾਹਮਣੇ ਹੁੰਦਾ ਤਾਂ ਮੈਂ ਕਿੱਦਾਂ ਫੈਸਲਾ ਲੈਂਦਾ, ਇਦਾਂ ਸੋਚਦੇ ਹੋਣਗੇ। ਇਹਦੇ ਵਿੱਚ ਇਦਾਂ ਕਿ ਜਦੋਂ ਮੰਨ ਲਓ ਆਪਾਂ 10 ਜਣੇ ਬੈਠੇ ਆ, ਮਤਲਬ ਇਹ ਨਹੀਂ ਕਿ ਉਹਨਾਂ ਨੇ 100 ਜੱਜ ਬੁਲਾਣੇ ਆ ਕੁਛ, ਮੰਨ ਲਓ ਆਪਾਂ 10 ਜਣੇ ਬੈਠੇ ਆ ਬਾਹਰ, ਕੋਈ ਚੀਜ਼ ਦੇ ਉੱਤੇ ਵਿਚਾਰ ਆਪਾਂ ਕਰ ਰਹੇ ਹਾਂ, ਕੋਈ ਵੀ ਮੁੱਦਾ ਹੋ ਸਕਦਾ। ਸੋ ਆਬਵੀਅਸਲੀ ਜੇ 10 ਜਣੇ ਬੈਠੇ ਆ ਤਾਂ 10 ਚੋਂ ਸਾਰਿਆਂ ਦੇ ਵਿਚਾਰ ਇੱਕ ਦੂਜੇ ਨਾਲ ਰਲਦੇ ਨਹੀਂ ਹੋਣਗੇ, ਇੱਕ ਅੱਧਾ ਬੰਦਾ ਤਾਂ ਡਿਫਰ ਕਰੂਗਾ ਜੀ। ਉਹ ਕੀ ਕਹਿ ਰਹੇ ਆ ਕਿ ਜੇ ਮੰਨ ਲਓ ਜੱਜ ਨੇ ਇੱਕ ਫੈਸਲਾ ਦੇ ਦਿੱਤਾ, ਉਹ ਫੈਸਲੇ ਨਾਲ ਜਾਂ ਤਾਂ ਕੋਈ ਵੀ ਐਗਰੀ ਨਹੀਂ ਕਰਦਾ, ਫਿਰ ਸਰਕਟ ਕੋਰਟ ਉਹਨੂੰ ਰਿਵਰਸ ਕਰ ਸਕਦਾ, ਪਰ ਜੇ ਇੱਕ ਵੀ ਜਣਾ ਉਹਨਾਂ ਐਗਰੀ ਕਰਦਾ ਹੋਊਗਾ ਜਾਂ ਕਰ ਸਕਦਾ ਹੈਗਾ, ਤਾਂ ਫਿਰ ਉਹ ਜੱਜ ਦਾ ਫੈਸਲਾ ਸਰਕਟ ਕੋਰਟ ਰਿਵਰਸ ਨਹੀਂ ਕਰ ਸਕਦੀ। ਇਹਨੂੰ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਕਹਿੰਦੇ ਆ। ਠੀਕ ਹੈ ਜੀ। ਏਦਾਂ ਬੜਾ ਮੁਸ਼ਕਿਲ ਹੈਗਾ 10 ਚੋਂ, ਮਤਲਬ ਕਿ ਇੱਕ ਨਾ ਇੱਕ ਨੇ ਤਾਂ ਐਗਰੀ ਕਰ ਹੀ ਜਾਣਾ ਨਾ ਜੱਜ ਨਾਲ ਕਿ ਇਹ ਸਹੀ ਕਹਿ ਰਹੇ। ਹਾਂਜੀ, ਇੱਕ ਤੋਂ ਜ਼ਿਆਦਾ ਨੇ ਐਕਚੁਅਲੀ ਐਗਰੀ ਕਰ ਜਾਣਾ ਅੱਜ ਦੇ ਪੋਲੀਟੀਕਲ ਕਲਾਈਮੇਟ। ਸੋ ਕਹਿਣ ਦਾ ਮਤਲਬ ਆ ਕਿ ਨੀਅਰਲੀ ਇਹਨਾਂ ਨੇ ਇੰਪੋਸੀਬਲ ਹੀ ਜਿਹੜਾ ਕਰਤਾ। ਹੁਣ ਹਾਂ ਇਹ ਆ ਕਿ ਜੇ ਬੰਦੇ ਦੀ ਲੱਤ ਹੀ ਤੋੜਤੀ, ਬੰਦਾ ਲੰਗੜਾ ਹੀ ਕਰਤਾ, ਇੱਕ ਲੱਤ ਮਿਸਿੰਗ ਹੀ ਹੋ ਗਈ, ਉਹਨੂੰ ਜੱਜ ਕਵੇ ਕਿ ਮੈਂ ਇਹ ਪਾਸਟ ਪਰਸੀਕਿਊਸ਼ਨ ਨਹੀਂ ਮੰਨਦਾ, ਉਹ ਚੀਜ਼ ਫਿਰ ਜਿਹੜੀ ਇੱਕ ਰੀਜ਼ਨੇਬਲ ਜੱਜ ਐਗਰੀ ਨਹੀਂ ਕਰੂਗਾ ਨਾ। ਹੁਣ ਜਿਹੜੇ ਹਾਕੀ ਸਟਿੱਕਾਂ ਵਾਲੀਆਂ ਕੁੱਟਮਾਰ ਪਈ ਆ, ਜੱਜ ਕਹੂਗਾ ਕਿ ਨਹੀਂ ਇਹ ਐਡੇ ਲੈਵਲ ਤੇ ਨਹੀਂ ਗਈ ਕਿ ਸੱਟ ਗੰਭੀਰ ਹੋਵੇ, ਉਹਦੇ ਨਾਲ ਕੋਈ ਨਾ ਕੋਈ ਜੱਜ ਐਗਰੀ ਕਰ ਜੂਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਕਰਕੇ ਜਿਹੜੀ ਚੀਜ਼ ਸੀਗੀ, ਉਹ ਕਹਿੰਦੇ ਆ ਕਿ ਸਰਕਟ ਕੋਰਟ ਤੋਂ ਉਹਨਾਂ ਨੇ ਪਾਵਰ ਖੋਲੀ, ਉਹ ਕਹਿੰਦੇ ਤੁਸੀਂ ਜਿਹੜਾ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਜਿਹੜਾ ਉਹ ਲਗਾਣਾ। ਠੀਕ ਹੈ ਜੀ। ਇਹ ਹੁਣ ਸਾਰੀ ਚੀਜ਼ ਕਿੱਦਾਂ ਆਉਂਦੀ ਹੈ? ਜਿਹੜੀ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦੇ ਵਿੱਚ ਉਹ ਕੀ ਕਹਿੰਦੇ ਆ ਕਿ ਜਿਹੜੀ ਐਡਮਿਨਿਸਟ੍ਰੇਟਿਵ ਫਾਈਂਡਿੰਗ ਆਫ ਫੈਕਟ ਕੀ ਹੁੰਦੇ ਆ ਕਿ ਜਿਹੜੀ ਤੁਹਾਡੀ ਸਟੋਰੀ ਕੀ ਹੈਗੀ ਆ, ਮਤਲਬ ਉਹ ਕਹਿੰਦੇ ਕਿ ਜਿਹੜੀ ਸਟੋਰੀ ਆ ਉਹ ਸਿਰਫ ਜੱਜ ਸੁਣਦਾ, ਉਹ ਤੁਹਾਡੀ ਗਵਾਹੀ ਲੈਂਦਾ, ਉਹ ਵਿਟਨੈਸਾਂ ਦੀ ਗਵਾਹੀ ਲੈਂਦਾ। ਜੱਜ ਕੋਲ ਸਭ ਤੋਂ ਜ਼ਿਆਦਾ ਪਾਵਰ ਹੁੰਦੀ ਹੈ ਕਿ ਜੱਜ ਦਾ ਕੋਰਟ ਰੂਮਾਂ ਦੇ ਵਿੱਚ ਇਹੀ ਕੰਮ ਚੱਲਦਾ, ਕਿਉਂਕਿ ਜਿਹੜੇ ਅਪੀਲ ਆ ਉਹਦੇ ਵਿੱਚ ਤਾਂ ਤੁਸੀਂ ਔਨ ਪੇਪਰ ਜਿਹੜੀ ਆਪਣੀ ਆਰਗੂਮੈਂਟ ਕਰਦੇ ਆ। ਹਾਂਜੀ। ਸੋ ਇੱਕ ਹੁੰਦੀ ਆ ਲੀਗਲ ਫਾਈਂਡਿੰਗ, ਲਾਅ ਦੀ ਫਾਈਂਡਿੰਗ, ਜੱਜ ਨੇ ਕਿਤੇ ਲਾਅ ਤਾਂ ਨਹੀਂ ਗਲਤ ਅਪਲਾਈ ਕਰਤਾ, ਉਹਨੂੰ ਸਰਕਟ ਕੋਰਟ ਜਾਂ BIA ਹੋਰ ਹਿਸਾਬ ਨਾਲ ਦੇਖਦੇ ਆ। ਪਰ ਜਿਹੜੀਆਂ ਫੈਕਚੁਅਲ ਫਾਈਂਡਿੰਗਸ ਹੈਗੀਆਂ ਕਿ ਤੁਹਾਡੀ ਜਿਹੜੀ ਕਹਾਣੀ ਕੀ ਆ, ਤੁਸੀਂ ਕੀ ਕਹਿ ਰਹੇ ਆ, ਸੱਚ ਕਹਿ ਰਹੇ ਆ, ਝੂਠ ਕਹਿ ਰਹੇ ਆ, ਉਹ ਜੱਜ ਦੇ ਕੋਲ ਜ਼ਿਆਦਾ ਪਾਵਰ ਹੁੰਦੀ ਆ। ਤੇ ਇਹਦੇ ਵਿੱਚ ਜਿਹੜਾ ਸੀਗਾ ਬਾਰ ਹੁਣ ਬੜੀ ਜ਼ਿਆਦਾ ਹਾਈ ਸੈੱਟ ਹੋ ਗਈ ਕਿ ਜੇ ਜੱਜ ਨੇ ਇਹ ਕਨਕਲੂਜਨ ਕੱਢਿਆ ਕਿ ਬੰਦੇ ਦੀ ਪਾਸਟ ਪਰਸੀਕਿਊਸ਼ਨ ਨਹੀਂ ਸੀਗੀ ਜਾਂ ਬੰਦੇ ਨਾਲ ਉਸ ਲੈਵਲ ਦਾ ਧੱਕਾ ਨਹੀਂ ਹੋਇਆ ਸੀਗਾ, ਉਹ BIA ਨੂੰ ਤੇ ਸਰਕਟ ਕੋਰਟ ਨੂੰ ਜੱਜ ਦੇ ਨਾਲ ਅਗਰੀ ਕਰਨਾ ਪੈਣਾ। ਮਤਲਬ ਕਿ ਹੁਣ ਜਦੋਂ ਜੱਜ ਨੇ ਥੱਲੇ ਤੁਹਾਡਾ ਫੈਸਲਾ ਲਿਖਤਾ ਤਾਂ ਉਹਨੂੰ ਉੱਤੇ ਜਾ ਕੇ ਰਿਵਰਸ ਕਰਨਾ ਬੜਾ ਔਖਾ ਜਿਹੜਾ ਹੋ ਜਾਣਾ। ਇਹਦੇ ਵਿੱਚ ਹਾਂਜੀ, ਹੁਣ ਇਹ ਸਟੈਂਡਰਡ ਕਿਉਂ ਐਗਜ਼ਿਸਟ ਕਰਦੇ ਹੈਗੇ? ਇਹ ਸਟੈਂਡਰਡ ਤਾਂ ਕਰਕੇ ਐਗਜ਼ਿਸਟ ਕਰਦੇ ਆ ਕਿ
ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੀ ਮੇਨ ਰਿਸਪੌਂਸਿਬਿਲਿਟੀ ਹੈਗੀ ਆ ਕਿ ਗਵਾਹੀ ਸੁਣਨੀ, ਬੰਦੇ ਨੂੰ ਹਾਂਜੀ। ਵੇਖਣਾ, ਐਵੀਡੈਂਸ ਜਿਹੜਾ ਸੀਗਾ ਸਾਰਾ ਰਿਵਿਊ ਕਰਨਾ, ਕਿਹੜਾ ਆਉਣਾ ਚਾਹੀਦਾ ਕਿਹੜਾ ਨਹੀਂ ਆਉਣਾ ਚਾਹੀਦਾ, ਉਹ ਜੱਜ ਨੇ ਫੈਸਲਾ ਜਿਹੜਾ ਲੈਣਾ ਹੁੰਦਾ। ਜਿਹੜੇ BIA ਤੇ ਸਰਕਿਟ ਕੋਰਟ ਆ ਉਹਨਾਂ ਦੇ ਵਿੱਚ ਕਦੀ ਬੰਦੇ ਦੀ ਗਵਾਹੀ ਨਹੀਂ ਜਿਹੜੀ ਪੈਂਦੀ ਹੁੰਦੀ, ਤੇ ਉਹ ਕਦੀ ਬੰਦੇ ਨੂੰ ਲਾਈਵ ਜਿਹੜਾ ਨਹੀਂ ਦੇਖਦੇ। ਉਹਦਾ ਵਕੀਲ ਜ਼ਰੂਰ ਆਰਗੂਮੈਂਟ ਵਗੈਰਾ ਕਰ ਸਕਦਾ ਹੁੰਦਾ, ਪਰ ਜਿਹੜਾ ਜੱਜ ਹੁੰਦਾ ਉਹੀ ਸਾਰਾ ਕੁਝ ਵੇਖਦਾ। ਠੀਕ ਹੈ। ਉਹ ਕੀ ਕਹਿੰਦੇ ਆ ਕਿ ਜਿਹੜਾ ਅਪੈਲਟ ਕੋਰਟ ਹੈਗਾ, ਜਿਹੜੇ ਸਰਕਿਟ ਕੋਰਟ ਜਿਹੜੇ ਹੈਗੇ ਆ, ਉਹ ਦੁਬਾਰਾ ਤੋਂ ਐਵੀਡੈਂਸ ਨੂੰ ਐਗਜ਼ਾਮਿਨ ਨਹੀਂ ਕਰ ਸਕਦੇ, ਦੁਬਾਰਾ ਤੋਂ ਉਹ ਕ੍ਰੈਡੀਬਿਲਿਟੀ ਬਾਰੇ ਡਿਸੀਜਨ ਨਹੀਂ ਕਰ ਸਕਦੇ, ਤੇ ਆਪਣੀ ਜਿਹੜੀ ਜਜਮੈਂਟ ਆ ਉਹ ਨਹੀਂ ਕਰ ਸਕਦੇ ਹੈਗੇ। ਉਹਨਾਂ ਨੂੰ ਜਿਹੜਾ ਥੱਲੇ ਜੱਜ ਸੀਗਾ ਲੋਅਰ ਲੈਵਲ ਤੇ, ਉਹਨਾਂ ਦੇ ਨਾਲ ਐਗਰੀ ਕਰਨਾ ਪਊਗਾ। ਇਹਨੂੰ ਥੋੜੀ ਹੋਰ ਕਲੈਰਿਟੀ ਨਾਲ ਦੱਸਣਾ ਹੋਵੇ ਤਾਂ ਆਪਾਂ 2-3 ਡਿਫਰੈਂਟ ਜਿਹੜੇ ਸਟੈਂਡਰਡ ਆਫ ਲਾਅ ਹੈਗੇ ਉਹਦੀ ਆਪਾਂ ਗੱਲ ਕਰ ਸਕਦੇ ਹਾਂ। ਇੱਕ ਹੈਗਾ ਡੀ ਨੋਵੋ ਰਿਵਿਊ। ਤੁਸੀਂ ਕਈ ਵਾਰੀ ਆਪਣੇ ਡਿਸੀਜਨ ਦੇ ਵਿੱਚ ਦੇਖਿਆ ਹੋਣਾ BIA ਦਾ, ਜਿਹੜੇ ਕੇਸ ਜਿੱਤਦੇ ਆ ਲੋਕੀ ਜੀ। ਡੀ ਨੋਵੋ ਸਟੈਂਡਰਡ ਕੀ ਹੈਗਾ ਕਿ ਜਿਹੜਾ ਅਪੈਲਟ ਕੋਰਟ ਹੈਗਾ ਉਹ ਕੀ ਉਹ ਉਸ ਚੀਜ਼ ਤੇ ਫੈਸਲਾ ਕਰ ਸਕਦਾ ਕਿ ਨਹੀਂ ਕਰ ਸਕਦਾ। ਮਤਲਬ ਕਿ ਡੀ ਨੋਵੋ ਦਾ ਮਤਲਬ ਇੱਕ ਨਵੇਂ ਸਿਰੇ ਤੋਂ ਉਹ ਰਿਵਿਊ ਨੂੰ ਕਰੇ। ਜਿਹੜੇ ਲੀਗਲ ਕੁਐਸਚਨ ਵਗੈਰਾ ਹੁੰਦੇ ਆ ਉਹਦੇ ਵਿੱਚ ਜਿਹੜਾ ਅਪੈਲਟ ਕੋਰਟ ਹੈਗਾ, ਸਰਕਿਟ ਕੋਰਟ ਹੈਗਾ, ਉਹ ਡੀ ਨੋਵੋ ਸਟੈਂਡਰਡ ਜਿਹੜਾ ਫੋਲੋ ਕਰਦੇ ਆ। ਇਹਦੇ ਵਿੱਚ ਉਹਨਾਂ ਨੂੰ ਜਿਹੜੇ ਲੋਅਰ ਕੋਰਟ ਹੈਗੇ ਉਹਨੂੰ ਕੋਈ ਵੀ ਡੈਫਰੈਂਸ ਦੇਣ ਦੀ ਲੋੜ ਨਹੀਂ ਹੈਗੀ। ਡੈਫਰੈਂਸ ਕੀ ਹੁੰਦਾ? ਸੋ ਇਹ ਆਪਾਂ ਹੁਣ ਅੱਗੇ ਟਰਮਸ ਕਈ ਵਾਰੀ ਸੁਣਨੀਆਂ ਅਗਲੇ 3 ਸਾਲਾਂ ਦੇ ਵਿੱਚ, ਤੁਹਾਡੇ ਕੇਸਾਂ ਨਾਲ ਵੀ ਇਹਨੇ ਸੰਬੰਧ ਰੱਖਣਾ ਹੈਗਾ। ਡੈਫਰੈਂਸ ਦਾ ਮਤਲਬ ਹੁੰਦਾ ਕਿ ਜਿਹੜਾ ਉਤਲੀ ਅਦਾਲਤ ਹੈਗੀ, ਜਿਹੜੇ ਕੋਰਟ ਹੈਗੇ ਆ, ਕਿ ਉਹ ਜਿਹੜਾ ਹੇਠਲੀ ਅਦਾਲਤ ਹੈਗੀ, ਜੱਜ ਹੈਗਾ, ਉਹਨੂੰ ਡੈਫਰੈਂਸ ਦਿੰਦੇ ਆ ਕਿ ਨਹੀਂ ਦਿੰਦੇ ਆ। ਮਤਲਬ ਕਿ ਉਹਦਾ ਜੋ ਵੀ ਫੈਸਲਾ ਸੀਗਾ ਉਹਨੂੰ ਕਬੂਲ ਕਰਦੇ ਆ ਕਿ ਨਹੀਂ ਕਰਦੇ ਆ, ਉਸ ਚੀਜ਼ ਨੂੰ ਆਪਾਂ ਡੈਫਰੈਂਸ ਕਹਿੰਦੇ ਆ। ਠੀਕ ਹੈ। ਜਿਹੜਾ ਡੀ ਨੋਵੋ ਸਟੈਂਡਰਡ ਹੋ ਗਿਆ ਕਿ ਜਿਹਦੇ ਵਿੱਚ ਲੀਗਲ ਮੁੱਦੇ ਜਿਹੜੇ ਕੋਰਟ ਦੇ ਮੁਰੇ ਹੈਗੇ ਆ, ਅਪੈਲਟ ਕੋਰਟ ਦੇ ਮੁਰੇ ਹੈਗੇ ਆ, ਸਰਕਿਟ ਕੋਰਟ ਦੇ ਮੁਰੇ ਹੈਗੇ ਆ, ਉਹ ਜਦੋਂ ਡੀ ਨੋਵੋ ਰਿਵਿਊ ਫੋਲੋ ਕਰਦਾ ਤਾਂ ਉਹਨੂੰ ਜੱਜ ਦੀ ਥਰਡੀ ਗੱਲ ਕੋਈ ਵੀ ਮੰਨਣ ਦੀ ਲੋੜ ਨਹੀਂ ਹੈਗੀ, ਉਹ ਨਵੇਂ ਸਿਰੇ ਤੋਂ ਕਰ ਸਕਦੇ ਆ। ਓਕੇ। ਇੱਕ ਹੋ ਗਿਆ ਕਲੀਅਰ ਐਰਰ ਸਟੈਂਡਰਡ। ਕਲੀਅਰ ਐਰਰ ਦੇ ਵਿੱਚ ਕੀ ਹੈਗਾ ਕਿ ਜਿਹੜਾ ਲੋਅਰ ਕੋਰਟ ਹੈਗਾ ਉਹਨੇ ਕੋਈ ਨਾ ਕੋਈ ਗਲਤੀ ਕਰਤੀ, ਕੋਈ ਚੀਜ਼ ਮਿਸ ਕਰਤੀ, ਕੁਛ ਜੱਜ ਨੇ ਮੰਨ ਲਓ ਕਿ ਲੱਤ ਟੁੱਟੀ ਸੀ, ਉਹਦੇ ਬਾਰੇ ਡਿਸਕਸ਼ਨ ਨਹੀਂ ਕੀਤੀ। ਇਹਦੇ ਵਿੱਚ ਉਹ ਕਹਿੰਦੇ ਆ ਕਿ ਕਲੀਅਰ ਐਰਰ ਸਟੈਂਡਰਡ ਦੇ ਥੱਲੇ ਤੁਸੀਂ ਕਰਨਾ ਹੈਗਾ ਮੋਡਰੇਟ ਡੈਫਰੈਂਸ। ਮਤਲਬ ਕਿ ਜ਼ਰੂਰੀ ਨਹੀਂ ਕਿ ਤੁਸੀਂ ਇਮੀਗ੍ਰੇਸ਼ਨ ਜੱਜ ਦੀ ਪੂਰੀ ਗੱਲ ਮੰਨਣੀ ਆ, ਤੁਸੀਂ ਉਹਦੀਆਂ ਕਈ ਗੱਲਾਂ ਮੰਨ ਸਕਦੇ ਆ, ਕਈ ਗੱਲਾਂ ਨਹੀਂ ਵੀ ਮੰਨ ਸਕਦੇ। ਠੀਕ ਹੈ। ਜਿਹੜਾ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਹੈਗਾ, ਜਿਹਦੀ ਆਪਾਂ ਹੁਣ ਗੱਲ ਕਰ ਰਹੇ ਆ, ਉਹਦੇ ਵਿੱਚ ਉਹ ਕਹਿੰਦੇ ਆ ਕਿ ਤੁਸੀਂ ਹਾਈ ਡੈਫਰੈਂਸ ਜਿਹੜੀ ਦੇਣੀ ਹੈ, ਕਿ ਤੁਸੀਂ ਇਮੀਗ੍ਰੇਸ਼ਨ ਜੱਜ ਦੀ ਗੱਲ ਮੰਨਣੀ ਆ। ਹੁਣ ਗੱਲ ਇਹ ਆ ਜਾਂਦੀ ਸੀ ਕਿ ਡੀ ਨੋਵੋ ਸਟੈਂਡਰਡ ਲੱਗਣਾ, ਕਲੀਅਰ ਐਰਰ ਸਟੈਂਡਰਡ ਲੱਗਣਾ, ਤੇ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਲੱਗਣਾ। ਕਿਹੜਾ ਸਟੈਂਡਰਡ ਲੱਗਣਾ ਚਾਹੀਦਾ, ਉਹਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਛਿੜੀ ਸੀਗੀ। ਮੰਨ ਲਓ ਕਿ ਜੇ ਸੁਪਰੀਮ ਕੋਰਟ ਕਹਿ ਦਿੰਦਾ ਕਿ ਡੀ ਨੋਵੋ ਸਟੈਂਡਰਡ ਲੱਗਣਾ, ਸਾਰਿਆਂ ਦੀ ਲਾਟਰੀ ਲੱਗ ਜਾਣੀ ਸੀਗੀ। ਸਰਕਿਟ ਕੋਰਟ ਨੇ ਫਿਰ ਦੁਬਾਰਾ ਤੋਂ ਚੀਜ਼ ਜਿਹੜੀ ਸੁਣਨੀ ਸੀਗੀ। ਠੀਕ ਹੈ। ਜਿਹੜੀ ਸਭ ਤੋਂ ਸਟ੍ਰਿਕਟ ਚੀਜ਼ ਹੋ ਸਕਦੀ ਸੀਗੀ ਕਿ ਨਹੀਂ, ਸਰਕਿਟ ਕੋਰਟ ਨੂੰ ਜੱਜ ਦੀ ਗੱਲ ਮੰਨਣੀ ਪੈਣੀ ਹੈ, ਜੱਜ ਨੂੰ ਡੈਫਰੈਂਸ ਦੇਣਾ ਪੈਣਾ। ਉਹ ਸਭ ਤੋਂ ਔਖਾ ਸਟੈਂਡਰਡ ਹੈਗਾ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਜਿਹੜਾ ਲੱਗਣਾ ਚਾਹੀਦਾ। ਸੁਪਰੀਮ ਕੋਰਟ ਦੇ ਕੋਲ ਪਹਿਲੀ ਗੱਲ ਇਹ ਕੇਸ ਕਿਉਂ ਗਿਆ? ਸੁਪਰੀਮ ਕੋਰਟ ਕੋ ਕੇਸ ਸਿਰਫ ਤੇ ਸਿਰਫ ਇਸ ਕਰਕੇ ਗਿਆ ਕਿਉਂਕਿ ਸਰਕਿਟ ਸਪਲਿਟ ਸੀਗਾ। 9th ਸਰਕਿਟ ਕੁਝ ਹੋਰ ਕਹੀ ਜਾਂਦਾ ਕਿ ਲੋਕਾਂ ਦੀ ਹੈਲਪ ਕਰਨੀ ਆ, 10th ਸਰਕਿਟ ਕਹੀ ਜਾਂਦਾ ਲੋਕਾਂ ਨੂੰ ਟੰਗਣਾ ਵਾ। ਠੀਕ ਹੈ। ਸੋ ਸਰਕਿਟ ਟੂ ਸਰਕਿਟ ਜਿਹੜੀਆਂ ਚੀਜ਼ਾਂ ਸੀਗੀਆਂ ਡਿਫਰੈਂਟ ਸੀਗੀਆਂ। ਆਪਾਂ ਕਈ ਵਾਰੀ ਵੀ ਆ ਕੇ ਇੱਥੇ ਗਿਆ ਕਿ ਜਿਹੜਾ ਟੈਕਸਸ ਚ ਕੇਸ ਨਹੀਂ ਪਾਸ ਹੁੰਦਾ, ਕਈ ਵਾਰੀ ਉਹ ਕੈਲੀਫੋਰਨੀਆ ਚ ਪਾਸ ਹੋ ਸਕਦਾ, ਕਿਉਂਕਿ 9th ਸਰਕਿਟ ਬੜਾ ਲਿਬਰਲ ਆ, ਬੜਾ ਖੁੱਲਾ। ਇਹ ਕਈ ਵਾਰੀ ਹਮਲੇ ਧਮਕੀਆਂ ਸਾਰਿਆਂ ਨੂੰ ਮਿਲਾ ਕੇ ਵੀ ਕੇਸ ਜਿਹੜਾ ਪਾਸ ਕਰ ਦਿੰਦੇ ਆ। ਪਾਸਟ ਪਰਸੀਕਿਊਸ਼ਨ ਨਾ ਵੀ ਹੋਵੇ, ਜੱਜ ਨੂੰ ਕਹਿ ਦਿੰਦੇ ਆ, ਮੰਨ ਜਾਂਦੇ ਆ ਉਹ ਪਾਸਟ ਪਰਸੀਕਿਊਸ਼ਨ ਨੂੰ। ਹਾਂਜੀ। ਸੋ ਸਰਕਿਟ ਸਪਲਿਟ ਹੋ ਗਿਆ। ਜਦੋਂ ਸਰਕਿਟ ਸਪਲਿਟ ਹੋ ਗਿਆ ਤੇ ਇਹ ਜਿਹੜਾ ਮੁੱਦਾ ਸੁਪਰੀਮ ਕੋਰਟ ਕੋ ਜਾਣਾ ਸੀਗਾ, ਕਿਉਂਕਿ ਅਨਇਕੁਅਲ ਜਿਹੜੇ ਰਿਜ਼ਲਟ ਆਣੇ ਸ਼ੁਰੂ ਹੋ ਗਏ ਨੇਸ਼ਨ ਵਾਈਡ। ਸੁਪਰੀਮ ਕੋਰਟ ਦੇ ਮੂਹਰੇ ਹੁਣ ਮੁੱਦਾ ਕੀ ਆਇਆ? ਹੁਣ ਇਹਦੇ ਭਰਾਵਾਂ ਦੀ ਮੌਤ ਹੋਈ ਸੀਗੀ। ਮੁੱਦਾ ਹੁਣ ਇਹ ਆ ਗਿਆ ਕਿ ਜਿਹੜੇ ਸਰਕਿਟ ਕੋਰਟ ਦੇ ਕੋਲ ਇਹ ਜਿਹੜਾ ਕੇਸ ਸੀਗਾ, ਕੀ ਇਹ ਫੈਕਚੁਅਲ ਡਿਟਰਮੀਨੇਸ਼ਨ ਹੋਣਾ ਚਾਹੀਦਾ? ਮਤਲਬ ਕਿ ਇਹ ਫੈਕਟ ਬੇਸਡ ਇਨਕੁਆਇਰੀ ਹੈਗੀ ਆ ਕਿ ਬੰਦੇ ਨਾਲ ਇਦਾਂ ਹੋਇਆ ਸੀਗਾ ਕਿ ਨਹੀਂ ਹੋਇਆ ਸੀਗਾ, ਪਾਸਟ ਪਰਸੀਕਿਊਸ਼ਨ ਹੋਈ ਸੀਗੀ ਕਿ ਨਹੀਂ ਹੋਈ ਸੀਗੀ, ਕਿ ਇਹ ਇੱਕ ਲੀਗਲ ਕੁਐਸਚਨ ਹੈਗਾ ਕਿ ਜੋ ਉਹਦੇ ਨਾਲ ਹੋਇਆ ਉਹ ਜੱਜ ਨੇ ਸਹੀ ਫੈਸਲਾ ਦਿੱਤਾ ਜਾਂ ਗਲਤ ਫੈਸਲਾ ਦਿੱਤਾ। ਸੋ ਇਹ ਚੀਜ਼ ਆ ਗਈ ਕਿ ਇਹ ਇੱਕ ਫੈਕਚੁਅਲ ਡਿਟਰਮੀਨੇਸ਼ਨ ਹੋਣਾ ਚਾਹੀਦਾ, ਕਿ ਇਹ ਇੱਕ ਲੀਗਲ ਕੁਐਸਚਨ ਹੋਣਾ ਚਾਹੀਦਾ। ਇਹ ਮੈਟਰ ਕਿਉਂ ਕਰਦਾ? ਕਿਉਂਕਿ ਜੇ ਸੁਪਰੀਮ ਕੋਰਟ ਕਹਿ ਦਿੰਦਾ ਕਿ ਨਹੀਂ ਇਹ ਇੱਕ ਲੀਗਲ ਕੁਐਸਚਨ ਹੈਗਾ, ਕਿ ਹੋਕੀਆਂ ਦੀਆਂ ਸਟਿੱਕਾਂ ਦੀਆਂ ਸੱਟਾਂ ਸੁੱਟਾਂ ਸਾਰੀਆਂ ਧਮਕੀਆਂ ਜਿਹੜੀਆਂ ਮਿਲੀਆਂ ਇੱਕ ਲੀਗਲ ਕੁਐਸਚਨ ਹੋਇਆ, ਤੇ ਫਿਰ ਉੱਤੇ ਡੀ ਨੋਵੋ ਸਟੈਂਡਰਡ ਲੱਗਦਾ। ਮਤਲਬ ਕਿ ਜਿਹੜਾ ਅਪੈਲਟ ਕੋਰਟ ਹੈਗਾ, BIA ਸਰਕਿਟ ਕੋਰਟ ਹੈਗੀ ਆ, ਉਹਨੂੰ ਨਵੇਂ ਸਿਰਿਓਂ ਉਹ ਵੇਖ ਸਕਦੀ ਆ, ਕਲਾਇੰਟਾਂ ਦੀ ਸਾਰਿਆਂ ਦੀ ਜਿੱਤ ਹੋ ਜਾਣੀ ਹੈ। ਪਰ ਜੇ ਉਹ ਕਹਿੰਦੇ ਆ ਕਿ ਇੱਕ ਫੈਕਚੁਅਲ ਕੁਐਸਚਨ ਹੈਗਾ, ਜਿੱਦਾਂ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਦੱਸਿਆ ਕਿ ਸਿਰਫ ਇੱਕ ਜੱਜ ਹੈਗਾ ਉਹ ਗਵਾਹੀ ਲੈ ਸਕਦਾ,
ਜੇ ਹੁਣ ਇਹ ਇੱਕ ਫੈਕਚੁਅਲ ਕੁਐਸਚਨ ਹੈਗਾ ਤਾਂ ਫਿਰ ਜਿਹੜੀ ਇਮੀਗ੍ਰੇਸ਼ਨ ਜੱਜ ਦੇ ਫੈਸਲੇ ਨੂੰ ਡੈਫਰੈਂਸ ਜਿਹੜੀ ਦਿੱਤੀ ਜਾਊਗੀ। ਸੋ ਸੁਪਰੀਮ ਕੋਰਟ ਮੋਰੇ ਹੁਣ ਪਹਿਲਾ ਸਵਾਲ ਤਾਂ ਇਹ ਖੜਾ ਹੋ ਗਿਆ ਕਿ ਆਪਸ਼ਨ ਏ ਚੂਜ਼ ਹੋਣੀ ਚਾਹੀਦੀ ਹੈ ਕਿ ਆਪਸ਼ਨ ਬੀ, ਕਿ ਇਹ ਫੈਕਚੁਅਲ ਕੁਐਸਚਨ ਹੈਗਾ ਕਿ ਲੀਗਲ ਕੁਐਸਚਨ ਹੈਗਾ। ਸਾਡੀਆਂ ਵੀ ਜਦੋਂ ਅਪੀਲਾਂ ਜਿਹੜੀਆਂ ਉੱਤੇ ਜਾਂਦੀਆਂ, ਸਾਡੀ ਸਾਰੀ ਫਾਈਟ ਇਹਦੇ ਵਿੱਚ ਹੀ ਹੁੰਦੀ ਸੀਗੀ। ਬਾਹਰ ਬੰਦਾ ਜੋ ਮਰਜ਼ੀ ਕਹੀ ਜਾਵੇ, ਠੀਕ ਆ, ਕੋਰਟ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਜਿਹੜੀ ਲੀਗਲ ਲੈਵਲ ਤੇ ਫਾਈਟ ਹੁੰਦੀ ਸੀਗੀ, ਸਟੈਂਡਰਡ ਆਫ ਪ੍ਰੈਕਟਿਸ ਦੇ ਉੱਤੇ ਫਾਈਟ ਜਿਹੜੀ ਹੁੰਦੀ ਸੀਗੀ, ਕਿਹੜਾ ਸਟੈਂਡਰਡ ਹੋਣਾ ਚਾਹੀਦਾ। ਕਈ ਮਾਮਲਿਆਂ ਦੇ ਵਿੱਚ ਜਿਹੜਾ ਡੂ ਪ੍ਰੋਸੈਸ ਵਗੈਰਾ ਆਪਾਂ ਆਰਗੂ ਜਿਹੜਾ ਕੀਤਾ, ਸਰਕਟ ਕੋਰਟ ਤੱਕ ਜਿਹੜੀ ਚੀਜ਼ਾਂ ਗਈਆਂ, ਉਹ ਸਿਰਫ ਤੇ ਸਿਰਫ ਇਹ ਜਿਹੜੀ ਟੈਕਨੀਕੈਲਿਟੀ ਕਰਕੇ ਜਿਹੜਾ ਆਰਗੂ ਕੀਤਾ। ਭਾਵੇਂ ਜਿਹੜਾ ਸੀਗਾ ਉਹ ਕੇਸ ਆਪਾਂ ਜਿਹੜਾ ਜਿੱਤੇ ਵੀ ਸੀਗੇ 2395, ਮੈਨੂੰ ਨਹੀਂ ਲੱਗਦਾ ਕਿ ਕਲਾਇੰਟ ਨੂੰ ਖੁਦ ਨੂੰ ਪਤਾ ਵੀ ਹੋਣਾਗਾ ਕੀ ਜਿਹੜੀ ਲੀਗਲ ਟੈਕਨੀਕੈਲਿਟੀ ਕੀ ਹੋਈਆਂ। ਕਹਾਣੀ ਸਾਰਿਆਂ ਨੂੰ ਪਤਾ ਹੁੰਦੀ ਆ ਕਿ ਆਰਕੇ ਫੈਕਟ ਪੈਟਰਨ ਤੁਹਾਡੇ ਮੂਹਰੇ ਆ ਕੇ ਥੋੜੀ ਸੌਖੀ ਕਰਕੇ ਜਿਹੜੀ ਦੱਸੀਦੀ ਆ। ਜੀ ਜੀ ਜੀ। ਇਹ ਜਿਹੜੇ ਹੁਣ ਕਾਨੂੰਨ ਦੇ ਜਿਹੜੇ ਵਲਵਲੇਵੇਂ ਜਿਹੜੇ ਹੁੰਦੇ ਆ, ਠੀਕ ਆ, ਕਨਸਟੀਟਿਊਸ਼ਨ ਕੀ ਕਹਿੰਦੀ ਆ, ਇਹ ਬੇਸਿਕਲੀ ਇੱਕ ਕੋਰਟ ਦੇ ਵਿੱਚ ਇੱਕ ਵਕੀਲ ਦਾ ਜਿਹੜਾ ਰੋਲ ਹੈਗਾ ਕਿ ਉਹ ਸਹੀ ਮਾਣਿਆਂ ਦੇ ਵਿੱਚ ਅਪੀਲ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਇਹਦੇ ਵਿੱਚ ਬੜਾ ਇੱਕ ਕਾਮਨ ਜਿਹੜਾ ਹੈਗਾ ਕਿ ਨਹੀਂ ਯਾਰ ਉਹ 2000 ਚ ਕਰ ਦਿੰਦਾ, ਉਹ 3000 ਚ ਕਰ ਦਿੰਦਾ, ਤੁਸੀਂ ਇਦਾਂ ਕਿਉਂ ਚਾਰਜ ਕਰਦੇ ਆ। ਸੋ ਡਿਪੈਂਡ ਕਰਦਾ ਕਿ ਅਪੀਲ ਨੂੰ ਤੁਸੀਂ ਕਿਹੜੇ ਲੈਵਲ ਤੇ ਲੈ ਕੇ ਜਾਣਾ। ਆਪਾਂ ਇਹਦੀ ਕਿਹੜੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨੀ ਹੈ। ਜੀ ਜੀ ਜੀ। ਕਈ ਜਿਹੜੇ ਵਕੀਲ ਹੈਗੇ ਆ ਉਹ ਇਨ ਹਾਊਸ, ਠੀਕ ਆ, ਕਈ ਜਿਹੜੇ ਵਕੀਲ ਹੈਗੇ ਆ ਉਹ ਇਨ ਹਾਊਸ ਅਪੀਲਾਂ ਨਹੀਂ ਕਰਦੇ। ਉਹ ਜਦੋਂ ਤੁਸੀਂ ਉਹਨਾਂ ਨੂੰ ਕੇਸ ਦਿੰਦੇ ਆ, ਉਹ ਫੜ ਕੇ ਤੁਹਾਡੇ ਆਪਣਾ ਕਮਿਸ਼ਨ ਕੱਟ ਕੇ ਅੱਗੋਂ ਬਾਹਰ ਜਿਹੜੇ ਉੱਥੋਂ ਦੀ ਡਰਾਫਟ ਕਰਾ ਕੇ ਫਾਈਲ ਕਰ ਦਿੰਦੇ ਆ, ਮਤਲਬ ਆਊਟਸੋਰਸ ਕਰ ਦਿੰਦੇ ਕੰਮ। ਇੱਲ ਦਾ ਕੁੱਕੜ ਨਹੀਂ ਆਉਂਦਾ ਹੈਗਾ, ਇਹ ਮੈਂ ਮੂੰਹ ਤੇ ਕਹਿੰਦਾ ਹੈ ਕਿ ਨਹੀਂ ਆਉਂਦਾ ਉਹਨਾਂ ਨੂੰ। ਕਿਉਂ? ਕਿਉਂਕਿ ਉਹ ਸਿਰਫ ਜਿਹੜੀ ਕਹਾਣੀ ਕੀ ਆ, ਕੋਰਟ ਦੇ ਵਿੱਚ ਕੀ ਆ, ਉੱਥੇ ਤੱਕ ਸੀਮਿਤ ਆ। ਲੋਕਾਂ ਨੂੰ ਸ਼ੋਅ ਦੇ ਥਰੂ ਇਹ ਗੱਲ ਪਤਾ ਲੱਗਣ ਵੀ ਲੱਗ ਪਈ ਸੀਗੀ। ਤੋ ਜਿਹੜਾ ਸਾਡਾ ਆਫਿਸ ਹੈਗਾ, ਪਹਿਲੀ ਗੱਲ ਤਾਂ ਇਹਦੇ ਵਿੱਚ ਇਨ ਹਾਊਸ ਜਿਹੜਾ ਕੰਮ ਹੁੰਦਾ, ਸਾਡੇ ਖੁਦ ਦੇ ਵਕੀਲ ਹੈ, ਕੋਈ ਏਦਾਂ ਨਹੀਂ ਕਿ ਕਿਸੇ ਨੂੰ ਦੇ ਦਿੱਤਾ, ਥਰਡ ਪਾਰਟੀ ਨੂੰ ਜਿਹੜਾ ਦੇ ਦਿੱਤਾ। ਕਈ ਲੋਕਾਂ ਦੀਆਂ ਜਿਹੜੀਆਂ ਅਪੀਲਾਂ ਪੜ੍ਹੀ ਦੀਆਂ ਵਾਪਸ ਜਦੋਂ ਆਉਂਦਾ ਕਿ ਕੇਸ ਫੇਲ ਹੋ ਗਿਆ ਸਰਕਟ ਕੋਰਟ ਤੇ ਵਾਪਸ ਆਉਂਦਾ, ਉਹ ਢਾਂਚਾ ਨਹੀਂ ਜਿੱਦਾਂ ਹੁੰਦਾ ਕਿ ਪਤਾ ਨਹੀਂ, ਮਤਲਬ ਕਿ ਮੁੱਦੇ ਮੱਦੇ ਤਾਂ ਦੂਰ ਦੀ ਗੱਲ ਆ, ਵਕੀਲ ਨੂੰ ਖੁਦ ਹੀ ਨਹੀਂ ਪਤਾ ਲੱਗਦਾ ਕਿ ਮੁੱਦਾ ਹੈ ਕੀ ਆ, ਪੇਸ਼ ਕੀ ਕਰਨਾ। ਉਹ ਸਿਰਫ ਤੇ ਸਿਰਫ ਅਪੀਲਾਂ ਤਾਂ ਕਰਕੇ ਫੜਦੇ ਆ ਕਿ ਅਪੀਲਾਂ ਉਹਨਾਂ ਨੇ ਫੜ ਲਈਆਂ ਕਿ ਯਾਰ ਲੋਕੀ ਇਹ ਨਾ ਕਹਿਣ ਕਿ ਇਹ ਬੰਦਾ ਅਪੀਲਾਂ ਨਹੀਂ ਕਰਦਾ, ਪਰ ਸਾਰੇ ਵਕੀਲ ਜਿਹੜੇ ਹੈਗੇ ਆ ਉਹ ਅਪੀਲਾਂ ਨਹੀਂ ਕਰ ਸਕਦੇ ਹੈਗੇ। ਸੋ ਇਹ ਚੀਜ਼ ਨੂੰ ਤੁਸੀਂ ਜਿਹੜਾ ਸਮਝੋ। ਉਹ ਕਈ ਵਾਰੀ ਕੀ ਹੁੰਦਾ ਕਿ ਬੰਦਾ ਕਹਿੰਦਾ ਇਧਰੋਂ ਕੇਸ ਫੇਲ ਹੋ ਗਿਆ, ਮੈਂ ਉਧਰ ਟਪੂਸੀ ਮਾਰ ਲੈਣੀ, ਮੈਂ ਉਧਰ ਟਪੂਸੀ ਮਾਰ ਲੈਣੀ। ਜਿਹੜਾ ਕੋਈ ਟਪੂਸੀ ਮਾਰੀ ਹੁੰਦੀ, ਕਈ ਵਾਰੀ ਮੈਂ ਕਿਹਾ ਠੀਕ ਆ, ਗੁੱਡ ਲੱਕ, ਮੈਂ ਕਿਹਾ ਚੱਲੂ, BIA ਤੋਂ ਬਾਅਦ ਚ ਪਤਾ ਲੱਗਣਾ। ਉਹ BIA ਤੋਂ ਬਾਅਦ ਚ ਡਿਨਾਈ ਕਰਾ ਕੇ ਆਂਦੇ, ਸਰਕਟ ਕੋਰਟ ਤੇ ਜਾਂਦੇ, ਸਰਕਟ ਕੋਰਟ ਕਹਿੰਦੀ ਕਿ ਤੇਰੇ ਵਕੀਲ ਨੇ BIA ਚ ਮੁੱਦੇ ਨਹੀਂ ਪੂਰੇ ਸਹੀ ਤਰ੍ਹਾਂ ਰੇਜ਼ ਕੀਤੇ। ਹੁਣ ਮੁੱਦੇ ਉਹ ਕਿੱਦਾਂ ਰੇਜ਼ ਕਰੂਗਾ? ਮੁੱਦੇ ਪਤਾ ਹੀ ਨਹੀਂ ਲੱਗਣੇ ਕਿ ਮੁੱਦੇ ਹੈ ਕੀ ਹੈ। ਜੀ ਜੀ, ਠੀਕ ਹੈ। ਸੋ ਇਮੀਗ੍ਰੇਸ਼ਨ ਹੁਣ ਇਹਦੇ ਵਿੱਚ ਇਹ ਨਹੀਂ ਮੈਟਰ ਕੀਤਾ ਕਿ ਬੰਦੇ ਦੀ ਕਹਾਣੀ ਕੀ ਆ, ਉਹਦੇ ਭਰਾਵਾਂ ਨਾਲ ਕੀ ਹੋਇਆ ਕੀ ਨਹੀਂ ਹੋਇਆ। ਭਾਵੇਂ ਉਹ ਬੈਕਗ੍ਰਾਉਂਡ ਦੇ ਵਿੱਚ ਜ਼ਰੂਰ ਹੈਗਾ, ਤੁਹਾਨੂੰ ਖਬਰ ਸੁਣਾਉਣ ਨੂੰ ਜ਼ਰੂਰ ਕਹਾਣੀ ਆਪਾਂ ਇੱਕ ਸੁਣਾਈ ਹੈ ਕਿ ਇਹਨੂੰ ਹਿਟਮੈਨ ਨੇ ਚੇਜ਼ ਕੀਤਾ, ਏਦਾਂ ਕੀਤਾ। ਪਰ ਜਿਹੜਾ ਸੁਪਰੀਮ ਕੋਰਟ ਦੇ ਕੋਲ ਜਿਹੜਾ ਕੁਐਸਚਨ ਗਿਆ, ਉਹ ਸਿਰਫ ਇੱਕ ਆਹ ਕੁਐਸਚਨ ਗਿਆ ਕਿ ਇਹ ਫੈਕਚੁਅਲ ਡਿਟਰਮੀਨੇਸ਼ਨ ਹੋਣਾ ਚਾਹੀਦਾ ਕਿ ਇੱਕ ਲੀਗਲ ਕੁਐਸਚਨ ਹੋਣਾ ਚਾਹੀਦਾ। ਸਿਰਫ ਇੰਨੀ ਚੀਜ਼ ਦੀ ਜਿਹੜੀ ਬਹਿਸ ਸੀਗੀ, ਇਹ ਸੁਪਰੀਮ ਕੋਰਟ ਦੇ ਮੂਹਰੇ ਮੁੱਦਾ ਆ ਗਿਆ। ਸੁਪਰੀਮ ਕੋਰਟ ਹੁਣ ਕੀ ਕਹਿੰਦਾ ਕਿ ਜਿਹੜਾ ਕੋਰਟ ਦੇ ਵਿੱਚ ਇਸ਼ੂ ਫਰੇਮਿੰਗ ਹੁੰਦੀ ਹੈ, ਇਸ਼ੂ ਕਿੱਦਾਂ ਫਰੇਮ ਹੋਏ ਕਿ ਜਦੋਂ ਆਪਾਂ ਅਸਾਈਲਮ ਦੇ ਡਿਸੀਜਨ ਜਦੋਂ ਆਪਾਂ ਰਿਵਿਊ ਕਰਦੇ ਹਾਂ, ਹਾਇਰ ਕੋਰਟ ਉਹਨੂੰ ਰਿਵਿਊ ਕਰਦਾ ਕਿਹੜਾ ਸਟੈਂਡਰਡ ਸਾਨੂੰ ਲੱਗਣਾ ਚਾਹੀਦਾ ਹੈ, ਕਿਹੜਾ ਸਟੈਂਡਰਡ ਨਹੀਂ ਲੱਗਣਾ ਚਾਹੀਦਾ, ਕਿ ਇਹਨੂੰ ਸਰਕਟ ਕੋਰਟ ਇੰਡੀਪੈਂਡੈਂਟਲੀ ਡਿਸਾਈਡ ਕਰ ਸਕਦਾ ਜਾਂ ਨਹੀਂ ਕਰ ਸਕਦਾ। ਇਹਦੇ ਵਿੱਚ ਜਸਟਿਸ ਜੈਕਸਨ ਦਾ, ਕਿਤਾਂਜੀ ਬਰਾਊਨ ਜੈਕਸਨ ਦਾ ਓਪੀਨੀਅਨ ਜਿਹੜਾ ਸੀਗਾ, ਯੂਨੈਨਿਮਸ ਓਪੀਨੀਅਨ ਦਿੱਤਾ ਸੁਪਰੀਮ ਕੋਰਟ ਨੇ। ਸਾਰੇ ਲਿਬਰਲ ਯੂਨੈਨਿਮਸ ਓਪੀਨੀਅਨ 9:0 ਦੀ ਰੇਸ਼ੋ ਦੇ ਨਾਲ, ਮਤਲਬ ਕਿ ਸੁਪਰੀਮ ਕੋਰਟ 100% ਐਗਰੀ ਕੀਤਾ। ਇੱਕ ਵੀ ਜੱਜ ਨੇ ਇਦਾਂ ਨਹੀਂ, ਸਰਬਸੰਮਤੀ ਨਾਲ ਦਿੱਤਾ। ਕੋਈ ਏਦਾਂ ਨਹੀਂ ਹੈਗਾ ਕਿ ਕੋਈ ਧੱਕੇਸ਼ਾਹੀ ਹੋਈ ਜਾਂ ਕੋਈ ਗਲਤ ਡਿਸੀਜਨ ਦਿੱਤਾ ਜਾਂ ਕੋਈ ਡਿਸੈਂਟਿੰਗ ਓਪੀਨੀਅਨ ਆ ਗਿਆ। ਸਾਰੇ ਜੱਜ ਜਿਹੜੇ ਕਹਿੰਦੇ ਆ ਕਿ ਜਿਹੜੇ ਫੈਡਰਲ ਕੋਰਟ ਹੈਗੇ ਉਹਨਾਂ ਨੇ ਸਬਸਟੈਂਸ਼ੀਅਲ ਐਵੀਡੈਂਸ ਸਟੈਂਡਰਡ ਹੀ ਅਪਲਾਈ ਕਰਨਾ, ਕਿਉਂਕਿ ਨਹੀਂ ਤਾਂ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੀ ਕੋਈ ਜ਼ਿੰਮੇਵਾਰੀ ਰਹਿੰਦੀ ਨਹੀਂ। ਉਹ ਜਿਹੜਾ ਤੁਸੀਂ ਉਹਨੂੰ ਰੋਲ ਦਿੱਤਾ ਸਾਰਾ ਖਤਮ ਹੋ ਜਾਊਗਾ। ਸਰਕਟ ਕੋਰਟ ਕਿਸੇ ਵੀ ਤਰੀਕੇ ਨਾਲ ਜਿਹੜਾ ਫਿਰ ਉਹਨੂੰ ਤੋੜ ਮਰੋੜ ਕਰ ਸਕਦਾ ਜੀ। ਇਮੀਗ੍ਰੇਸ਼ਨ ਜੱਜਾਂ ਦੀ ਜਿਹੜੀ ਗੱਲਬਾਤ ਸੀਗੀ, ਜਿਹੜਾ BIA ਨੇ ਫੈਸਲਾ ਦਿੱਤਾ, ਉਹਨੂੰ ਤੁਸੀਂ ਮੰਨਣਾ ਅਨਲੈਸ ਤੁਸੀਂ ਇਹ ਸ਼ੋਅ ਕਰ ਪਾਓ ਕਿ ਜੱਜ ਬਿਲਕੁਲ ਹੀ ਗਲਤ ਸੀਗਾ। ਕੋਈ ਵੀ ਹੋਰ ਜੱਜ ਇਹਨਾਂ ਐਗਰੀ ਨਹੀਂ ਕਰੂਗਾ। ਇਹ ਬੜਾ ਇੱਕ ਡਿਫਿਕਲਟ ਸਟੈਂਡਰਡ ਜਿਹੜਾ ਸੀਗਾ ਸੈੱਟ ਹੋ ਗਿਆ। ਇਹਨੂੰ ਹੁਣ ਜੇ ਆਪਾਂ ਬ੍ਰੇਕ ਡਾਊਨ ਕਰਨਾ ਹੋਵੇ, ਇਹ ਜਿਹੜਾ ਸਟੈਂਡਰਡ ਆਫ ਰਿਵਿਊ ਹੈਗਾ, ਇਹ ਅਪੈਲਟ ਕੋਰਟ ਨੂੰ ਬੇਸਿਕਲੀ ਇੱਕ ਹਦਾਇਤ ਦਿੰਦਾ ਕਿ ਤੁਸੀਂ ਕਿੰਨੀ ਸੁਣਵਾਈ ਕਰ ਸਕਦੇ ਆ ਤੇ ਕਿੰਨੀ ਸੁਣਵਾਈ ਤੁਸੀਂ ਨਹੀਂ ਕਰ ਸਕਦੇ, ਤੁਹਾਡਾ ਪਾਵਰ ਕੀ ਹੋਣਾ। ਇਹਨੂੰ ਹੁਣ ਜੇ ਆਪਾਂ ਇੱਕ ਉਦਾਹਰਨ ਵਜੋਂ ਲਈਏ ਤਾਂ ਆਪਾਂ ਇੱਕ ਦੇਖੀਏ ਕਿ ਇੱਕ ਟੀਚਰ ਜਿਹੜਾ ਹੈਗਾ ਇੱਕ ਸਟੂਡੈਂਟ ਦੇ ਪ੍ਰੋਜੈਕਟ ਨੂੰ ਇੱਕ ਗ੍ਰੇਡ ਦਿੰਦਾ ਜੀ। ਉਹ ਟੀਚਰ ਨੇ ਆਪਣੀ ਜਜਮੈਂਟ ਕਰਕੇ ਜਿਹੜਾ ਗ੍ਰੇਡ ਦਿੱਤਾ ਕਿ ਇਹਦਾ A ਗ੍ਰੇਡ ਆਣਾ ਜਾਂ ਇਹਦਾ B ਗ੍ਰੇਡ ਆਣਾ।
ਹੁਣ ਜੇ ਜਵਾਕ ਜਿਹੜਾ ਸੀਗਾ ਉਹ ਟੀਚਰ ਨਾਲ ਐਗਰੀ ਨਹੀਂ ਕੀਤਾ, ਉਹ ਕਹਿੰਦਾ ਨਹੀਂ ਮੇਰਾ ਬੀ ਨਹੀਂ, ਮੈਨੂੰ ਤਾਂ ਧੱਕਾ ਹੋਇਆ, ਮੈਂ ਤਾਂ A ਗ੍ਰੇਡ ਆਉਣਾ ਚਾਹੀਦਾ, ਉਹ ਉਤਲੇ ਬੋਰਡ ਦੇ ਕੋਲ ਜਾਊਗਾ, ਸਾਰਾ ਕੁਝ ਜਾਊਗਾ। ਹੁਣ ਗੱਲ ਇਹ ਹੈਗੀ ਕਿ ਕੀ ਜਿਹੜਾ ਬੋਰਡ ਹੈਗਾ ਉਹ ਇਹ ਵਾਲੀ ਲਿਖਤ ਬੜੀ ਚ ਪੈ ਸਕਦਾ ਕਿ ਇਹਦਾ ਹਾਇਰ ਗ੍ਰੇਡ ਆਉਣਾ ਚਾਹੀਦਾ ਸੀਗਾ, ਕਿ ਉਹ ਦੁਬਾਰਾ ਤੋਂ ਉਹਦਾ ਪੇਪਰ ਰੀਚੈਕ ਕਰ ਸਕਦਾ ਹੈਗਾ, ਉਹਨੂੰ A ਗ੍ਰੇਡ ਦੇ ਸਕਦਾ, ਕਿ ਜਾਂ ਫਿਰ ਉਹ ਇਹ ਕਹੂਗਾ ਕਿ ਨਹੀਂ ਤੇਰਾ ਟੀਚਰ ਨੇ ਆਲਰੇਡੀ ਗ੍ਰੇਡਿੰਗ ਕਰਤੀ ਆ, ਹੋਰ ਵੀ ਕਈ ਟੀਚਰ ਹੋ ਸਕਦੇ ਉਹ ਸੇਮ ਲੈਵਲ ਦੀ ਗ੍ਰੇਡਿੰਗ ਕਰ ਸਕਦੇ ਆ, ਤੇ ਕਿਉਂਕਿ ਇਹ ਟੀਚਰ ਕੋਈ ਅਲੱਗ ਨਹੀਂ ਹੈਗਾ, ਇੱਕ ਨਾ ਇੱਕ ਘੱਟੋ ਘੱਟ ਟੀਚਰ ਇਦਾਂ ਦਾ ਹੋਰ ਹੈਗਾ ਜਿਹੜਾ ਕਿ ਇਹ ਵਾਲੇ ਟੀਚਰ ਦੇ ਨਾਲ ਐਗਰੀ ਕਰਦਾ ਹੋਊਗਾ, ਤਾਂ ਕਰਕੇ ਆਪਾਂ ਤੇਰੀ ਰੀਗ੍ਰੇਡਿੰਗ ਨਹੀਂ ਕਰ ਸਕਦੇ, ਆਪਾਂ ਸਿੱਧੇ ਟੀਚਰ ਦੇ ਨਾਲ ਹੀ ਐਗਰੀ ਕਰਨਾ, ਆਪਾਂ ਤੇਰੇ ਗ੍ਰੇਡ ਚੇਂਜ ਨਹੀਂ ਕਰ ਸਕਦੇ। ਸੋ ਆਹ ਡਿਫਰੈਂਸ ਜਿਹੜਾ ਆ, ਜੇ ਤਾਂ ਉਤਲੀ ਅਦਾਲਤ ਦੇ ਕੋਲ ਰੀਗ੍ਰੇਡ ਕਰਨ ਦੀ ਆਪਸ਼ਨ ਹੁੰਦੀ ਤੁਹਾਨੂੰ ਸਾਰਿਆਂ ਨੂੰ ਫਾਇਦਾ ਹੋਣਾ ਸੀਗਾ, ਪਰ ਉਹਨਾਂ ਨੇ ਉਹ ਦਰਵਾਜ਼ਾ ਕਲੋਜ਼ ਕਰਤਾ। ਉਹ ਕਹਿੰਦੇ ਇਹਨਾਂ ਲਿਟੀਗੇਸ਼ਨ ਬਹੁਤ ਜ਼ਿਆਦਾ ਵੱਧਦੀ ਆ, ਇਮੀਗ੍ਰੇਸ਼ਨ ਦਾ ਬੈਕਲੌਗ ਬਹੁਤ ਜ਼ਿਆਦਾ ਹੈਗਾ, ਜਿੱਦਾਂ ਜੱਜ ਥੱਲੇ ਡਿਸਾਈਡ ਕਰ ਰਿਹਾ ਉਦਾਂ ਹੀ ਜਿਹੜੀ ਉੱਪਰ ਜਿਹੜੀ ਚੀਜ਼ ਜਾਊਗੀ। ਸੋ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰਹੇਗਾ ਜਿੱਦਾਂ ਉਹਨਾਂ ਨੇ ਕਰਤਾ ਮਤਲਬ ਜੀ। ਤੇ ਇਮੀਗ੍ਰੇਸ਼ਨ ਜੱਜ ਜਿਹੜੇ ਤੁਹਾਨੂੰ ਪਤਾ, ਮਿਲਟਰੀ ਜੱਜ ਵੀ ਜਿਹੜੇ ਆ ਗਏ, ਕਈਆਂ ਨੇ ਤਾਂ ਤੁਸੀਂ ਡੰਡੇ ਸੋਟੀਆਂ ਵਾਲਾ ਦੱਸਣਾ, ਉਹਨੇ ਕਹਿਣਾ ਲੈ ਇਹ ਤਾਂ ਸਧਾਰਨ ਜੀ ਗੱਲ ਲੱਗ ਰਹੀ, ਮੈਨੂੰ ਨਹੀਂ ਲੱਗਦਾ ਕਿ ਇਹ ਲੈਵਲ ਦਾ ਹਾਰ ਪੈਂਦਾ ਜ਼ਿਆਦਾ। ਜਿਹੜਾ ਮਿਲਟਰੀ ਵਾਲਾ ਬੰਦਾ, ਟਫ ਬੰਦਾ, ਉਹ ਕਈ ਵਾਰੀ ਉਦਾਂ ਹੀ ਨਹੀਂ ਮੰਨਦਾ, ਉਹਨੇ ਸਿੰਪਲ ਜਿਹੜੇ ਸੀਗੇ ਤੁਹਾਡੇ ਟੱਕ ਵੀ ਜਿਹੜੇ ਲੱਗੇ ਆ ਉੱਤੇ ਵੀ ਨਹੀਂ ਭਾਵੇਂ ਉਹ ਮੰਨੇ। ਤੇ ਇਹ ਜਿਹੜਾ ਹੁਣ ਫੈਸਲਾ ਇਹ ਹੋਇਆ ਕਿ ਤੁਸੀਂ ਜੱਜ ਦੀ ਜਿਹੜੀ ਜੋ ਵੀ ਜੱਜ ਨੇ ਫੈਸਲਾ ਦਿੱਤਾ ਉਹਦੇ ਨਾਲ ਜਿਹੜਾ ਅਗਰੀ ਕਰਨਾ। ਸੋ ਇਹਦੇ ਨਾਲ ਜਿਹੜਾ ਸੀਗਾ ਆਪਣਾ ਸਰਕਿਟ ਕੋਰਟ ਵਾਲੀ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਵਿੰਡੋ ਜਿਹੜੀ ਸੀਗੀ, ਜਿੱਥੇ ਸਾਨੂੰ ਬੜੀ ਜ਼ਿਆਦਾ ਉਮੀਦ ਹੁੰਦੀ ਸੀ 9th ਸਰਕਿਟ ਤੇ ਹੁਣ ਜਿਹੜੇ ਜਿੰਨੇ ਵੀ ਥੱਲੇ ਕੇਸ ਜਿਹੜੇ ਸੀਗੇ, ਕਾਫੀ ਉਮੀਦ ਸੀਗੀ ਕਿ ਆਪਾਂ ਸਰਕਿਟ ਕੋਰਟ 'ਚ ਲੈ ਕੇ ਜਾਵਾਂਗੇ, ਉੱਥੇ ਜਾ ਕੇ ਰਿਵਰਸ ਹੋ ਜੂਗੇ, ਤੇ ਉਹਨਾਂ ਨੇ 9th ਸਰਕਿਟ ਦੇ ਇੱਕ ਤਰ੍ਹਾਂ ਹੱਥ ਬੰਨ੍ਹਤੇ। ਸੁਪਰੀਮ ਕੋਰਟ ਤੋਂ ਬਿਯੋਂਡ ਨਹੀਂ ਕਿਸੇ 9th ਸਰਕਿਟ ਦੇ ਜੱਜ ਨੇ ਜਾਣਾ, ਕਿਉਂਕਿ ਸਹੀ ਗੱਲ ਆ, ਉਹ ਵੀ ਜਦੋਂ ਸੁਪਰੀਮ ਕੋਰਟ ਨੇ ਦੁਬਾਰਾ ਚਿੱਠੀ 'ਚ ਲਿਖੀ ਕਿ ਇਹ ਤੁਸੀਂ ਸਾਡੀ ਗੱਲਬਾਤ ਨਹੀਂ ਮੰਨ ਰਹੇ ਜੱਜ ਦੀ, ਉਹਨਾਂ ਦੀ ਆਪਣੀ ਪੋਜੀਸ਼ਨ ਜਿਹੜੀ ਡੇਂਜਰ ਦੇ ਵਿੱਚ ਆ ਜਾਊਗੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ਸਾਰੀ ਫਾਈਟ ਜਿਹੜੀ ਹੈਗੀ ਨਾ ਹੁਣ ਖਲੜੀਆਂ ਅਦਾਲਤਾਂ ਦੇ ਵਿੱਚ ਆ ਗਈ ਆ, ਕਿ ਤੁਹਾਡੇ ਫੈਕਟਸ ਕੀ ਨੇ, ਤੁਹਾਡੇ ਸਰੀਰ ਤੇ ਟੱਕ ਸੱਟਾਂ ਨਿਸ਼ਾਨ ਜਿਹੜੇ ਲੱਗੇ ਆ, ਕਿ ਤੁਹਾਡੀ ਸਿੰਪਲ ਹਾਕੀ ਸਟਿੱਕਾਂ ਨਾਲ ਬੀਟਿੰਗ ਜਿਹੜੀ ਹੋਈ ਆ, ਉਹ ਸਾਰੀਆਂ ਚੀਜ਼ਾਂ ਤੇ ਜਿਹੜਾ ਡਿਪੈਂਡ ਇਹ ਚੀਜ਼ ਜਿਹੜੀ ਕਰਦੀ ਆ। ਇਹਨੂੰ ਹੁਣ ਆਪਾਂ ਜੇ ਕੇਸ ਤੋਂ ਬਾਹਰ ਹੋ ਕੇ ਜੇ ਵੇਖੀਏ ਰਾਜਗਰਨ ਜੀ, ਉਹ ਕੀ ਕਹਿੰਦੇ ਆ, ਕਹਿੰਦੇ ਬਾਰਡਰ ਖੁੱਲਾ ਸੀਗਾ ਤੇ ਡਾਇਰੈਕਟ ਫਲਾਈਟਾਂ ਵਾਲੇ ਬੜੇ ਆ ਗਏ ਆ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ। ਉਹ ਜਿਹੜੇ ਡਾਇਰੈਕਟ ਫਲਾਈਟਾਂ ਵਾਲੇ ਜਿਹੜੇ ਆਏ ਸੀਗੇ, ਮਾਹੌਲ ਵੀ ਉਹਨਾਂ ਨੇ ਜਿਹੜੇ ਪੁਰਾਣੇ ਬੰਦੇ ਸੀਗੇ ਉਹਨਾਂ ਦਾ ਵੀ ਬੜਾ ਖਰਾਬ ਕੀਤਾ ਵਾ, ਕਮਿਊਨਿਟੀ ਦਾ ਵੀ ਕੰਮ ਬੜਾ ਜਿਹੜਾ ਖਰਾਬ ਹੋਇਆ ਇੱਕ ਲੈਵਲ ਤੇ। ਕਈ ਤਰ੍ਹਾਂ ਦੇ ਬੰਦੇ ਜਿਹੜੇ ਆ ਗਏ ਆ, ਤੇ ਉਹਦੇ ਵਿੱਚੋਂ ਦੀ ਕਈ ਤਾਂ ਆਪਾਂ ਵੇਖਿਆ ਕਿ ਜਦੋਂ ਪਹਿਲੀ ਉਹਨਾਂ ਨੂੰ ਫੜਿਆ ਹੀ ਅਜੇ ਉਹਨਾਂ ਨੇ ਜਿੱਦਾਂ ਡਿਟੇਨ ਹੋਣੇ ਸ਼ੁਰੂ ਹੋਏ, ਪਹਿਲਾਂ ਹੀ ਜਿਹੜਾ ਸੀਗਾ ਕਦੀ ਭੈਣ ਦਾ ਫੋਨ ਕਦੀ ਭਰਾ ਦਾ ਫੋਨ ਕਿ ਨਹੀਂ ਜੀ ਇਹ ਤਾਂ ਬੰਦਾ ਬੜਾ ਭੋਲਾ, ਇਹ ਤਾਂ ਜੇਲ੍ਹ 'ਚ ਇੱਕ ਦਿਨ ਵੀ ਨਹੀਂ ਰੁਕ ਸਕਦਾ। ਕਈ ਬੰਦੇ ਜਿਹੜੇ ਵਾਪਸ ਵੀ ਚਲ ਗਏ ਜੱਜਾਂ ਕੋ, ਉਹ ਲੈ ਕੇ ਮੇਰੇ ਖਿਆਲ ਅੰਕੜਾ ਕਿੰਨਾ 1 ਮਿਲੀਅਨ ਤੋਂ ਉੱਤੇ ਦਾ ਹੈਗਾ ਜਿਹਨਾਂ ਨੇ ਵਲੰਟਰੀ ਡਿਪਾਰਚਰ ਸੈਲਫ ਰਿਪੋਰਟ ਜਿਹੜਾ ਕਰ ਲਿਆ ਜੀ। ਸੋ ਉਸ ਤੋਂ ਬਾਅਦ ਕੀ ਸੀਗਾ ਕਿ ਜੱਜ ਇਹਨਾਂ ਨੇ ਰਿਪਲੇਸ ਕਰਕੇ ਜਿਹੜੇ ਵਧੀਆ ਜੱਜ ਸੀਗੇ ਉਹ ਕੱਢਤੇ ਬਾਹਰ, ਜਿਹੜੇ ਗ੍ਰਾਂਟ ਰੇਟ ਵਾਲੇ ਸੀਗੇ ਕੱਢਤੇ, ਜਿਹੜੇ ਸਟ੍ਰਿਕਟ ਜੱਜ ਸੀਗੇ ਉਹ ਪਾਤੇ। ਸਟ੍ਰਿਕਟ ਜੱਜਾਂ ਨੇ ਕੀ ਕਹਿਣਾ ਸ਼ੁਰੂ ਕਰਤਾ ਕਿ ਤੇਰਾ ਹਮਲਾ ਉਸ ਲੈਵਲ ਦਾ ਹੈ ਨਹੀਂਗਾ, ਨਾ ਤੇਰੇ ਕੋਲ ਕੋਈ ਸਬੂਤ ਆ, ਨਾ ਕੋਈ ਤੇਰੇ ਸਰੀਰ ਤੇ ਨਿਸ਼ਾਨ ਆ, ਪਾਸਟ ਪਰਸੀਕਿਊਸ਼ਨ ਦੀ ਡੈਫੀਨੇਸ਼ਨ ਜਿਹੜੀ ਮੀਟ ਨਹੀਂ ਹੁੰਦੀ। ਇਸ ਚੀਜ਼ ਦੇ ਵਿੱਚ ਕੀ ਸੀਗਾ ਕਿ ਜਿਹੜੇ ਆ ਪੈਰਾਲੀਗਲ ਕਹਾਣੀਕਾਰ ਜਿਹੜੇ ਇੱਧਰ ਕਿਸੇ ਨੇ ਦਫ਼ਤਰ ਖੋਲਿਆ, ਇੰਡੀਆ ਆਊਟਸੋਰਸ ਜਿਹੜੇ ਕੀਤੇ ਆ, ਇਹ ਸਾਰੇ ਫਸ ਗਏ ਬਲਬਲੇ ਵਿੱਚ। ਜਿਹਦੇ ਇਹ ਸ਼ੋਅ ਆਪਣੇ ਹੀ ਸੁਣਦੇ ਆ, ਇਹ ਚੀਜ਼ ਦੀ ਨਾ ਮਿਸਟੇਕ ਕਰਿਓ, ਸ਼ੋਅ ਇਹ ਆਪਣੇ ਹੀ ਸੁਣਦੇ ਆ। ਪਰ ਇਹ ਸੀਗਾ ਕਿ ਜਦੋਂ ਤੱਕ ਇਹ ਫਸੇ ਸੀਗੇ ਇਹਨਾਂ ਨੇ ਉਹੀ ਜਿਹੜਾ ਕਹਾਣੀਆਂ ਢਾਂਚੇ, 2 ਹਮਲੇ ਹੋਏ, ਹਾਕੀ ਸਟਿੱਕਾਂ ਪਈਆਂ, ਉਹ ਕੇਸ ਜਿਹੜੇ ਸੀਗੇ ਪਾਸ ਹੋਣੇ ਬੰਦ ਹੋ ਗਏ ਕਿਉਂਕਿ ਜੱਜ ਹੁਣੇ ਆ ਗਏ। ਸਰਕਿਟ ਕੋਰਟ ਦੇ ਵਿੱਚ ਜਾ ਕੇ ਇੱਕ ਉਮੀਦ ਸੀਗੀ, ਸੁਪਰੀਮ ਕੋਰਟ ਨੇ ਸਰਕਿਟ ਕੋਰਟ ਵਾਲਾ ਦਰਵਾਜ਼ਾ ਵੀ ਜਿਹੜਾ ਉਹ ਬੰਦ ਕਰਤਾ। ਹੁਣ ਤੁਸੀਂ ਜਿਹੜੇ ਸਾਰੇ ਜਾਣੇ ਸੁਣਦੇ ਆ, ਠੀਕ ਆ, ਆਪਾਂ ਨੂੰ ਹੇਟ ਵੀ ਬੜੇ ਬੰਦੇ ਕਰਦੇ ਆ, ਪਸੰਦ ਵੀ ਬੜੇ ਬੰਦੇ ਕਰਦੇ ਆ, ਕਈ ਜਿਹੜੇ ਭਾਵੇਂ ਸਿਟੀਜ਼ਨ ਵੀ ਬਣ ਕੇ ਸੁਣਦੇ ਆ। ਕਿਉਂ ਸੁਣਦੇ ਆ ਉਹ? ਕਿਉਂਕਿ ਤੁਹਾਨੂੰ ਆ ਗੱਲਾਂ ਆਹ ਵਾਲੇ ਸ਼ੋਅ ਤੋਂ ਪਹਿਲਾਂ ਕਿਸੇ ਨੇ ਤੁਹਾਨੂੰ ਜਿਹੜੇ ਵਿੱਚ ਵਾਲੇ ਬਲਬਲੇ ਕੀ ਸੀਗੇ ਤੁਹਾਨੂੰ ਕਿਸੇ ਟੈਕਨੀਕੈਲਿਟੀਜ਼ ਕੋਈ ਨਹੀਂ ਸੀ ਦੱਸਦਾ, ਠੀਕ ਆ। ਉਹ ਪੈਰਾਲੀਗਲ ਤਾਂ ਆਪਣਾ ਵਕੀਲ ਨਾਲੋਂ ਵੀ ਜ਼ਿਆਦਾ ਤਿਆਰ ਹੋਇਆ ਹੁੰਦਾ। ਬਾਹਰ ਤੁਸੀਂ ਦੇਖੋ ਉਹਨੇ ਕਹਿਣਾ ਕਈ ਵਾਰੀ ਵਕੀਲ ਨੂੰ ਆਪ ਲੱਗਣਾ ਕਿ ਯਾਰ ਇਹ ਇੰਟਰਪ੍ਰੇਟਰ ਆ ਜਿਹੜਾ ਇਹ ਵਕੀਲ ਆ ਕਿ ਜਿਹੜਾ ਦੂਜਾ ਵਾਲਾ ਨਾਲ ਆਇਆ ਉਹ। ਸੋ ਇੱਕ ਦਿਖਾਵਾ ਜਿਹਾ ਬੜਾ ਸੀਗਾ, ਜੀ ਹਜ਼ੂਰੀ ਇਹ ਜ਼ਿਆਦਾ ਕਰ ਦਿੰਦੇ ਆ, ਫੋਨ ਚੱਕ ਲੈਣ ਤੁਹਾਡੇ, ਪਰ ਇਹ ਹੈਗਾ ਕਿ ਪੱਲੇ ਨਹੀਂ ਕੱਖ ਇਹਨਾਂ ਦੇ ਹੈਗਾ, ਠੀਕ ਆ।
ਸੋ ਆ ਜਿਹੜੀਆਂ ਗੱਲਾਂ ਹੁਣ ਜਦੋਂ ਤੁਹਾਨੂੰ ਸਾਹਮਣੇ ਆ ਕੇ ਦੱਸਦੀਆਂ ਦਾ ਕਿਸੇ ਕਈ ਵਾਰੀ ਬੰਦੇ ਵੀ ਬੁਰਾ ਬਣਾ ਜਾਂਦੇ ਆ ਜਿਨ੍ਹਾਂ ਦੇ ਕੇਸ ਲੱਗੇ ਆ। ਠੀਕ ਆ, ਹੁਣ ਜਿਹੜੇ ਪੋਲੇ ਬੰਦੇ ਦੀ ਡਾਇਰੈਕਟ ਫਲਾਈਟ ਵਾਲੇ ਦੀ ਮੈਂ ਗੱਲ ਕਰਦਾ ਹੈਗਾ, ਉਹਨੇ ਤਾਂ ਖਿਜਣਾ ਹੀ ਹੈ ਮੇਰੇ ਨਾਲ ਕਿ ਯਾਰ ਮੇਰੇ ਬਾਰੇ ਬੋਲਤਾ, ਪਰ ਮੈਂ ਡਾਇਰੈਕਟਲੀ ਨਹੀਂ ਕਿਸੇ ਦਾ ਬੋਲਿਆ। ਪਰ ਏਦਾਂ ਕਿ ਕਈ ਵਾਰੀ ਉਹ ਲੱਗ ਜਾਂਦੀ ਬੰਦੇ ਨੂੰ ਗੱਲਬਾਤ। ਠੀਕ ਆ, ਫਿਰ ਇਹ ਪੈਰਾਲੀਗਲ ਵਾਲੇ ਇਹਨਾਂ ਨੇ ਕੈਂਪੇਨ ਸ਼ੁਰੂ ਕਰਤੀ ਵੀ ਏਦਾਂ ਉਦਾਂ ਆਹ ਚੀਜ਼ ਆ। ਪਰ ਇਹ ਕਿ ਤੁਸੀਂ ਆਹ ਚੀਜ਼ ਨੂੰ ਜਿਹੜੀ ਸਾਰੀ ਸਮਝੋ, ਤੁਹਾਨੂੰ ਕਿਸੇ ਨੇ ਵੀ ਸੁਪਰੀਮ ਕੋਰਟ ਦਾ ਤੁਸੀਂ ਆਪ ਵੀ ਪੜ੍ਹ ਲਓ, ਤੁਹਾਨੂੰ ਸਮਝ ਵੀ ਨਹੀਂ ਆਉਣਾ ਸੀਗਾ, ਤੁਹਾਨੂੰ ਸਮਝਾਉਣਾ ਵੀ ਨਹੀਂ ਕਿਸੇ ਨੇ। ਤੇ ਉਹ ਚੀਜ਼ ਸੀਗੀ ਕਿ ਇਹ ਜਿਹੜਾ ਹੁਣ ਆਹ ਸਟੈਂਡਰਡ ਆਫ ਪ੍ਰੈਕਟਿਸ ਜਿਹੜਾ ਹੋ ਗਿਆ, ਹੁਣ ਜਿਹੜੀ ਬਾਹਰ ਕੀ ਚੀਜ਼ ਚੱਲਦੀ ਆ, ਬਾਹਰ ਸਿਰਫ ਇੰਨਾ ਲੈ ਵਧੀਆ ਵਕੀਲ ਮਾੜਾ, ਮੇਰੇ ਵਕੀਲ ਨੇ ਮੇਰਾ ਕੰਮ ਖਰਾਬ ਕਰਤਾ, ਮੇਰੇ ਵਕੀਲ ਨੇ ਕੁਝ ਬੋਲਿਆ ਨਹੀਂ, ਮੇਰਾ ਵਕੀਲ ਕੇਸ ਨਹੀਂ ਪਾਸ ਹੋਇਆ, ਏਦਾਂ ਨਹੀਂ ਹੋਇਆ, ਓਦਾਂ ਨਹੀਂ ਹੋਇਆ। ਆਹ ਚੀਜ਼ਾਂ ਤੇ ਸਾਰਾ ਡਿਪੈਂਡ ਕਰਦਾ। ਫੈਕਟਸ ਜਿਹੜੇ ਹੁੰਦੇ ਆ ਕਿ ਬੰਦੇ ਨਾਲ ਕੀ ਹੋਇਆ ਉਹ ਕਿੰਗ ਹੁੰਦੇ ਆ। ਤੁਹਾਨੂੰ ਜੇ ਮੈਂ ਜੱਜ ਬਣਾਵਾਂ, ਤੁਸੀਂ ਵੀ ਪਹਿਲੀ ਚੀਜ਼ ਇਹੀ ਦੇਖਣੀ ਹੈ ਕਿ ਦਿਖਾ ਤੇਰੇ ਸੱਟ ਕਿੱਥੇ ਲੱਗੀ ਆ, ਤੇਰੇ ਜ਼ਖਮ ਹੈਗਾ ਕਿ ਨਹੀਂ ਹੈਗਾ। ਉਸ ਤੋਂ ਬਾਅਦ ਨਿਆਂ ਤਾਂ ਫੇਰ ਹੀ ਦਿੱਤਾ ਜਾ ਸਕਦਾ ਜਦੋਂ ਸਾਰਾ ਕੁਝ ਪਤਾ ਹੋਵੇ। ਹਾਂਜੀ, ਉੱਥੇ ਡਾਕਟਰ ਦਾ ਮਤਲਬ ਕਿ ਨਾਮ ਲੈਟਰ ਹੈਡ ਤੇ ਹੋਰ ਲਿਖਿਆ ਹੁੰਦਾ, ਸਪੈਲਿੰਗ ਥੱਲੇ ਜਿਹੜੇ ਸਾਈਨ ਕੀਤੇ ਹੁੰਦੇ ਉਹ ਹੋਰ ਕੀਤੇ ਹੁੰਦੇ ਆ, ਲੈਟਰਾਂ ਇੱਕ ਦੂਜੇ ਨਾਲ ਮਿਲਦੀਆਂ ਹੁੰਦੀਆਂ, ਕਿਤੇ ਸੰਜੀਵਨੀ ਹਸਪਤਾਲ ਆ ਜਾਂਦਾ, ਕਿਤੇ ਕੁਛ ਆ ਜਾਂਦਾ ਢਾਂਚੇ। ਸੋ ਮਤਲਬ ਸਾਰੀ ਚੀਜ਼ ਨੂੰ ਤੁਸੀਂ ਲੈ ਕੇ ਦੇਖੋ। ਕੇਸ ਹੁਣ ਜਿਹੜੇ ਪੁੱਛਿਆ ਜਾਏਗਾ ਕਿ ਕੇਸ ਕਿਹਨਾਂ ਦੇ ਪਾਸ ਹੋਣੇ ਆ, ਕੇਸ ਉਹਨਾਂ ਦੇ ਪਾਸ ਹੋਣੇ ਆ ਜਿਹੜੇ ਬੰਦੇ ਦੇ ਵਿੱਚ ਆਪਣੇ ਦੇ ਵਿੱਚ ਦਮ ਹੈਗਾ। ਜਿਹੜੇ ਬੰਦੇ ਦੇ ਵਿੱਚ ਆਪਣੇ 'ਚ ਦਮ ਨਹੀਂ ਹੈਗਾ, ਉਹਦਾ ਕੇਸ ਨਹੀਂ ਪਾਸ ਹੋਣਾ। ਸੋ ਉਹ ਵਾਲਾ ਮਾਹੌਲ ਜਿਹੜਾ ਹੁਣ ਇਸ ਵੇਲੇ ਜਿਹੜਾ ਜਾਣਾ, ਆਪਣੇ ਜ਼ਿਆਦਾ ਕੇਸ ਕਿਉਂ ਪਾਸ ਹੁੰਦੇ ਆ, ਕਿਉਂਕਿ ਜਦੋਂ ਬੰਦਾ ਆ ਕੇ ਬਹਿੰਦਾ, ਅੱਧਿਆਂ ਨਾਲ ਧੂੰਆਂ ਨਿਕਲ ਜਾਂਦਾ, ਅੱਧੇ ਭੱਜ ਜਾਂਦੇ ਕਿ ਲੈ ਯਾਰ ਇਹ ਵਕੀਲ ਬੜਾ ਔਖਾ, ਸਵਾਲ ਬੜੇ ਔਖੇ ਪੁੱਛਦਾ ਵਾ। ਜਿਹੜਾ ਫਿਨਿਸ਼ ਲਾਈਨ ਤੱਕ ਪਹੁੰਚਦਾ ਵਾ ਉਹ 100% ਬੰਦਾ ਰੈਡੀ ਆ, ਉਹਦਾ ਆਪ ਦਾ ਕੇਸ ਆ, ਆਪ ਉਹਨੇ ਕੱਲੀ ਚੀਜ਼ ਦੱਸੀ ਹੈ, ਕੱਲਾ ਡਾਕੂਮੈਂਟ ਉਹਦੇ ਕੋਲ ਗਿਆ ਹੈਗਾ। ਸੋ ਆਹ ਚੀਜ਼ ਜਿਹੜੀ ਤੁਹਾਡੇ ਸਾਹਮਣੇ ਆਣੀ ਆ, ਅਗਲੇ 3-3.5 ਸਾਲ ਵੀ ਇਹੀ ਚੀਜ਼ਾਂ ਜਿਹੜੀਆਂ ਹੋਣੀਆਂ। ਸੁਪਰੀਮ ਕੋਰਟ ਦਾ ਜਿਹੜਾ ਫੈਸਲਾ, ਸਰਕਿਟ ਕੋਰਟ ਦੇ ਫੈਸਲੇ ਆਣੇ ਸ਼ੁਰੂ ਹੋ ਜਾਣੇ ਹੁਣ ਸੁਪਰੀਮ ਕੋਰਟ ਦੇ ਤੋਂ ਬਾਅਦ। ਲਾਅ ਜਿਹੜਾ ਸੀਗਾ ਹੁਣ ਇੱਕ ਬਹੁਤ ਜਿਹੜਾ ਤੁਸੀਂ ਕਹੋ ਕਿ ਟਾਈਟ ਡਾਇਰੈਕਸ਼ਨ ਦੇ ਵਿੱਚ ਜਿਹੜਾ ਚੱਲ ਜਾਣਾ। ਸੇਮ ਚੀਜ਼ ਜਿਹੜੀ ਹੋਣੀ ਹੈ ਜਿੱਦਾਂ ਇੰਗਲੈਂਡ ਵਗੈਰਾ ਸਾਰਿਆਂ ਨੂੰ ਪਤਾ, ਪਹਿਲਾਂ ਉੱਥੇ ਅਸਾਈਲਮ ਸੁਲਮ ਮਿਲਦੇ ਸੀਗੇ ਕਈ ਦੇਸ਼। ਹੌਲੀ ਜਿਹੜਾ ਸਿਸਟਮ ਸੀਗਾ ਉਹ ਇੰਨਾ ਕੁ ਟਾਈਟ ਜਿਹੜਾ ਕਰ ਦਿੰਦੇ ਆ ਕਿ ਬਹੁਤ ਜ਼ਿਆਦਾ ਜਿਹੜੀ ਵੈਟਿੰਗ ਜਿਹੜੀ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਵਾਕਈ ਜਿਹੜਾ 60 ਜਿਹਦੇ ਲੱਗੀ ਹੈ ਕਰਕੇ ਆਇਆ, ਉਹਦੇ ਹੀ ਕੇਸ ਜਿਹੜੇ ਪਾਸ ਹੋਣੇ ਆ। ਉਧਰਲੇ ਪਾਸੇ ਨੂੰ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਇੱਕ ਇਸ਼ਾਰਾ ਜਿਹੜਾ ਕਰਤਾ। ਹੁਣ ਦੇਖੋ ਅਟਾਰਨੀ ਟਰਕਿਆਣਾ ਜੀ, ਸੋ ਬੇਸਿਕਲੀ ਜਿੱਦਾਂ ਤੁਸੀਂ ਹੁਣ ਸਾਰਾ ਐਕਸਪਲੇਨ ਇਸ ਦੇ ਵਿੱਚ ਕਰ ਦਿੱਤਾ। ਇਮੀਗ੍ਰੇਸ਼ਨ ਜੱਜ ਕੋ ਜਾਂਦਾ ਆ, ਜੇ ਉੱਥੇ ਨਾ ਹੋ ਜਾਵੇ ਫਿਰ BIA 'ਚ ਜਾਂਦੇ ਸੀ, ਤੇ ਫਿਰ BIA ਤੋਂ ਬਾਅਦ 'ਚ ਸਰਕਟ ਕੋਰਟ 'ਚ ਜਾਂਦੇ ਸੀ। ਸੋ ਬੇਸਿਕਲੀ ਹੁਣ ਮਤਲਬ ਇਹ ਰਸਤਾ ਕਿੱਥੇ ਤੱਕ ਜਾ ਕੇ BIA ਦੇ ਉੱਤੇ ਉਹਦੀ ਅਪੀਲ ਤੇ ਜਾ ਕੇ ਰੁਕ ਗਿਆ ਕੰਮ, ਕੀ ਉਹ ਤੋਂ ਅੱਗੇ ਫਿਰ ਕੋਈ ਡਿਸਕ੍ਰੈਸ਼ਨ, ਕੋਈ ਐਕਸੈਪਸ਼ਨ, ਕੋਈ ਫਿਰ ਵੀ ਅੱਗੇ ਕਿਤੇ ਹੋਰ ਜਾਇਆ ਜਾ ਸਕਦਾ ਹੁੰਦਾ ਆ ਜਾਂ ਨਹੀਂ? ਹੁਣ ਇਹ ਫੈਸਲੇ ਤੋਂ ਬਾਅਦ 'ਚ ਨਹੀਂ, ਸਰਕਿਟ ਕੋਰਟ ਜਾ ਸਕਦੇ ਆ ਤੁਸੀਂ, ਪਰ ਸਰਕਿਟ ਕੋਰਟ ਨੂੰ ਜੇ ਜੱਜ ਨੇ ਥੱਲੇ ਫੈਸਲਾ ਦਿੱਤਾ ਕਿ ਨਹੀਂ ਪਾਸਟ ਪਰਸੀਕਿਊਸ਼ਨ ਨਹੀਂ ਹੈਗੀ, ਇਹਦੇ ਸਿਰਫ ਹੌਕੀਸਟਿਕਾਂ ਵਾਲੇ ਹਮਲੇ ਆ, ਤੇ ਉਹ ਸਰਕਿਟ ਕੋਰਟ ਨੂੰ ਉਹਨਾਂ ਨਾਲ ਐਗਰੀ ਕਰਨਾ ਪੈਣਾ। ਸੋ ਉਹਨਾਂ ਨੂੰ ਮੰਨਣਾ ਪੈਣਾ ਆ ਸਰਕਿਟ ਕੋਰਟ ਨੂੰ ਵੀ, ਹਾਂ ਜਿੱਦਾਂ ਜੇ ਉਹ ਨਹੀਂ ਮੰਨਦੇ ਪਾਸਟ ਪਰਸੀਕਿਊਸ਼ਨ ਤੇ ਫਿਰ ਉਹ ਇਹ ਵੀ ਨਹੀਂ ਮੰਨਣਗੇ। ਹਾਂਜੀ, ਅਨਲੈਸ ਬੰਦੇ ਦੀ ਹੁਣ ਲੱਤ ਲੁੱਤ ਟੁੱਟੀ ਸੀ, ਕੁਛ ਸੀਗਾ, ਜੱਜ ਨੇ ਬਿਲਕੁਲ ਹੀ ਗਲਤ ਕਹਿਤਾ, ਓਕੇ, ਫਿਰ ਉਹ ਕਰ ਪਹਿਲਾਂ ਆਪਾਂ ਹੁਣ ਕੀ ਬਹਿਸ ਕਰਦੇ ਸੀਗੇ ਕੋਰਟ ਦੇ ਵਿੱਚ ਜਾਂ ਵਧੀਆ ਜੱਜਾਂ ਮੁਰੇ, ਟੋਟੈਲਿਟੀ ਆਫ ਸਰਕਮਸਟੈਂਸ ਦੇਖਣੇ, ਕਿ ਤੁਸੀਂ ਸਾਰੀਆਂ ਚੀਜ਼ਾਂ ਦੇਖਣੀਆਂ ਕਿ ਬੰਦੇ ਤੇ ਹਮਲੇ ਕਿੰਨੇ ਹੋਏ, ਇਹਨੂੰ ਧਮਕੀਆਂ ਕਿੰਨੀਆਂ ਮਿਲੀਆਂ, ਇਹਦੇ ਆਉਣ ਤੋਂ ਬਾਅਦ ਇਹਦੇ ਘਰਦਿਆਂ ਨੂੰ ਕਿੰਨੀਆਂ ਧਮਕੀਆਂ ਮਿਲੀਆਂ, ਤੇ ਉਹ ਚੀਜ਼ ਤੁਸੀਂ ਸਾਰੀ ਚੀਜ਼ ਦੇਖ ਕੇ ਜਿਹੜਾ ਫੇਰ ਫੈਸਲਾ ਕਰਨਾ ਕਿ ਭਾਵੇਂ ਇਹਦੇ ਸੱਟ ਘੱਟ ਲੱਗੀ ਆ, ਪਰ ਇਹਨੂੰ ਲਗਾਤਾਰ ਧਮਕੀਆਂ ਜਿਹੜੀਆਂ ਮਿਲਦੀਆਂ ਰਹੀਆਂ, ਉਹਦੇ ਬੇਸ ਤੇ ਤੁਸੀਂ ਇਹ ਮੰਨੋ ਕਿ ਇਹਦੇ ਨਾਲ ਧੱਕਾ ਜਿਹੜਾ ਹੋ ਸਕਦਾ, ਡਰ ਹੈਗਾ। ਹਾਂ, ਟੋਟੈਲਿਟੀ ਆਫ ਸਰਕਮਸਟੈਂਸਸ। ਇਹ ਜਿਹੜੇ ਵਧੀਆ ਜੱਜ ਸੀਗੇ ਉਹ ਮੰਨ ਵੀ ਲੈਂਦੇ ਸੀਗੇ, ਸਰਕਿਟ ਕੋਰਟ ਵੀ ਐਗਰੀ ਕਰ ਜਾਂਦਾ ਸੀਗਾ ਟੋਟੈਲਿਟੀ ਆਫ ਸਰਕਮਸਟੈਂਸਸ। ਜਿਹੜਾ ਹੁਣ ਬਲਜੀਤ ਸਿੰਘ ਵਰਾ ਦਸੰਬਰ 2025 ਦਾ ਫੈਸਲਾ ਸੀਗਾ, ਉਹਦੇ ਵਿੱਚ ਜਿਹੜਾ ਸਰਕਿਟ ਕੋਰਟ ਜੱਜ ਸੀਗਾ, ਉਹਨੇ ਜਿਹਨੇ ਸਰਕਿਟ ਕੋਰਟ ਨੂੰ ਤਾਨਾ ਮਾਰਿਆ ਸੀਗਾ, ਉਹ ਇਹੀ ਕਹਿੰਦਾ ਸੀਗਾ, ਕਹਿੰਦਾ ਤੁਸੀਂ ਆਪਣਾ ਹੀ ਸਟੈਂਡਰਡ ਆਪ ਹੀ ਬਣਾ ਲੈਣੇ ਟੋਟੈਲਿਟੀ ਆਫ ਸਰਕਮਸਟੈਂਸਸ, ਕਹਿੰਦਾ ਏਦਾਂ ਦੀ ਕੋਈ ਚੀਜ਼ ਹੈ ਨਹੀਂ ਗੀ। ਤੇ ਉਹਨੇ ਵਿੱਚ ਲਿਖਿਆ ਸੀਗਾ ਕਿ ਸੁਪਰੀਮ ਕੋਰਟ ਨੂੰ ਇਹਦਾ ਫੈਸਲਾ ਜਿਹੜਾ ਕਰਨਾ ਚਾਹੀਦਾ। ਮਤਲਬ ਕਿ ਕਈ ਜੱਜ ਹੁੰਦੇ ਆ ਉਹ ਇਮੀਗ੍ਰੇਸ਼ਨ ਨੂੰ ਰੋਕਣਾ ਚਾਹੁੰਦੇ ਆ, ਤੇ ਲੀਗਲੀ ਜਿਹੜਾ ਸੀਗਾ ਇਹਨਾਂ ਨੇ ਤੁਸੀਂ ਕਹਿ ਲਓ ਕਿ ਇੱਕ ਤੁਸੀਂ ਸਟੇਜ ਤਿਆਰ ਜਿਹੜੀ ਹੋਈ ਸੁਪਰੀਮ ਕੋਰਟ ਮੁਰੇ ਪਹੁੰਚਿਆ ਉਸ ਹਿਸਾਬ ਨਾਲ, ਪਰ ਇਹ ਸੀਗਾ ਕਿ ਯੂਨੈਨਿਮਸ ਡਿਸੀਜਨ ਦੇ ਨਾਲ 9-0 ਦੇ ਨਾਲ ਜਿਹੜਾ ਸੀਗਾ ਫੈਸਲਾ ਉਹ ਸੁਪਰੀਮ ਕੋਰਟ ਨੇ ਕੀਤਾ। ਨਹੀਂ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਗਈਆਂ। ਹੁਣ ਆਪਣੇ ਜਿਹੜੇ ਲੋਕ ਆ, ਹੁਣ ਇਹਦੇ ਆਹ ਵਾਲੇ ਕੇਸ ਦੇ ਵਿੱਚ ਤਾਂ ਇਹਦੇ ਜਿਹੜੇ 2 ਰਿਸ਼ਤੇਦਾਰ, 2 ਭਰਾ ਸ਼ਾਇਦ ਆ, ਉਹਨਾਂ ਨੂੰ ਤਾਂ ਮਾਰ ਵੀ ਦਿੱਤਾ ਗਿਆ ਸੀਗਾ। ਸੋ ਇਹ ਜਿਹੜਾ ਧਮਕੀ ਵਾਲੀ ਗੱਲ ਆਉਂਦੀ ਆ, ਜਾਂ ਹੁਣ ਜਿੱਦਾਂ ਆਪਣੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿੰਦੇ ਆ ਵੀ ਪਿੱਛੋਂ ਪਰਿਵਾਰ ਨੂੰ ਤੰਗ ਕਰਦੇ ਆ ਜਾਂ ਇਦਾਂ ਆ, ਉਹ ਸਾਰੀਆਂ ਚੀਜ਼ਾਂ ਆ ਕਿਉਂਕਿ ਇਹਦੇ ਵਿੱਚ ਗੈਂਗ ਰਿਲੇਟਡ ਆ। ਤੇ ਕੀ ਜਦੋਂ ਉੱਥੇ ਗਵਰਨਮੈਂਟ ਜਾਂ ਪੁਲਿਸ ਦੀ ਗੱਲ ਆਉਂਦੀ ਹੈ, ਕੀ ਉੱਥੇ ਕੁਝ ਫਰਕ ਪੈਂਦਾ ਆ
ਕਿ ਇਰਰਿਸਪੈਕਟਿਵ ਵੀ ਉਹ ਗੈਂਗ ਵਾਲੇ ਧਮਕੀ ਦੇ ਰਹੇ ਸੀਗੇ, ਇੱਥੇ ਪੁਲਿਸ ਵਾਲੇ ਦੇ ਰਹੇ ਆ, ਇਟਸ ਸਟਿਲ ਦਾ ਸੇਮ ਇਹਨਾਂ ਦੀਆਂ ਨਜ਼ਰਾਂ 'ਚ। ਆਪਣੇ ਜਿਹੜੇ ਕੇਸ ਚ ਜਿਹੜੇ ਪਾਰਟੀਆਂ ਦੇ ਵਰਕਰ ਹੁੰਦੇ ਆ ਉਹਨੂੰ ਜ਼ਿਆਦਾਤਰ ਸਰਕਾਰ ਨਹੀਂ ਮੰਨਦੇ ਆ, ਕਹਿੰਦੇ ਕਿ ਇਹ ਕਿਹੜਾ ਕੋਈ ਪੇਰੋਲ ਤੇ ਸੀਗੇ, ਤਾਂ ਛੋਟੇ ਮੋਟੇ ਜਿਹੜੇ ਗੁੰਡੇ ਸੀਗੇ। ਜਦੋਂ ਗਵਰਨਮੈਂਟ ਡਾਇਰੈਕਟ, ਫਿਰ ਤੁਹਾਡੇ ਤੇ ਜ਼ਿੰਮੇਵਾਰੀ ਪੈ ਜਾਂਦੀ ਕਿ ਸਰਕਾਰ ਕਿਹੜੇ ਹਿਸਾਬ ਨਾਲ ਅਨਵਿਲਿੰਗ ਜਾਂ ਅਨਏਬਲ, ਕਿ ਮਤਲਬ ਤੁਹਾਡੀ ਉਹ ਮਦਦ ਨਹੀਂ ਕਰਨਾ ਚਾਹੁੰਦੀ ਜਾਂ ਕਰ ਨਹੀਂ ਸਕਦੀ, ਉਹ ਚੀਜ਼ 'ਚ ਪੈਂਦੇ ਸੀਗੇ। ਤੇ ਇਹਦੇ ਵਿੱਚ ਹੁਣ ਜਿਹੜੇ ਗੈਂਗ ਵਾਲੇ ਆ, ਇਹਦੇ ਵਿੱਚ ਤਾਂ ਸਰਕਾਰ ਫਿਰ ਉਹ ਸ਼ੋਅ ਕਰ ਸਕਦੀ ਹੈ ਕਿ ਅਨਵਿਲਿੰਗ ਹੈਗੀ। ਮਤਲਬ ਹਾਂਜੀ, ਟੂ ਆਨਸਰ ਯੂਰ ਕੁਐਸਚਨ, ਜੇ ਸਰਕਾਰ ਕਿਸੇ ਨਾਲ ਧੱਕੇਸ਼ਾਹੀ ਕਰਦੀ ਹੈ ਡਾਇਰੈਕਟਲੀ, ਉਹਦਾ ਕੇਸ 'ਚ ਬੜਾ ਪ੍ਰਭਾਵ ਪੈਂਦਾ। ਜਿਹਨਾਂ ਸਰਕਾਰ ਨੇ ਧੱਕਾ ਕੀਤਾ ਹੋਵੇ, ਉਹ ਫਿਰ ਇੱਕ ਰਿਕੁਆਇਰਮੈਂਟ ਤੁਹਾਡੀ ਇਹ ਕਿ ਗਵਰਨਮੈਂਟ ਅਨਵਿਲਿੰਗ ਅਨੇਬਲ, ਉਹ ਵਾਲੇ ਚੱਕਰ 'ਚ ਤੁਹਾਨੂੰ ਪੈਣ ਦੀ ਲੋੜ ਨਹੀਂ ਪੈਂਦੀ, ਫਿਰ ਤਾਂ ਸਿੱਧੇ ਸਰਕਾਰ ਹੀ ਤੁਹਾਨੂੰ ਤੰਗ ਕਰ ਰਹੀ ਹੈ। ਠੀਕ ਆ। ਆਪਣੇ ਵਾਲੇ ਜਿਹੜੇ ਕਮਿਊਨਿਟੀ ਦੇ ਕੇਸਾਂ ਦੇ ਉੱਤੇ ਹੁਣ ਇਸ ਫੈਸਲੇ ਦਾ ਕਿੱਦਾਂ, ਜੇ ਤੁਸੀਂ ਇਹਨਾਂ ਨੂੰ ਹੁਣ ਸੌਖੇ ਸਮਝਾਉਣਾ ਹੋਵੇ, ਕੀ ਅਸਰ ਜਿਹੜਾ ਉਹ ਪੈਣਾ ਹੈ? ਸੌਖੇ ਸਮਝਾਉਣਾ ਤਾਂ ਵੈਸੇ ਸਮਝਾ ਨਹੀਂ ਮੈਂ ਸਕਦਾ, ਕਿਉਂਕਿ ਕੇ 5 ਸਾਲ ਹੋ ਗਿਆ, ਹਾਕੀ ਸਟਿਕਾਂ 2 ਹਮਲੇ, ਇਦਾਂ ਆਪਣਾ ਫੈਸਲੇ ਤੋਂ ਬਾਅਦ ਵੀ ਇੰਟਰਪ੍ਰੇਟਰ ਉਹ ਸਾਰੇ ਜਿਹੜੇ ਸੀਗੇ, ਹਰੇਕ ਚੀਜ਼ ਜਿਹੜੀ ਉਹੀ ਦੇਖੀ ਕਿ ਜੋ ਫੈਕਟਸ ਬੰਦੇ ਦੇ ਹੈਗੇ, ਹੁਣ ਇਹ ਪਤਾ ਨਹੀਂ ਕੌਣ ਅਸਲੀ ਆ ਕੌਣ ਨਕਲੀ ਆ ਕਿੱਦਾਂ, ਪਰ ਇਹ ਸੀਗਾ ਕਿ ਮੈਂ ਕਦੀ ਬਹੁਤ ਰੇਅਰਲੀ ਮੈਂ ਕੇਸ ਦੇਖਿਆ ਹੋਵੇ ਕਿ ਜਿਹੜਾ 2 ਹਾਕੀ ਸਟਿਕਾਂ ਵਾਲਿਆਂ ਤੋਂ ਬਾਹਰ ਜਿਹੜੀ ਚੀਜ਼ ਵਧੀ ਹੋਵੇ, ਤੇ ਜੋ ਫੈਕਟਸ ਹੈਗੇ ਹੁਣ ਉਹਦੇ ਬੇਸ ਤੇ ਬੰਦਾ ਕੇਸ ਜਿਹੜਾ ਲੜ ਸਕਦਾ। ਨਵੇਂ ਫੈਕਟ, ਝੂਠੇ ਫੈਕਟ ਤਾਂ ਬੰਦਾ ਵਿੱਚ ਪਾ ਨਹੀਂ ਸਕਦਾ। ਤੇ ਆਪਣੇ ਜਿਹੜੇ ਹੈਗੇ ਉੱਥੇ ਮਾਰਾਂ ਕੁੱਟਾਂ ਹੀ ਹਾਕੀ ਸਟਿਕਾਂ ਵਾਲੀਆਂ, ਤਾਂ ਉੱਥੇ ਕੇਸ ਹੈਗੇ ਹੀ ਉੱਥੇ ਤੱਕ ਦੇ ਲੈਵਲ ਦੇ ਹੈਗੇ ਆ, ਤਾਂ ਜੇ ਇਹ ਕਹਿੰਦੇ ਆ ਕਿ ਉਹਨਾਂ ਨੂੰ ਨਹੀਂ ਅਪਰੂਵ ਕਰਨਾ, ਫਿਰ ਉੱਥੇ ਗੱਲ ਹੋ ਜਾਣੀ, ਤੇ ਫਿਰ ਸਾਰਾ ਜਿਹੜਾ ਫੋਕਸ ਹੋ ਜਾਣਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਕਿ ਮਤਲਬ ਉਹੀ ਬੰਦਾ ਜਿਹੜਾ ਜਿੱਤ ਪਾਊਗਾ, ਜਿਹੜਾ ਇਹ ਸ਼ੋ ਕਰੂਗਾ ਕਿ ਫਿਊਚਰ 'ਚ ਵੀ ਉਹਨੂੰ ਹਾਰਮ ਹੋਊਗਾ। ਜਾਂ ਤਾਂ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਸ਼ੋ ਕਰ ਦਿਓ, ਜੇ ਪਾਸਟ ਪ੍ਰੋਸੀਕਿਊਸ਼ਨ ਨਹੀਂ ਸ਼ੋ ਕਰ ਪਾਉਂਦੇ, ਤਾਂ ਤੁਸੀਂ ਫਿਰ ਜਿਹੜਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਹੈਗਾ, ਤੁਹਾਡੀ ਜ਼ਿੰਮੇਵਾਰੀ ਕਿ ਤੁਸੀਂ ਇਦਾਂ ਦਾ ਕੀ ਸਬੂਤ ਦਿੰਦੇ ਉਹਨਾਂ ਨੂੰ ਕਿ ਫਿਊਚਰ 'ਚ ਵੀ ਤੁਹਾਡੇ ਨਾਲ ਜਿਹੜਾ ਹਮਲਾ ਹੋਊਗਾ, ਤੇ ਉਹ ਚੀਜ਼ ਤੇ ਜਿਹੜੀ ਸਾਰੀ ਗੱਲ ਆ ਜਾਣੀ ਹੈ। ਜੀ, ਸੋ ਨਹੀਂ, ਕਾਫੀ ਕਰੂਸ਼ਲ ਜਿਹੜਾ ਇਹ ਫੈਸਲਾ ਆਇਆ ਆ। ਸੋ ਜਿਹੜੇ ਕੋਈ ਕੇਸ ਕਰਨ ਵਾਲੇ ਇਹ ਸੋਚਦੇ ਸੀਗੇ ਵੀ ਚੱਲ ਕੋਈ ਨਹੀਂ, ਇਮੀਗ੍ਰੇਸ਼ਨ ਜੱਜ ਮੋਰੇ ਜੇ ਰਹਿ ਵੀ ਗਿਆ, ਫਿਰ BI ਚੱਲ ਜਾਂਗੇ, ਫਿਰ ਸਰਕਟ 'ਚ ਚੱਲ ਜਾਂਗੇ। ਸੋ ਹੁਣ ਮੇਨ ਫੋਕਸ ਤੇ ਸਾਰਾ ਇਮੀਗ੍ਰੇਸ਼ਨ ਜੱਜ ਦੇ ਮੋਹਰੇ ਲਾਉਣ ਦਾ ਫਾਇਦਾ ਆ, ਜਿਨ੍ਹਾਂ ਦੇ ਵੀ ਕੇਸ ਜਿਹੜੇ ਇਸ ਟਾਈਮ ਚੱਲ ਰਹੇ ਆ। ਹਾਂਜੀ। ਤੇ ਇਸ ਫੈਸਲੇ ਦੇ ਨਾਲ ਹੁਣ ਜਿਨ੍ਹਾਂ ਦੇ ਆਲਰੇਡੀ ਸਰਕਟ ਕੋਰਟ ਦੇ ਵਿੱਚ ਅਟਾਰਨੀ ਜਨਰਲ ਜੀ ਕੇਸ ਚੱਲ ਰਹੇ ਆ, ਉਹਨਾਂ ਦੇ ਵੀ ਕੇਸਾਂ ਦੇ ਉੱਤੇ ਅਸਰ ਪੈ ਜਾਣਾ ਹੈ? ਬਿਲਕੁਲ ਪਊਗਾ, ਉਹਨਾਂ ਨੂੰ ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਹੈ। ਸੋ ਉਹਨਾਂ ਦੇ ਲਈ ਕੀ ਅੱਗੇ ਉਹਨਾਂ ਨੂੰ ਕਿਵੇਂ ਦੇਖਣਾ ਚਾਹੀਦਾ, ਕਿਵੇਂ ਆਪਣੇ ਕੇਸ ਨੂੰ ਹੋਰ ਉਹਦੇ ਲਈ ਕਿੱਦਾਂ ਉਹਨਾਂ ਨੂੰ ਕਰਨਾ ਪਊਗਾ, ਕੀ ਉਹ ਚੇਂਜ ਕਰਨ ਆਪਣੀ ਸਟ੍ਰੈਟਜੀ ਦੇ ਵਿੱਚ? ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਤੇ ਜ਼ੋਰ ਜ਼ਿਆਦਾ ਪਾਉਣਾ ਪੈਣਾ। ਠੀਕ ਹੈ ਜੀ, ਠੀਕ ਹੈ ਜੀ। ਤੇ ਅਟਾਰਨੀ ਜਨਰਲ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਫਿਰ ਮੁੜਦੇ ਹਾਂ, ਤੇ ਫਿਰ ਸਰੋਤੇ ਤੁਹਾਡੀਆਂ ਕਾਲਸ ਵੀ ਲਵਾਂਗੇ। ਜਿਹੜੇ ਸਰੋਤੇ ਹੋਲਡ ਤੇ ਆ, ਹੋਲਡ ਤੇ ਇਦਾਂ ਹੀ ਜਿਹੜੇ ਤੁਸੀਂ ਬਣੇ ਰਹੋ, ਤੇ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200, 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक फिर आप सब का स्वागत है सोते प्रोग्राम ਦੇ ਵਿੱਚ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਟਿਰਕੇਣਾ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਜੀ ਤੇ ਆਓ ਹੁਣ ਆਪਾਂ ਕਾਲ ਦੇ ਵੱਲ ਨੂੰ ਵਧਦੇ ਹਾਂ ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200 ਤੇ ਤੁਹਾਡਾ ਨਾਮ ਲਵਾਂਗੇ ਤੇ ਤੁਸੀਂ ਜਿਹੜਾ ਜੀ ਫਿਰ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਹੋ ਹਾਂਜੀ ਦਲਜੀਤ ਧਾਲੀਵਾਲ ਜੀ ਕੀ ਸਵਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਵੀਰ ਜੀ ਮੇਰੀ ਵਾਈਫ ਦਾ ਮੈਂ ਅਪਲਾਈ ਕਰਾਇਆ ਹੋਇਆ ਮੈਂ ਸ਼੍ਰੀ ਜਾਣਾ ਇੱਥੇ ਦਾ ਓਕੇ 15/12/2025 ਚ ਕਰਾਇਆ ਸੀ ਤੇ ਉਹਦਾ ਪ੍ਰੂਫ ਲੈਟਰ ਕੋਈ ਨਹੀਂ ਆਇਆ ਹਲੇ ਤੇ ਕਿੰਨਾ ਟਾਈਮ ਲੱਗੂਗਾ ਹੁਣ ਪ੍ਰੂਫ ਲੈਟਰ ਅਜੇ ਤਾਂ ਤੁਹਾਨੂੰ 2-3 ਮਹੀਨੇ ਹੀ ਹੋਏ ਆ ਨਹੀਂ 25 ਚ ਕਰਾਇਆ ਸੀ ਆਪਣੇ 24 ਚ ਕਰਾਇਆ 24 ਚ ਕਰਾਇਆ ਅਪਲਾਈ 24 ਚ ਦਸੰਬਰ ਚ ਕਰਾਇਆ 24 ਚ ਹਨਾ 15/12/2024 ਨੂੰ ਕਰਾਇਆ ਜੀ ਹਾਂਜੀ ਤੁਸੀਂ ਉਹਨਾਂ ਨਾਲ ਕਾਲ ਕਰਕੇ ਫਾਲੋ ਅਪ ਕਰੋ ਜੇ ਨਹੀਂ ਆਏ ਤੇ ਸਿਟੀਜ਼ਨ ਤਾਂ ਆ ਜਾਣਾ ਚਾਹੀਦਾ ਇੱਕ ਫਾਲੋ ਅਪ ਕਰੋ ਉਹਨਾਂ ਨਾਲ ਕਿੰਨਾ ਨੂੰ ਜੀ ਜਿਨ੍ਹਾਂ ਨੂੰ USCIS ਦਾ ਕਸਟਮਰ ਸਰਵਿਸ ਕਾਲ ਕਰੋ ਉਹਨਾਂ ਦੇ ਹੁਣ ਨੰਬਰ ਉਹਨਾਂ ਦਾ ਵੈਬਸਾਈਟ ਤੋਂ ਲੱਭ ਜਾਣਾ ਤਾਂ ਪਿਛੋਂ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਜੀ ਲੈ ਹੈ ਉਹਨਾਂ ਦੇ ਭਾਜੀ 2 ਸਾਲ ਲੱਗ ਜਾਂਦੇ ਵਿੱਚ 2 ਸਾਲ 2 ਸਾਲ ਤੱਕ ਵੀ ਲੱਗ ਸਕਦੇ ਆ ਠੀਕ ਹੈ ਜੀ ਆ ਜਾਂਦੇ ਇੱਥੇ ਤੁਸੀਂ ਉਹਨਾਂ ਨੂੰ ਕਾਲ ਕਰੋ ਜੀ ਜਿੰਨਾ ਚਿਰ ਤੁਸੀਂ ਸਾਨੂੰ ਇੱਥੇ ਕਾਲ ਕੀਤੀ ਆ ਉਹਨਾਂ ਦਾ ਨਾ ਕੋਈ ਵੀ ਤੁਹਾਡਾ ਜਾਣਕਾਰ ਜਿਹੜਾ ਕੰਪਿਊਟਰ ਦਾ ਜਾਣੂ ਆ ਉਹ ਤੋਂ ਮਦਦ ਲਓ ਉਹਨਾਂ ਨੂੰ ਕਹੋ ਵੀ ਨੰਬਰ ਲੱਭ ਦੇਣ ਤੁਹਾਨੂੰ ਤੇ ਉਹ ਕਾਲ ਕਰ ਲੈਣ ਤੇ ਤਾਂ ਜੋ ਫਿਰ ਤੁਹਾਨੂੰ ਪਤਾ ਲੱਗ ਜਾਏ ਵੀ ਤੁਹਾਡਾ ਕੇਸ ਦਾ ਕੀ ਜਿਹੜਾ ਉਹ ਚੱਲ ਰਿਹਾ ਹੈਗਾ ਆ ਸੋ ਉਹਨਾਂ ਨੂੰ ਪਲੀਜ਼ ਕੰਟੈਕਟ ਕਰ ਲਓ ਤੇ ਪਤਾ ਲੱਗ ਜਾਊਗਾ ਧੰਨਵਾਦ ਤੁਹਾਡਾ ਹਾਂਜੀ ਪਰਵਿੰਦਰ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਪੁੱਛਣਾ ਸੀ ਮੇਰੀ ਪਰਸੋਂ 10 ਤਰੀਕ ਨੂੰ ਮੇਰੀ ਅੱਜ ਦੀ ਡੇਟ ਹੈ ਤੇ ਮੈਂ ਸਰ ਨੂੰ ਹੇਬੀਅਸ ਦੇ ਵਾਸਤੇ ਹਾਇਰ ਕਰਨਾ ਸੀ ਸਰ ਨਿਊਯਾਰਕ ਦੇ ਵਿੱਚ ਤੁਹਾਡਾ ਕੋਈ ਆਫਿਸ ਹੈਗਾ ਭਾਜੀ ਕੋਈ ਨਿਊਯਾਰਕ ਚ ਭਾਜੀ ਆਪਾਂ ਇਸ ਵੇਲੇ ਮਤਲਬ ਆਫਿਸ ਤਾਂ ਸਾਡਾ ਹੈਗਾ ਪਰ ਆਪਾਂ ਨੂੰ ਤੁਹਾਨੂੰ ਕੈਲੀਫੋਰਨੀਆ ਵਾਲੇ ਆਫਿਸ ਸਾਡੇ ਕਾਲ ਕਰਨਾ ਪੈਣਾ ਅੱਛਾ ਜੀ ਠੀਕ ਹੈ ਭਾਜੀ ਤੇ ਭਾਜੀ ਮੇਰੀ 10 ਤਰੀਕ ਦੀ ਮੇਰੀ ਡੇਟ ਹੈ ਮਤਲਬ ਮੈਂ ਫੈਡਰਲ ਪਲਾਜ਼ਾ ਹੈਗੀ ਮੇਰੀ ਤੇ ਮੈਂ ਉੱਥੇ ਜਾਣਾ ਤੇ ਉਧਰ ਕੋਈ ਜੇ ਕੋਈ ਇੱਦਾਂ ਦੀ ਕੋਈ ਗੱਲ ਹੋਈ ਜੇ ਪਹਿਲੇ ਤੁਹਾਨੂੰ ਹਾਇਰ ਕਰਨਾ ਪੈਣਾ ਜਾਂ ਬਾਅਦ 'ਚ ਮੈਨੂੰ ਉਹ ਦੱਸ ਦਿਓ ਭਾਜੀ ਪਹਿਲਾਂ ਪੇਪਰ ਵਰਕ ਸਾਈਨ ਕਰ ਲਓਗੇ ਤਾਂ ਸਾਡੀ ਉਹ ਹੈਡਿਕ ਜੀ ਬਚ ਜਾਂਦੀ ਪੇਪਰ ਫਾਈਲਾਂ ਕਢਾਉਣ ਨਾਲ ਤੁਸੀਂ ਤੇ ਦੂਸਰਾ ਇਹ ਹੈਗਾ ਕਿ ਆਪਣਾ ਸੱਜਣ ਮਿੱਤਰ ਜਿਹੜਾ ਸੀਗਾ ਉਹ ਦੱਸ ਦਿਓ ਕਿੰਨਾ ਕੋਲੈਬੋਰੇਟ ਕਰਨਾ ਨਹੀਂ ਤਾਂ ਇਹੀ ਕੰਮ ਤੁਹਾਨੂੰ ਬਾਅਦ ਅੰਦਰੋਂ ਕਰਨਾ ਪੈਣਾ ਅੱਛਾ ਜੀ ਠੀਕ ਹੈ ਭਾਜੀ ਤੇ ਭਾਈ ਕੋਈ ਰਿਸਕ ਤਾਂ ਨਹੀਂ ਨਾ ਭਾਜੀ ਕੋਈ ਹੁਣ ਜਿੱਦਾਂ ਏਦਾਂ ਹੁੰਦਾ ਹੁਣ ਤੁਹਾਡੇ ਮੈਂ ਸਵਾਲ ਦੇ ਥਰੂ ਸਾਰਿਆਂ ਨੇ ਜਵਾਬ ਦੇ ਦੇਣਾ ਸੋ ਜਿਹੜਾ ਲੋਕੀ ਤੁਸੀਂ ਕਈ ਵਾਰੀ ਦੇਖਦੇ ਆ ਮੇਰੇ ਉੱਤੇ ਵੀਡੀਓ ਦੇਖ ਕੇ 3 ਦਿਨਾਂ ਚ ਬਾਹਰ ਆ ਗਿਆ ਉਹ ਬੇਸਿਕਲੀ ਲੋਕਾਂ ਨੇ ਪਹਿਲਾਂ ਹੀ ਕੰਮ ਜਿਹੜਾ ਇਹ ਸਾਰਾ ਕੀਤਾ ਹੁੰਦਾ ਪਤਾ ਹੀ ਹੈ ਸਾਨੂੰ ਕਈ ਵਾਰੀ ਜ਼ਿਆਦਾਤਰ ਇਹ ਫੜ ਲੈਂਦੇ ਆ ਤੇ ਕਈ ਵਾਰੀ ਬੰਦਾ ਬਾਅਦ ਚ ਦੇਖਦੇ ਆ ਫੜਦੇ ਆ ਕਿ ਨਹੀਂ ਫੜਦੇ ਆ ਤਾਂ ਫਿਰ ਉਹਦਾ ਕੰਟੈਕਟ ਜਿਹਾ ਟੁੱਟਾ ਰਹਿੰਦਾ ਕਦੀ ਇਹਨੂੰ ਇੱਧਰ ਟ੍ਰਾਂਸਫਰ ਕਰਤਾ ਕਦੀ ਉੱਧਰ ਟ੍ਰਾਂਸਫਰ ਕਰਤਾ ਸੋ ਇਹ ਆ ਜੇ ਤੁਸੀਂ ਟਾਈਮ ਸਿਰ ਕੰਟੈਕਟ ਕਰਦੇ ਆ ਤਾਂ ਆਪਾਂ TRO ਵਗੈਰਾ ਪਾ ਕੇ ਬੰਦੇ ਨੂੰ ਇਹ ਹੈ ਕਿ ਟੈਕਸਸ ਲੂਈਜ਼ੀਆਨਾ ਜਾਣ ਤੋਂ ਰੋਕ ਸਕਦੇ ਹੁੰਦੇ ਆ ਸੋ ਤੁਹਾਡੇ ਬੈਸਟ ਇੰਟਰਸਟ ਹੈਗਾ ਕਿ ਤੁਸੀਂ ਸਾਨੂੰ ਪਹਿਲਾਂ ਰਾਈਟ ਵੇ ਜਿਹੜਾ ਕੰਟੈਕਟ ਕਰੋ ਤੇ ਰਿਸਕ ਤਾਂ ਹਮੇਸ਼ਾ ਹੁੰਦਾ ਹੀ ਆ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਕੱਚਾ ਬੰਦਾ ਕਿਸੇ ਨੂੰ ਵੀ ਫੜ ਸਕਦੇ ਆ ਜੀ ਠੀਕ ਹੈ ਜੀ ਠੀਕ ਹੈ ਸਰ ਤੁਹਾਡੇ ਆਫਿਸ ਦਾ ਫੋਨ ਨੰਬਰ ਕੀ ਹੈ ਭਾਜੀ 415 909 0503 ਓਕੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਜੀ ਸੋ ਜੇ ਹੋਰ ਵੀ ਕਿਸੇ ਨੇ ਅਟਾਰਨੀ ਟਿਰਕੇਣਾ ਉਹਨਾਂ ਦੇ ਆਫਿਸ 'ਚ ਕੰਟੈਕਟ ਕਰਨਾ ਇਹਨਾਂ ਦਾ ਫੋਨ ਨੰਬਰ ਆ 4159090503 415 909 0503 ਹਾਂਜੀ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਨਾ ਜੇ ਭਾਈ 2 ਛੋਟੇ ਸਵਾਲ ਪੁੱਛਣੇ ਭਾਜੀ ਮੇਰਾ ਨਾ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ ਸੀਗਾ ਲਾਸਟ 2025 ਚ ਠੀਕ ਹੈ ਜੀ ਹਾਂਜੀ ਭਾਈ ਤੇ ਭਾਜੀ ਮੇਰੇ ਨਾ ਲੋਇਰ ਨੇ IS-60 ਵਗੈਰਾ ਫਾਈਲ ਕੀਤਾ ਸੀਗਾ ਉਹਨਾਂ ਨੇ ਨਾ ਰਫੀ ਮੰਗੀ ਆ ਭਾਜੀ ਤੇ ਉਹਨਾਂ ਨੇ ਨਾ 2 ਕੁਐਸਚਨ ਲਿਖੇ ਆ ਵਿੱਚ ਇੱਕ ਤੇ ਉਹ ਕਹਿੰਦੇ ਆ ਕਿ ਤੇਰੇ ਕੋਰਟ ਦੇ ਆਰਡਰ ਹੋਰ 200 ਕੇਸਾਂ ਦੇ ਨਾਲ ਮੈਚ ਹੁੰਦੇ ਆ ਤੇ ਇੱਕ ਭਾਜੀ ਉਹ ਤੇ ਇੱਕ ਭਾਜੀ ਉਹ ਕਹਿੰਦੇ ਆ ਕਿ ਮੈਂ ਤੇ ਜਦੋਂ ਭਾਜੀ ਮੈਂ 20 ਅਗਸਤ ਨੂੰ ਮੈਂ 21 ਦਾ ਹੋ ਗਿਆ ਸੀਗਾ ਤੇ 21 ਅਗਸਤ ਨੂੰ ਉਹਨਾਂ ਨੇ ਮੇਰਾ ਲੈਟਰ ਰਿਸੀਵ ਕੀਤਾ ਪਰ ਫਾਈਲ ਮੇਰੇ ਲੋਇਰ ਨੇ
ਪਹਿਲਾਂ ਹੀ ਕਰਤਾ ਸੀ ਮੇਰੇ 21 ਦੇ ਹੋਣ ਤੋਂ। ਇਹ ਪੁੱਛਣਾ ਸੀਗਾ ਭਾਜੀ। ਠੀਕ ਹੈ ਜੀ। ਠੀਕ ਹੈ। ਸੋ ਕੀ ਕਹਿੰਦੇ ਕਿ ਤੁਹਾਡੀ ਕਹਾਣੀ ਕਿਸੇ ਨਾਲ ਮੈਚ ਕਰਦੀ ਹੈ, ਇਹ ਕਹਿੰਦੇ ਆ? ਭਾਜੀ ਕਹਿੰਦੇ ਜਿਵੇਂ ਤੁਹਾਡੇ ਜਿਹੜੇ ਕੋਰਟ ਦੇ ਆਰਡਰ ਹੈ ਨਾ, ਜਿਹੜੇ ਗਾਰਡੀਅਨਸ਼ਿਪ ਵਾਲੇ ਕੋਰਟ ਨੇ ਤੁਹਾਡੇ ਆਰਡਰ ਦਿੱਤੇ ਆ, ਉਹ ਹੋਰ 200 ਕੋਰਟ ਦੇ ਆਰਡਰਾਂ ਨਾਲ ਮੈਚ ਕਰਦੇ, ਸੇਮ ਲੈਂਗੁਏਜ ਦੇ ਕੋਰਟ ਦੇ ਆਰਡਰ ਆ। ਸੇਮ ਲੈਂਗੁਏਜ ਦੀ ਕੋਰਟ ਦੀ ਆਰਡਰ ਤਾਂ ਨਹੀਂ ਹੋਣੀ ਚਾਹੀਦੀ, ਪਰ ਜੇ ਕਹਾਣੀਆਂ ਮੈਚ ਕਰਦੀਆਂ ਤੁਹਾਡੀਆਂ ਕਿਸੇ ਨਾਲ, ਠੀਕ ਹੈ, ਜੇ ਕਿਸੇ ਨੇ ਕਹਾਣੀ ਲਾਈ ਹੈ, ਜਿਹੜੀ ਆਪਾਂ ਕਈ ਵਾਰੀ ਗੱਲ ਕਰਦੇ ਆ ਇੱਥੇ ਅਸਾਈਲਮ ਦੇ ਕੇਸਾਂ ਦੇ ਰਿਲੇਟਡ ਵੀ, ਉਹ ਪ੍ਰੋਬਲਮ ਹੈਗੀ ਆ। ਕਿਉਂਕਿ ਗਾਰਡੀਅਨਸ਼ਿਪ ਦੇ ਵਿੱਚ ਤਾਂ ਮਤਲਬ ਫਿਰ ਉਹ ਫਰਾਡ ਹੋ ਜਾਣਾ। ਹੁਣ ਕਈ ਵਾਰੀ ਜਵਾਕ ਆਪਣੇ ਘਰਦਿਆਂ ਨਾਲ ਗੱਲ ਕਰੀ ਜਾ ਰਿਹਾ ਹੁੰਦਾ ਤੇ ਢਾਂਚਾ ਜਿਹਾ ਜਿਹਦਾ ਪੈਰਾਲੀਗਲ ਕੋ ਚੱਕ ਕੇ ਜੇ ਕੀਤਾ ਹੁੰਦਾ, ਜੇ ਉਹ ਵਾਲਾ ਤੁਹਾਡਾ ਮਸਲਾ ਹੈਗਾ ਤੇ ਫਿਰ ਤੁਹਾਨੂੰ ਆਪਣੇ ਵਕੀਲ ਨਾਲ ਬਹਿ ਕੇ ਗੱਲ ਕਰਨੀ ਪੈਣੀ ਜੇ ਤੁਹਾਡੀਆਂ ਕਹਾਣੀਆਂ ਮੈਚ ਕਰਦੀਆਂ ਕਿਸੇ ਨਾਲ। ਭਾਈ ਉਹ ਕਹਿੰਦੇ ਕਿ ਕੋਰਟ ਚੋਂ ਆਪਾਂ ਮੰਗਾ ਕੇ ਉਹਨਾਂ ਨੂੰ ਆਰਡਰ ਵਗੈਰਾ ਦੁਬਾਰਾ ਤੋਂ ਸੈਂਡ ਕਰਨੇ ਆ। ਇੱਕ ਭਾਈ ਹਾਂਜੀ ਉਹ ਤਾਂ 21 ਸਾਲ ਵਾਲਾ ਮੁੱਦਾ ਪਾਉਂਦੇ ਪਿਆ। ਹਾਂਜੀ ਉਹ ਤਾਂ ਦੇਖੋ ਜਿਹੜਾ ਕੋਰਟ ਵਾਲਾ ਨਾ, ਉਹ ਮੁੱਦਾ ਇੱਕ ਦਿਨ ਪੈਣਾ ਹੀ ਸੀਗਾ। ਜਿੱਦਾਂ ਅਸਾਈਲਮ 'ਚ ਕਹਾਣੀਆਂ ਮੈਚ ਕਰਦੀਆਂ, ਗਾਰਡੀਅਨਸ਼ਿਪ ਵਾਲੀਆਂ ਕਹਾਣੀਆਂ ਵੀ ਮੈਚ ਕਰਦੀਆਂ। ਉਹ ਕਈ ਵਕੀਲ ਜਿਹੜੇ ਸੀਗੇ, ਜੇ ਉਹ ਸਹੀ ਤਰੀਕੇ ਨਾਲ ਬੰਦੇ ਦੀ ਪੁੱਛ ਕੇ ਇੰਡੀਵਿਜੂਅਲਾਈਜ਼ ਨਹੀਂ ਕਰਦੇ ਤਾਂ ਫਿਰ ਉਹ ਵਾਲਾ ਰਿਸਕ ਤਾਂ ਹੈਗਾ ਹੀ ਹੈ ਨਾ। ਤੇ ਦੂਜੀ ਇਹਨਾਂ ਦੀ ਉਮਰ ਵਾਲਾ ਇੱਕ ਦਿਨ ਦਾ ਜਿਹੜਾ ਫਰਕ ਪੈ ਗਿਆ, ਹਾਂਜੀ ਜਿਹੜਾ ਉਹ ਵਾਲਾ ਫਰਕ ਪੈ ਗਿਆ, ਉਹ ਹੁਣ ਜੇ ਤੁਸੀਂ ਟਾਈਮ ਸਿਰ ਨਹੀਂ ਫਾਈਲ ਕੀਤੀ ਤਾਂ ਉਹ ਪ੍ਰੋਬਲਮ, ਉਹ ਤੁਹਾਨੂੰ ਮਤਲਬ ਕਿ ਭਾਜੀ ਮੇਰੇ ਲਾਇਰ ਕਹਿੰਦੇ 1 ਮਹੀਨਾ ਪਹਿਲਾਂ ਫਾਈਲ ਕਰਤਾ ਜੀ 21 ਦਾ, ਪਰ ਰਸੀਦ 1 ਦਿਨ ਬਾਅਦ ਹੋਇਆ ਉਹਨਾਂ ਨੂੰ। ਭਾਜੀ ਇਹ ਵੀ ਮੈਟਰ ਕਰਦਾ? 1 ਮਹੀਨਾ ਪਹਿਲਾਂ ਫਾਈਲ ਕਰਤਾ ਸੀ ਮੇਰਾ ਵੀਰ, ਏਦਾਂ ਦੀ ਤਾਂ ਕੋਈ ਫੈਡੈਕਸ ਹੈ ਨਹੀਂ। ਇਹ ਤਾਂ ਸਨੇਲ ਮੇਲ 'ਚ ਵੀ ਪਹੁੰਚ ਜਾਂਦਾ 1 ਮਹੀਨਾ ਜੇ ਫਾਈਲ ਪਹਿਲਾਂ ਕੀਤਾ ਹੋਵੇ ਤਾਂ। ਫਿਰ ਕੋਈ ਏਦਾਂ ਦੀ ਕੋਈ ਡਾਕ ਹੀ ਨਹੀਂ ਹੈਗੀ ਜਿਹੜੀ ਉਹ ਤੇ ਜੇ ਉਹਨਾਂ ਨੇ ਡਾਕ ਘੱਲੀ ਹੋਊਗੀ, ਉਹਦਾ ਕੋਈ ਨਾ ਕੋਈ ਮਾਰਕ ਹੁੰਦੀ ਹੈ, ਡੇਟ ਮਾਰਕ ਹੁੰਦੀ ਹੈ, ਪ੍ਰੂਫ ਹੁੰਦਾ ਹੈ। ਤੁਸੀਂ ਉਹ ਚੈੱਕ ਕਰ ਸਕਦੇ ਵੀ ਵਾਕਈ ਉਹ ਸਹੀ ਕਹਿ ਰਹੇ ਆ। ਹਾਂਜੀ ਜੇ ਲਾਇਰ ਕੋਲ ਪ੍ਰੂਫ ਹੈਗਾ, ਉਹ ਪ੍ਰੂਫ ਦੇ ਦੇਵੇ ਨਾ, ਉਹਨੂੰ ਕਦੋਂ ਮਿਲੀ। ਠੀਕ ਹੈ ਭਾਜੀ। ਇੱਕ ਵਾਰੀ ਮੇਰਾ ਅਸਾਈਲਮ ਦੀ ਮਾਸਟਰ ਹੀਅਰਿੰਗ ਸੀ ਕਿ ਜੱਜ ਨੇ ਮੇਰੀ ਹੋਰ ਅੱਗੇ ਪਾਤੀ। ਉਹ ਕਹਿੰਦੇ ਆ ਕਿ ਤੇਰਾ ਨਾ ਜਿਹੜੇ ਬਿਆਨ ਤੇਰੇ ਵੀਕ ਆ, ਇਸ ਕਰਕੇ ਕੇਸ ਆਪਾਂ ਤੇਰਾ ਫੇਲ ਨਹੀਂ ਕਰਨਾ, ਇਹ ਕਰ ਦੇਣਾ ਕਿ ਤੂੰ ਕਦੇ ਅਸਾਈਲਮ ਨਹੀਂ ਲਾ ਸਕਦਾ। ਏਦਾਂ ਹੁੰਦਾ ਭਾਈ ਕੁਝ? ਪਤਾ ਨਹੀਂ ਹੁਣ ਕੀ ਕੀਤਾ, ਐਡਮਿਨ ਕਲੋਜ਼ ਕੀਤਾ, ਕੀ ਕੀਤਾ, ਟਰਮੀਨੇਟ ਕੀਤਾ? ਭਾਜੀ ਕੁਝ ਨਹੀਂ ਕੀਤਾ ਉਹਨਾਂ ਨੇ। ਉਹ ਕਹਿੰਦੇ ਕਿ ਤੇਰਾ ਰੀਜ਼ਨ ਦੇਣਾ 10 ਦਿਨ ਬਾਅਦ ਜੇ ਤੇਰੇ ਬਿਆਨ ਵੀਕ ਆ। ਹਾਂਜੀ ਉਹ ਤਾਂ ਰੀਜ਼ਨ ਪੜ੍ਹ ਕੇ ਮੈਂ ਦੱਸ ਸਕਦਾ ਮੇਰਾ ਵੀਰ, ਹੁਣ ਕਿੱਥੋਂ ਮੈਂ ਤੁੱਕਾ ਲਾਉਂਗਾ ਜੀ ਅਸਲ 'ਚ ਕੀ ਜਿਹੜਾ ਉਸ ਦੇ ਵਿੱਚ ਲਿਖਿਆ ਹੈ। ਜੀ ਥੈਂਕ ਯੂ। ਕਈ ਉਦਾਂ ਚੈਨਲ ਬਣੇ ਆ ਐਸਟ੍ਰੋਲੋਜੀ ਔਰ ਨੰਬਰ ਸ਼ੰਬਰ ਦੇ ਹਿਸਾਬ ਨਾਲ ਦੱਸ ਦਿੰਦੇ ਆ ਕਿ ਬੰਦੇ ਦਾ ਕੇਸ ਪਾਸ ਹੋਣਾ ਕਿ ਨਹੀਂ ਹੋਣਾ। ਉਹ ਕਹਿੰਦੇ ਉਹ ਜੱਜ ਦੀ ਵੀ ਵੇਂਦੇ ਹੋਣਗੇ ਤਰੀਕ, ਨਹੀਂ ਸਿਰਫ ਇੱਧਰ ਕਲਾਇੰਟ ਦੀ ਦੇਖ ਕੇ ਦੱਸ ਦਿੰਦੇ ਆ। ਉਹ ਤਾਂ ਉਹਦਾ ਦੇਖਣ ਦੇ ਕਿਸੇ ਦਾ, ਉਹ ਤਾਂ ਇੰਡੀਆ ਲੱਗੇ ਕਹਿੰਦੇ ਆਪਣੇ ਇਰਾਨ ਦੇ ਗ੍ਰਹਿ ਖਰਾਬ ਸੀਗੇ ਵਾਲੀ ਤਰੀਕ ਨੂੰ, ਕਹਿੰਦੇ ਤਾਂ ਕਰਕੇ ਤੇ ਹਮਲਾ ਹੋਇਆ ਉਹਨਾਂ ਦਾ। ਚਲੋ ਠੀਕ ਹੀ ਆ। ਯੂਕਰੇਨ ਦੇ ਵੀ ਦੱਸੇ ਸੀਗੇ ਉਹਨਾਂ ਨੇ, ਇਹ ਨਹੀਂ ਪਤਾ। ਮੈਂ ਕਿਹਾ ਯੂਕਰੇਨ ਵਾਲੇ ਨੇ ਵੀ ਦੱਸੇ ਹੋਣੇ ਆ, ਫਿਰ ਵੀ ਇਹਨਾਂ ਦੇ ਵੀ ਗ੍ਰਹਿ ਖਰਾਬ ਹੀ ਚੱਲ ਰਹੇ ਸੀਗੇ। ਬਸ ਏਦਾਂ ਹੀ ਆ ਜੀ। ਸੁਮਿਤ ਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। भाजी मेरा केस अप्रूव हुआ था जी 2024 में अक्टूबर में जी। फिर मैं 10 जून 2025 को फुल ओवर कर दिया था जी कंटकी। तो उन्होंने बोला भाई तूने चल भाई देखती नहीं बत्ती, मैंने अभी 3 माइल जाके भाई तुम्हें ट्रक रोका तो अरेस्ट कर दिया उन्होंने। बहुत आगे 5000 तो मैं छोड़ दिया था जी। तो मैं क्या एक मिनट, जो वायलेशन किस चीज की थी? रेड लाइट जंप करने की? नहीं वो कुछ नहीं, जैसे खड़ी में रहते हुए उसमें जो पुलिस वाले साइड में, वो मैंने देख लिया था जो मैं लेफ्ट लाइन में क्रॉस करने की कोशिश कर रहा था ट्रक, तो वो 2-3 गड्डी छोड़ के मेरे पीछे आ गया। मैंने शीशे में देखता भी रहा, वो काफी देर पीछे चलता रहा, तो मैंने फिर इग्नोर कर दिया उसको, भाई ये बात ही चल रहे हो। बिल्कुल वो थी रोज गड्डी रही, बिल्कुल पीछे आके चिपक गई, उन्हें तब तक कोई बत्ती नहीं दी। और जब उसने वो बत्ती दी नहीं थी तो मैं वैसे देख रहा था, लेकिन बत्ती नहीं दी थी उन्हें। जब उन्होंने मुझको अरेस्ट किया नहीं, वो बोले भी मैंने 3 माइल तेरे को बत्ती दे रखी, तूने रोका नहीं। तो केस का बना क्या? फिर गिल्टी प्ली करी है कि केस चल रहा है कि डिसमिस हो गया? नहीं अभी जैसे कि मैंने लॉयर कर रखा जी, तारीख पे तारीख मिल रही है। मैं कंटकी पर्सन लिखता हूँ तो लग रही है अभी तारीख। वो जो लॉयर है मेरी वो बोल रही है भाई तेरी किसी ने कंप्लेन की थी भाई ये इसका ट्रक बिल्कुल सड़क से नीचे उतर गया था तो ये ऊपर आया। तो मेरे को तो ऐसा कुछ लगा नहीं, लेकिन वकील कह रही है भाई ये कोई प्रूफ हमें दे नहीं रहे, तो मैं कोशिश कर रही हूँ, देखते हैं अभी अपने फेवर में आने की संभावना है या क्या रहेगा, वो तो डिसीजन के ऊपर है जी बात।
तो फिलहाल हाँ जी। तो यही क्वेश्चन अभी, ग्रीन कार्ड पे इसका कोई इफेक्ट पड़ेगा? जैसे मेरे को 400 दिन हो गए लगभग देखो- अप्लाई किए हुए ग्रीन कार्ड को जी। देखो, ग्रीन कार्ड में ना, अगर किसी इनको ये सरकार ये शो कर दे कि ये बंदा पब्लिक सेफ्टी के लिए डेंजर है, तो फिर ग्रीन कार्ड नहीं आएगा। तो मतलब इसका ये है कि आजकल जो माहौल चल रहा है, आप ये जो एक्सीडेंट लॉयर है ना, जो भी आपकी ये जो ट्रैफिक वाली लॉयर है, ये मेक श्योर करना कि ये किसी को बढ़िया। ना तो हिट हुआ सर, ना तो किसी का हिट हुआ था। नहीं ਤੁਸੀਂ ਗੱਲ ਸੁਣ ਲਓ ਨਾ, ਗੱਲ ਸੁਣ ਲਓ, ਤੁਹਾਡੀ ਗੱਲ ਸਮਝ ਗਏ, ਤੁਸੀਂ ਹੁਣ ਸੁਣ ਲਓ ਗੱਲ। हाँ, वो कोर्ट में करोगे ना प्रूफ जज को कि हिट हुआ नहीं हुआ, मेरे को नहीं करोगे यहाँ पे, वो कोर्ट में बताओगे। मैं ये कह रहा हूँ कि ये मेक श्योर करना कि वो जो आपका केस लड़ रही है ना, मतलब उसमें कोई कंजूसी मत करना। वो मतलब कि टॉप का लॉयर होना चाहिए, मतलब आपको इसमें से छुड़ाए वो, मतलब कि जो भी हो आप सीधे उससे बात करोगे, मिनिमम कराए इसको, पब्लिक सेफ्टी या डेंजर वाली ऐसे कोई चीज नहीं आनी चाहिए। तो वो जो आप, अगर आपको कोई गिल्टी प्ली करना पड़ा ना, या कोई सजा होनी पड़ी, जब आपको वो मुश्किल है। धारा देगी, आपको वो सेक्शन बताएंगे कि इस चीज को रिड्यूस कर देते हैं हम, इस चीज पे गिल्टी प्ली कर लो, तो आप वो गिल्टी प्ली साइन करने से पहले आप हमारे ऑफिस में कांटेक्ट करेंगे, आप मेरे को वो सेक्शन बताएंगे कि वो सेक्शन क्या है, तो फिर मैं आपको बताऊंगा कि आप उसको गिल्टी प्ली करोगे कि नहीं करोगे। आप सीधे मत साइन करना किसी चीज पे। ਮੁੱਖ ਦੀ ਗੱਲ ਜਿਹੜੀ ਇਹ ਆ ਜੀ। ਥੈਂਕ ਯੂ। ਨਵਜੀਤ, ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਇਹ ਆ, ਮੈਂ ਸਿਟੀਜ਼ਨ ਆ, ਮੇਰੀ ਮੰਮੀ ਦਾ ਮੈਂ ਅਪਲਾਈ ਕੀਤਾ ਸੀਗਾ ਤੇ ਉਹਨਾਂ ਦਾ ਕੇਸ ਪ੍ਰੂਵ ਹੋ ਗਿਆ, ਸਾਰਾ ਕੁਝ ਪੇਪਰ ਵਰਕ ਹੋ ਗਿਆ ਤੇ ਉਹਨਾਂ ਨੇ ਇੰਟਰਵਿਊ ਡੇਟ ਵੀ ਦੇਤੀ ਸਾਨੂੰ, ਪਰ ਸਾਨੂੰ ਇੰਟਰਵਿਊ ਡੇਟ ਦੀ ਜਿਹੜੀ ਉਹ ਲੈਟਰ ਪਾਉਂਦੇ ਹੁੰਦੇ ਉਹ ਨਹੀਂ ਪਾਈ, ਸਾਰਾ ਕੁਝ ਈਮੇਲ 'ਚ ਹੀ ਭੇਜਿਆ ਵਾ ਹਾਂਜੀ, ਏਦਾਂ ਹੀ ਕਰਦੇ ਅੱਜ ਕੱਲ। ਤੇ ਲੈਟਰ ਵੀਰ ਜੀ ਨਾ ਹੋਊਗੀ ਕੋਲੇ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਉਹ ਪ੍ਰਿੰਟ ਆਊਟ ਲੈ ਜਾਓ ਕਰ ਲਓ ਅੱਛਾ ਜੀ, ਠੀਕ ਹੈ ਵੀਰ ਜੀ, ਥੈਂਕ ਯੂ ਜੀ। ਓਕੇ। ਸਿਮਰਨ, ਹੈਲੋ। ਹਾਂਜੀ ਸਰ, ਦੱਸ। ਮੈਂ ਸਰ 2017 ਦੇ ਵਿੱਚ ਅਮਰੀਕਾ ਟੂਰਿਸਟ ਵੀਜ਼ੇ ਤੇ ਆਈ ਸੀ ਤੇ ਸਰ ਮੈਂ ਫਿਰ ਕੇਸ ਲਗਾਤਾ ਸੀ, ਅਸਾਈਲਮ ਦਾ ਲਗਾਤਾ ਸੀਗਾ ਤੇ ਸਰ ਮੇਰਾ ਬਾਅਦ ਵਿੱਚ ਬੇਬੀ ਹੋਇਆ ਇੱਥੇ ਤੇ ਮੇਰਾ ਬੇਬੀ ਦਾ ਕਰਕੇ ਨਾ ਮੇਰੇ ਕੋਲੋਂ ਮਾਸਟਰ ਹੀਅਰਿੰਗ ਤੇ ਨਹੀਂ ਜਾ ਹੋਇਆ, ਨਾਲੇ ਜਿਹੜਾ ਮੇਰਾ ਲਾਇਰ ਸੀਗਾ ਉਹ ਕਹਿੰਦਾ ਕਿ ਨਹੀਂ ਜਾਣਾ ਹੈਗਾ ਤੇ ਸਰ ਮੇਰਾ ਬੇਬੀ ਵੀ ਉਸ ਟਾਈਮ ਬੌਰਨ ਟਾਈਮ ਸਿੱਕ ਹੋ ਗਿਆ ਸੀ, ਉਹਦੀ ਹਾਰਟ ਸਰਜਰੀ ਵਗੈਰਾ ਏਦਾਂ ਹੋਈ ਸੀਗੀ ਤੇ ਸਰ ਉਸ ਤੋਂ ਬਾਅਦ ਨਾ ਫਿਰ ਮੈਂ ਨਹੀਂ ਗਈ ਤੇ ਮੈਨੂੰ ਕੋਈ ਲੈਟਰ ਨਹੀਂ ਆਈ। ਫਿਰ ਮੈਂ ਨਵਾਂ ਆਪਣਾ ਲਾਇਰ ਕੀਤਾ ਤੇ ਸਰ ਫਿਰ ਮੈਨੂੰ ਵਰਕ ਪਰਮਿਟ ਉਹਨਾਂ ਨੇ ਪਹਿਲਾਂ ਦੇ ਦਿੱਤਾ ਤੇ ਸਰ ਫਿਰ ਵਰਕ ਪਰਮਿਟ ਦੇਣ ਤੋਂ ਬਾਅਦ ਫਿਰ ਦੁਬਾਰਾ ਜਦੋਂ ਮੇਰਾ ਰੀਨਿਊ ਹੋਣ ਵਾਲਾ ਸੀਗਾ, ਮੈਂ ਰੀਨਿਊ ਕਰਾਉਣ ਲਈ ਭੇਜਿਆ ਤੇ ਸਰ ਉਹਨਾਂ ਨੇ ਡਿਨਾਈਡ ਕਰ ਦਿੱਤਾ। ਤੁਹਾਡਾ ਜਿਹੜਾ ਇਮੀਗ੍ਰੇਸ਼ਨ ਕੇਸ ਸੀਗਾ ਉਹ ਪੈਂਡਿੰਗ ਸ਼ੋ ਹੋ ਰਿਹਾ ਕਿ ਡਿਨਾਈ ਆ ਰਿਹਾ ਉੱਤੇ ਇਮੀਗ੍ਰੇਸ਼ਨ ਕੇਸ ਜਿਹੜਾ ਹੈਗਾ ਤੁਹਾਡਾ ਕੋਰਟ ਦੇ ਵਿੱਚ? ਸਰ ਨਹੀਂ, ਕੁਛ ਨਹੀਂ ਏਦਾਂ, ਮੈਨੂੰ ਫਾਈਨਲ ਡੇਟ ਵੀ ਮਿਲੀ ਹੋਈ ਆ, ਮੇਰੀ ਫਾਈਨਲ ਡੇਟ 2027 ਦੇ ਵਿੱਚ ਆ, ਮਾਰਚ ਵਿੱਚ। ਹਾਂਜੀ, ਫਿਰ ਜਿਹੜਾ ਤੁਸੀਂ ਕਹਿ ਰਹੇ ਕਿ ਤੁਹਾਡੇ ਕੋਲ ਤਰੀਕ ਤੇ ਜਾ ਨਹੀਂ ਹੋਇਆ, ਉਹਦੇ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਾਂ ਕਿ ਉਹਦੇ ਕਰਕੇ ਕਈ ਵਾਰੀ ਜਿਹੜਾ ਆਰਡਰ ਰਿਮੂਵ ਕਰ ਦਿੰਦੇ ਆ ਤੁਹਾਨੂੰ, ਉਹਨਾਂ ਨੇ ਰਿਮੂਵਲ ਆਰਡਰ ਨਹੀਂ ਲਾਇਆ, ਤੁਹਾਨੂੰ ਫਾਈਨਲ ਡੇਟ ਦੇ ਦਿੱਤੀ, ਤੁਸੀਂ ਇਹ ਕਹਿ ਰਹੇ ਨਾ? ਹਾਂਜੀ ਸਰ, ਉਹਨਾਂ ਨੇ ਮੈਨੂੰ ਫਾਈਨਲ ਡੇਟ ਦੇਤੀ ਆ, ਕੋਈ ਕੁਛ ਨਹੀਂ ਠੀਕ ਹੈ। ਲਗਾਇਆ ਫਿਰ ਉਹ ਉਹਨਾਂ ਤਾਂ ਨੇ। ਫਿਰ ਜੇ ਫਾਈਨਲ ਡੇਟ ਤੁਹਾਨੂੰ ਦੇ ਦਿੱਤੀ ਆ ਫਿਰ ਤਾਂ ਮੈਟਰ ਨਹੀਂ ਕਰਦਾ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ, ਬੇਬੀ ਵਾਲੀ ਤੇ ਡੇਟ ਮਿਸ ਕਰਨ ਵਾਲੀ। ਵਰਕ ਪਰਮਿਟ ਜਿਹੜਾ ਨਹੀਂ ਰੀਨਿਊ ਹੋਇਆ ਉਹਦਾ ਕੀ ਚੱਕਰ ਹੋਊਗਾ? ਉਹਦਾ ਰੀਜ਼ਨ ਇਹ ਹੁੰਦਾ ਕਿ ਹਾਂਜੀ, ਉਹਦਾ ਰੀਜ਼ਨ ਉਹਨਾਂ ਨੇ ਕੀ ਦਿੱਤਾ ਕਿ ਤੁਹਾਡੀ ਕਲੌਕ ਰੁਕ ਗਈ ਸੀਗੀ ਜਾਂ ਕੀ ਕਿਹਾ ਉਹਨਾਂ ਨੇ? ਹਾਂਜੀ ਸਰ, ਮੇਰੀ ਕਲੌਕ ਰੁਕ ਗਈ ਆ, ਰਾਈਟ, ਇੱਕ ਆਈ ਥਿੰਕ ਮੈਨੂੰ ਯਾਦ ਨਹੀਂ ਆ ਰਿਹਾ ਕਿੰਨੇ ਦੇਰ ਤੇ ਮੇਰੀ ਕਲੌਕ ਰੁਕੀ ਹੋਈ ਆ ਤੇ ਸਰ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਆਪਣੀ ਮਾਸਟਰ ਹੀਅਰਿੰਗ ਨਹੀਂ ਅਟੈਂਡ ਕੀਤੀ। ਪਲੀਜ਼ ਸੁਣ ਲਓ ਭੈਣ ਜੀ। ਪੂਰੇ ਨਹੀਂ ਹੋਏ ਸੀਗੇ? ਹਾਂਜੀ ਸਰ, 180 ਦਿਨ ਕਹਿੰਦੇ ਹੋ ਗਏ ਸੀ ਪੂਰੇ ਕਿ ਨਹੀਂ? ਨਹੀਂ ਸਰ, ਨਹੀਂ ਹੋਏ। ਹਾਂਜੀ, ਨਹੀਂ, ਉਹ ਫਿਰ ਕਲੌਕ ਤਾਂ ਉਹਨਾਂ ਨੇ ਰੋਕਣੀ ਹੈ ਕਿਉਂਕਿ ਤੁਹਾਡੀ ਗਲਤੀ ਹੈ, ਤੁਸੀਂ ਗਏ ਨਹੀਂ ਹਨਾ, ਉਹਨਾਂ ਨੇ ਕਲੌਕ ਤਾਂ ਰੋਕਣੀ ਹੈ, ਉਹਨਾਂ ਦੇ ਕੋਡ ਹੁੰਦੇ ਆਪਣੇ। ਤਰੀਕ ਫਿਰ ਜਿਹੜੀ ਕੰਟੀਨਿਊ ਕੀਤੀ ਉਹ ਤੁਹਾਡੀ ਗਲਤੀ ਕਰਕੇ ਕੀਤੀ, ਸੋ ਜਦੋਂ ਫਿਰ ਤੁਹਾਡੀ ਦੁਬਾਰਾ ਤਰੀਕ ਪੈਂਦੀ ਹੈ ਉਦੋਂ ਹੀ ਕਲੌਕ ਤੁਹਾਡੀ ਚੱਲਦੀ ਆ। ਹਾਂਜੀ ਸਰ, ਹੁਣ ਮੈਂ ਕੀ ਕਰ ਸਕਦੀ, ਕਿਉਂਕਿ ਪਹਿਲਾਂ ਤਾਂ ਵਰਕ ਪਰਮਿਟ ਵਗੈਰਾ ਉਹਨਾਂ ਨੇ ਮੈਨੂੰ ਸੋਸ਼ਲ ਵੀ ਦੇਤੀ, ਵਰਕ ਪਰਮਿਟ ਵੀ ਦੇਤਾ। ਹੁਣ ਸਰ ਜਦੋਂ ਮੈਂ ਰੀਨਿਊ ਕਰਾਉਣ ਲਈ ਦਿੱਤਾ ਉਹਨਾਂ ਨੇ ਡਿਨਾਈਡ ਕਰ ਦਿੱਤਾ। ਉਹਨਾਂ ਨੇ ਇਹੀ ਮੈਨੂੰ ਕਿਹਾ ਕਿ ਤੁਸੀਂ ਆਪਣੀ ਪਹਿਲਾਂ ਜਿਹੜੀ ਤੁਹਾਡੀ ਤਰੀਕ ਆਈ ਸੀ 2018 ਦੇ ਵਿੱਚ ਉਹ ਤੁਸੀਂ ਮਿਸ ਕੀਤੀ ਆ, ਉਹਦਾ ਕਰਕੇ। ਹਾਂਜੀ, ਹੁਣ ਰੀਜ਼ਨ ਤਾਂ ਇਹੀ ਹੈ, ਪਰ ਉਹਦੇ ਵਿੱਚ ਗਲਤੀ ਤਾਂ ਤੁਹਾਡੀ ਮੰਨਣੀ ਹੈ, ਭਾਵੇਂ ਤੁਹਾਡੇ ਕੋਲ ਰੀਜ਼ਨ ਵੀ ਸੀਗਾ, ਮਤਲਬ ਇਹ ਸੀਗਾ ਕਿ ਉਹਦੇ ਵਿੱਚ ਤੁਸੀਂ ਕੰਟੀਨਿਊਏਸ਼ਨ ਨਹੀਂ ਨਾ ਫਾਈਲ ਕੀਤੀ। ਜੇ ਤੁਸੀਂ ਨਹੀਂ ਜਾਣਾ ਸੀਗਾ ਉੱਥੇ ਤਰੀਕ ਤੇ, ਜਿੱਦਾਂ ਤੁਹਾਡਾ ਵਕੀਲ ਕਹਿੰਦਾ, ਤੇ ਤੁਹਾਨੂੰ ਜਿਹੜਾ ਸੀਗਾ ਅੱਗੇ ਉਹ ਮੋਸ਼ਨ ਟੂ ਕੰਟੀਨਿਊ ਫਾਈਲ ਕਰਨੀ ਚਾਹੀਦੀ ਸੀਗੀ, ਫਿਰ ਤੁਹਾਨੂੰ ਉਹਦਾ ਬਚਾਅ ਵਗੈਰਾ ਹੋ ਸਕਦਾ ਸੀਗਾ, ਪਰ ਤੁਸੀਂ ਜਿੱਦਾਂ ਮਿਸ ਕਰਤੀ ਹੈ ਤੁਹਾਡੀ ਗਲਤੀ 'ਚ ਹੀ ਆਉਂਦਾ ਹੈ। ਸੋ ਇਹ ਹੁਣ ਕੁਝ ਨਹੀਂ ਹੋ ਸਕਦਾ, ਫਿਰ ਇਹਦਾ ਮਤਲਬ ਇਹ ਆ
ਦੁਬਾਰਾ ਫਾਈਲ ਕਰਕੇ ਦੇਖ ਸਕਦੇ ਆ, ਪਰ ਲਾਅ ਤਾਂ ਤੁਹਾਡੇ ਅਗੇਂਸਟ ਹੀ ਹੈ ਤੁਹਾਡੇ ਇਸ ਮੁੱਦੇ ਦੇ ਵਿੱਚ। ਠੀਕ ਹੈ ਜੀ। ਬਲਜੀਤ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨੋਂ ਭਰਾਵਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜੀ। ਹਾਂਜੀ ਭਾਜੀ, ਮੇਰਾ ਸਵਾਲ ਆ 601 ਦੇ ਰਿਗਾਰਡਿੰਗ ਕਿ ਉਹਦਾ ਪ੍ਰੋਸੈਸਿੰਗ ਟਾਈਮ ਆ ਸਾਰੀਆਂ ਕੰਟਰੀਆਂ ਲਈ ਵੱਖਰਾ ਵੱਖਰਾ ਆ ਜੀ? ਸਰਵਿਸ ਸੈਂਟਰ ਦੇ ਹਿਸਾਬ ਨਾਲ ਡਿਪੈਂਡ ਕਰਦਾ ਕਿੱਥੇ ਪੈਂਡਿੰਗ ਹੈਗਾ। ਠੀਕ ਹੈ ਜੀ। ਪੋਟੋਮੈਕ ਦੇ ਵਿੱਚ ਆ ਆਪਣੇ ਜਿਹੜਾ। ਹਾਂਜੀ, ਉਹ ਤੁਹਾਨੂੰ ਨਾ ਆਨਲਾਈਨ ਪਤਾ ਲੱਗ ਜਾਣਾ। ਔਨ ਐਵਰੇਜ ਜਿਹੜੇ 4 ਸਾਲ ਲੱਗਦੇ ਹੀ ਆ। ਠੀਕ ਹੈ ਭਾਜੀ। ਤੇ ਇਨਕੁਆਇਰੀ ਵਗੈਰਾ ਕਿੰਨੇ ਟਾਈਮ ਬਾਅਦ ਪਾ ਸਕਦੇ ਹਾਂ ਭਾਜੀ ਉਹਦੀ? ਜਦੋਂ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋ ਜਾਂਦਾ 36 ਮਹੀਨੇ ਤੋਂ ਬਾਅਦ, ਰਾਈਟ? 3 ਸਾਲ? ਨਹੀਂ, ਤੁਸੀਂ ਪ੍ਰੋਸੈਸਿੰਗ ਆਨਲਾਈਨ ਸ਼ੋ ਹੋਗੀ ਨਾ, ਆਨਲਾਈਨ ਜਦੋਂ ਸ਼ੋ ਹੋਗੀ ਜਿਹੜਾ ਉਹ ਵਾਲੇ ਮਹੀਨੇ ਜੇ ਤੁਹਾਡਾ ਉਸ ਤੋਂ ਬਾਹਰ ਆ ਤਾਂ ਫੇਰ ਪਾ ਸਕਦੇ ਆ, ਚੇਂਜ ਹੁੰਦੇ ਰਹਿੰਦੇ ਨਾ। ਠੀਕ ਹੈ, ਥੈਂਕ ਯੂ ਭਾਜੀ। ਮਿਹਰਬਾਨੀ ਜੀ। ਗੋਲਡੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੂਨ 2024 ਚ ਫੈਮਿਲੀ ਨੂੰ ਅਪਲਾਈ ਕੀਤਾ ਸੀ, ਸਿਟੀਜ਼ਨ ਆ ਮੈਂ, ਤੇ ਹੁਣ ਆਪਣੇ 15-20 ਦਿਨ ਹੋ ਗਏ ਨੇ ਕਿ ਲੈਟਰ ਇੱਥੇ ਦੀ ਇੰਟਰਵਿਊ ਤੇ ਮੇਰੀ ਇੰਟਰਵਿਊ ਦਾ ਆਇਆ ਡਿਟਰੋਇਟ ਚ, ਮਿਸ਼ੀਗਨ ਚ ਰਹਿੰਦਾ ਮੈਂ। ਤੇ ਇਹਦੇ ਵਾਸਤੇ ਮੰਨ ਲਓ ਤਿਆਰੀ ਵਗੈਰਾ ਕਰਕੇ ਜਾਣਾ ਪਏਗਾ ਕਾਫੀ ਕਿ ਜਾਂ ਹੈ? ਤੇ ਮੇਰਾ ਤੇ ਬੇਬੀ ਕੀ ਕੀਤਾ ਸੀਗਾ ਤੁਸੀਂ? ਕਿਹਾ ਤੁਸੀਂ ਜਦੋਂ ਤੁਸੀਂ ਕਹਿੰਦੇ ਫੈਮਿਲੀ ਲਈ ਅਪਲਾਈ ਕੀਤਾ ਸੀ, ਕੀ ਕੀਤਾ ਸੀਗਾ? 730 ਕੀਤਾ ਸੀਗਾ, ਕੀ ਕੀਤਾ ਸੀਗਾ? ਵਾਈਫ ਲਈ, ਇਕੱਲੇ ਵਾਈਫ ਦੀ, ਪਰ ਹੁਣ ਬੇਟੀ ਵੀ ਹੈ। ਕਿਹੜਾ ਫਾਰਮ ਕੀਤਾ ਅਪਲਾਈ? 130 730 485 130? ਤੇ ਤੁਸੀਂ ਸਿਟੀਜ਼ਨ ਆਏ ਆ? ਹਾਂਜੀ ਠੀਕ ਹੈ। ਤੇ ਇੰਟਰਵਿਊ ਤੇ ਤੁਹਾਡੇ ਵਾਈਫ ਕਿੱਥੇ ਨੇ? ਅਮਰੀਕਾ ਚ ਨੇ ਕਿ ਬਾਹਰ ਨੇ? ਉਹ ਇੰਡੀਆ ਚ ਨੇ, ਪੰਜਾਬ ਚ। ਇਹਦੀ ਇੰਟਰਵਿਊ ਆਣੀ ਤਾਂ ਨਹੀਂ ਚਾਹੀਦੀ ਸੀਗੀ, ਉਹਦਾ ਯੂਨੀਕ ਹੈਗਾ, ਕਿਉਂਕਿ ਜੇ ਤੁਸੀਂ ਤੇ ਕੀਤਾ ਕਾਉਂਸਲਰ ਪ੍ਰੋਸੈਸਿੰਗ ਨਾਲ ਫਾਈਲ ਕੀਤਾ ਕਿ ਕਿੱਦਾਂ ਕੀਤਾ? ਮਤਲਬ ਕਿ ਦੱਸਿਆ ਨਾ ਉਹਨਾਂ ਨੂੰ ਕਿ ਬਾਹਰੋਂ ਵੀਜ਼ਾ ਲੈਣਾ? ਹਾਂਜੀ ਬਿਲਕੁਲ ਬਿਲਕੁਲ। ਹਾਂਜੀ। ਤੇ ਲਾਇਰ ਦੇ ਥਰੂ ਕੀਤਾ ਸੀਗਾ? ਨਹੀਂ, ਹੈ ਤੇ ਵੈਸੇ ਪੈਰਾਲੀਗਲ ਨਹੀਂ, ਪਰ ਆਫਿਸ ਹੈ ਬਕਾਇਦਾ ਉਹਨਾਂ ਦਾ ਨਿਊਯਾਰਕ ਚ ਨਾ। ਅੱਛਾ। ਤੇ ਵੈਸੇ ਲੈਟਰ ਹੈ ਮੇਰੇ ਕੋਲ। ਤੁਹਾਡਾ ਕਹਿ ਨਹੀਂ ਸਕਦੇ ਕੁਝ, ਕਹਿ ਨਹੀਂ ਸਕਦੇ। ਪਹਿਲਾਂ ਤਾਂ ਪੈਰਾਲੀਗਲ ਨੂੰ ਫਾਇਰ ਕਰੋ ਤੇ ਹਾਂਜੀ, ਪੈਰਾਲੀਗਲ ਨੂੰ ਪਹਿਲਾਂ ਭਾਜੀ ਫਾਇਰ ਕਰੋ ਤੇ ਵਕੀਲ ਹਾਇਰ ਕਰੋ, ਭਾਵੇਂ ਸਾਨੂੰ ਕਰੋ, ਕਿਸੇ ਨੂੰ ਕਰੋ, ਪਰ ਕਰੋ ਵਕੀਲ। ਤੇ ਇਹ ਹੁਣ ਮੁੱਦਾ ਉੱਥੇ ਆ ਜਾਣਾ। ਫਾਰਮ ਭਰਤੇ ਹੁਣ ਤੁਹਾਡੇ ਨਾਲ ਜਿਹੜਾ ਸੀਗਾ ਲੀਗਲ ਗਾਈਡੈਂਸ ਨਹੀਂ ਤੁਹਾਨੂੰ ਦੇ ਸਕਦੇ। ਸੋ ਮੈਨੂੰ ਪਤਾ ਨਹੀਂ ਕੀ ਹੈਗਾ, 130 ਦੇਖਣਾ ਪੈਣਾ। ਤੇ ਇਹਦੇ ਵਿੱਚ ਇੰਟਰਵਿਊ ਦੇ ਵਿੱਚ ਤੁਹਾਨੂੰ ਇਹਦੇ ਉੱਤੇ ਵੀ ਪੁੱਛ ਸਕਦੇ ਆ ਤੇ ਤੁਹਾਡੇ ਜਿਹੜੇ ਪੁਰਾਣੇ ਅਸਾਈਲਮ ਤੇ ਜਿਹੜੇ ਰਿਲੇਟਡ ਅਸਾਈਲਮ ਦੇ ਥਰੂ ਪੱਕੇ ਹੋ ਤੁਸੀਂ, ਤੇ ਉਹਦੇ ਰਿਲੇਟਡ ਵੀ ਸਵਾਲ ਪੁੱਛੇ ਜਾ ਸਕਦੇ। ਉਹ ਵੀ ਫਾਈਲ ਆਪਣੀ ਜਿਹੜੀ ਕਢਾ ਕੇ ਤੇ ਉਹ ਵੀ ਪੂਰੀ ਪੜੋ। ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਜੀ। ਅਗਲੇ ਕਾਲਰ ਨੇ ਮਨਪ੍ਰੀਤ। ਸਤਿ ਸ਼੍ਰੀ ਅਕਾਲ ਦੋਨੋਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਜੀ ਬਸ ਤੁਹਾਡਾ ਸ਼ੁਕਰੀਆ ਇਹ ਕਰਨੋਂ ਲਾਉਂਦੇ ਆਪਾਂ ਨੂੰ ਸਵਾਲ ਸੂਲ ਦਾ ਸਾਰੇ ਜਵਾਬ ਮਿਲ ਜਾਂਦੇ ਆ ਜੀ। ਧੰਨਵਾਦ ਜੀ, ਥੈਂਕ ਯੂ। ਇਹ ਤੁਸੀਂ ਗੁੱਸਾ ਨਾ ਕਰਿਆ ਕਰੋ, ਜਿਹੜਾ ਹੇਟ ਕਰਦੇ ਆ ਉਹ ਕਈਆਂ ਦਾ ਸੁਭਾਅ ਹੁੰਦਾ ਭਾਜੀ। ਠੀਕ ਹੈ, ਸਮਝੇ? ਕਈਆਂ ਦੇ ਸੁਭਾਅ ਦੇ ਵਿੱਚ ਹੁੰਦਾ ਹੀ ਨਹੀਂ, ਕਮੀ ਕੱਢਣੀ। ਧੰਨਵਾਦ ਜੀ। ਚੜ੍ਹਦੀ ਕਲਾ ਕਰੋ, ਬਾਬਾ ਮਿਹਰ ਕਰੇ। ਬਸ ਸਵਾਲ ਛੋਟਾ ਜਿਹਾ ਭਾਜੀ ਇਹ ਸੀ, ਭਾਜੀ ਤਾਂ ਹੁਣ ਬੜਾ ਸਾਲ ਹੋ ਗਿਆ ਹੈ, ਆਪਾਂ ਆਪਣੀ ਮਾਤਾ ਨੂੰ ਕਿੱਦਾਂ ਬੁਲਾ ਸਕਦੇ? ਹੁਣ ਬੜਾ ਟਾਈਮ ਹੋ ਗਿਆ। ਤੁਸੀਂ ਕਹਿੰਦੇ ਜੀ ਵਰਕ ਪਰਮਿਟ ਤੇ ਆ ਜੀ, ਮੈਂ ਕਿੱਦਾਂ ਬੁਲਾ ਸਕਦਾ? ਵਰਕ ਪਰਮਿਟ ਵਾਲੇ ਤਾਂ ਨਹੀਂ ਭਾਜੀ ਬੁਲਾ ਸਕਦੇ। ਮਾਤਾ ਜੀ ਤੁਹਾਡੇ ਵੀਜ਼ਾ ਲੈ ਸਕਦੇ ਆ। ਵਾਈਫ ਮੇਰੀ ਜਿਹੜੀ ਆ ਉਹਨਾਂ ਦੇ ਬੇਸ ਤੇ ਕੋਈ ਹੋ ਜਾਊਗਾ ਨਾ। ਮੇਰਾ ਭਰਾ ਸੀਗਾ ਉਹ ਵੀ ਵਿਚਾਰਾ ਏਦਾਂ ਹੋ ਗਿਆ ਤੇ ਨਹੀਂ ਉਹਨਾਂ ਦੇ ਬੇਸ ਤੇ, ਵਾਈਫ ਦੇ ਬੇਸ ਤੇ ਨਹੀਂ ਹੋਣਾ। ਦੋ ਹੀ ਤੁਹਾਡੇ ਕੋਲ ਆਪਸ਼ਨ ਹੈਗੀਆਂ, ਜਾਂ ਤਾਂ ਟੂਰਿਸਟ ਵੀਜ਼ੇ ਤੇ ਆ ਸਕਦੇ ਆ, ਉਹ ਸਾਰਾ ਕੁਝ ਸੱਚ ਦੱਸਣਾ ਪੈਣਾ ਕਿ ਮੁੰਡਾ ਉੱਥੇ ਆ, ਅਸਾਈਲਮ ਲਾਇਆ ਉਹਨੇ। ਤੇ ਜਾਂ ਦੂਜੀ ਚੀਜ਼ ਇੱਕ ਹੁੰਦੀ ਹੈ ਇਨਵੈਸਟਮੈਂਟ ਬੇਸ ਗ੍ਰੀਨ ਕਾਰਡ ਹੁੰਦਾ, ਜਿਹਦੇ ਵਿੱਚ ਕੀ $8 ਲੱਖ ਲੱਗਦੇ ਆ, ਬੰਦਾ ਪੱਕੇ ਤੌਰ ਤੇ ਆ ਸਕਦਾ ਜੀ। ਕੋਈ ਨਹੀਂ, ਤੁਸੀਂ ਕਿ ਬੜੀ ਤੁਹਾਨੂੰ 30 ਪਾ ਦਿੱਤੀ ਭਾਜੀ। 10 ਹੋ ਗਏ ਨਾ, 1500 ਆਵਾਜ਼ ਨਹੀਂ ਸੁਣੀ ਭਾਜੀ। ਥੈਂਕ ਯੂ ਹਾਂਜੀ ਜੀ ਭਾਜੀ, ਜੀ ਥੈਂਕ ਯੂ ਜੀ ਜੀ ਜੀ। ਹਾਂਜੀ, ਇਦਾਂ ਹੀ ਆ ਜੀ। ਜਿਹੜੇ ਰਸਤੇ ਆ ਲਿਮਿਟਿਡ ਹੀ ਹੁੰਦੇ ਆ, ਇਦਾਂ ਦੇ ਹੀ ਹੁੰਦੇ ਆ, ਤੇ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਹੋ ਸਕਦਾ ਹੈ। ਠੀਕ ਜੀ ਜੀ। ਦਿਲਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ 2018 ਚ ਆਇਆ ਹਾਂ ਤੇ 22 ਚ ਮੇਰਾ ਕੇਸ ਗ੍ਰਾਂਟ ਹੋ ਗਿਆ ਸੀ ਤੇ ਮੈਂ ਬੱਚਿਆਂ ਨੂੰ ਅਪਲਾਈ ਕੀਤਾ ਸੀ ਤੇ 23 ਚ ਮੇਰੇ ਬੱਚੇ ਆ ਗਏ 25 ਅਗਸਤ ਨੂੰ, ਤੇ ਉਹਨਾਂ ਦੀ ਮਦਰ ਠੀਕ ਨਹੀਂ ਆ ਤੇ ਉਹ ਜਾ ਸਕਦੇ ਇੰਡੀਆ ਭਾਈ? ਗ੍ਰੀਨ ਕਾਰਡ ਉਹਨਾਂ ਕੋਲ ਹੈਗੇ ਆ।
ਮੈਨੂੰ ਭਾਜੀ ਤੁਸੀਂ ਦੱਸਿਆ ਨਹੀਂ ਕੇਸ Hello? ਕਿ ਕਾਹਦਾ ਕੇਸ ਸੀਗਾ, ਕਿੱਦਾਂ ਸੀਗਾ, ਅਸਾਈਲਮ ਤੇ ਸੀਗਾ, ਕੀ ਸੀਗਾ? ਮੈਂ ਭਾਜੀ ਮੈਂ 2022 ਸੌਰੀ 2018 ਚ ਆਇਆ ਦਸੰਬਰ 'ਚ। ਮੈਂ ਅਸਾਈਲਮ ਦਾ ਕੇਸ ਲਾਇਆ ਸੀ ਤੇ 9 ਮਈ ਨੂੰ 22 ਚ ਮੇਰਾ ਕੇਸ ਗ੍ਰਾਂਟ ਹੋ ਗਿਆ ਸੀ ਤੇ ਮੈਂ ਜੀ 1 ਮਹੀਨੇ ਬਾਅਦ ਬੱਚਿਆਂ ਦਾ ਅਪਲਾਈ ਕਰਦਾ ਸੀ ਤੇ ਆ ਗਏ ਸੀ, ਮੇਰੀ ਵਾਈਫ ਮੇਰੇ ਬੱਚੇ ਆ ਗਏ ਸੀ ਤੇ ਉਹਨਾਂ ਕੋਲ ਗ੍ਰੀਨ ਕਾਰਡ ਵੀ ਹੈਗਾ ਤੇ ਉਹਦੀ ਮੇਰੀ ਮਿਸਿਸ ਦੀ ਮਦਰ ਠੀਕ ਨਹੀਂ ਹੈ ਕਿ ਫਾਦਰ ਦੀ ਡੈਥ ਹੋ ਗਈ ਹੈ ਤੇ ਮਦਰ ਠੀਕ ਨਹੀਂ। ਉਹ ਮੇਰਾ ਬੇਟਾ ਤੇ ਮੇਰੀ ਮਿਸਿਸ ਜਾ ਸਕਦੇ ਆ ਇੰਡੀਆ? ਹਾਂਜੀ ਜਾ ਸਕਦੇ ਨੇ। ਬਸ ਇਹਦੇ ਵਿੱਚ ਇਹ ਧਿਆਨ ਰੱਖਿਓ ਕਿ ਜੇ ਉਹਨਾਂ ਨੇ ਕੋਈ ਐਫੀਡੇਵਿਟ ਲਾਇਆ, ਕੋਈ ਚੀਜ਼ ਦੀ ਉਹਨਾਂ ਨੂੰ ਜਾਣਕਾਰੀ ਸੀਗੀ ਜਾਂ ਜਿਹੜੀ ਚੀਜ਼ ਦੀ ਉਹਨਾਂ ਨੇ ਗਵਾਹੀ ਜਾਂ ਅੱਖੀ ਦੇਖਿਆ ਤੁਹਾਡੇ ਕੇਸ ਦੇ ਰਿਲੇਟਡ, ਉਹਨਾਂ ਕੋਲ ਸਵਾਲ ਪੁੱਛ ਸਕਦੇ ਆ ਉਹ। ਬਸ ਮਤਲਬ ਬੰਦੇ ਨੂੰ ਅਵੇਅਰ ਹੋਣਾ ਚਾਹੀਦਾ ਤੇ ਜਾਂ ਤੁਸੀਂ ਹਾਂਜੀ ਉਹਨਾਂ ਜਦੋਂ ਇੰਡੀਆ ਮੈਸੇਜ ਉਹਨਾਂ ਦੇ ਹੋਏ ਮੰਨ ਲਓ ਇੰਟਰਵਿਊ ਹੋਈ, ਉਹਨਾਂ ਇਹ ਪੁੱਛਿਆ ਸੀ ਵੀ ਜੋ ਵੀ ਇਹਨਾਂ ਪੁੱਛਿਆ ਪੈਸੇ ਤੇ ਲੱਜੋ ਮਗਾਉਂਦੇ ਜਾਂ ਕਿੱਦਾਂ, ਵੀ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਖਤਰਾ ਤਾਂ ਨਹੀਂ ਹੈ? ਉਹਨਾਂ ਮੇਰੀ ਮਿਸਿਸ ਨੇ ਮੇਰੇ ਬੱਚਿਆਂ ਨੇ ਕਿਹਾ ਨਹੀਂ ਸਾਨੂੰ ਨਹੀਂ ਕੋਈ ਖਤਰਾ। ਨਹੀਂ ਹਾਂਜੀ, ਪਰ ਤੁਹਾਡੇ ਜੇ ਕੋਈ ਉਹਨਾਂ ਨੇ ਐਫੀਡੇਵਿਟ ਲਾਇਆ ਕੁਝ ਲਾਇਆ ਕੇਸ ਤੇ ਤਾਂ ਗੱਲ ਸੁਣਾ ਨਾ ਮੇਰੀ। ਉਹ ਇਹ ਹੈ ਕਿ ਉਹਨਾਂ ਨੂੰ ਦੁਬਾਰਾ ਜਿਹੜੀ ਉਹਨਾਂ ਨੇ ਚੀਜ਼ਾਂ ਸਬਮਿਟ ਕੀਤੀਆਂ ਘਰ ਵਾਲੀ ਦਾ ਜੇ ਐਫੀਡੇਵਿਟ ਲੱਗਾ ਉੱਤੇ ਪੁੱਛਿਆ ਜਾ ਸਕਦਾ ਨਾ ਉਹਨੂੰ। ਤੇ ਦੂਸਰੀ ਗੱਲ ਇਦਾਂ ਕਿ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਜਾ ਟਰੈਵਲ ਤੁਸੀਂ ਵੀ ਕਰ ਸਕਦੇ ਆ, ਬਟ ਤੁਹਾਡੇ ਕੋਲ ਸਵਾਲ ਜਵਾਬ ਜ਼ਿਆਦਾ ਹੋ ਸਕਦੇ ਆ ਹਨ। ਤੇ ਇੰਸਟਰਕਸ਼ਨ ਮੇਰੀ ਇਹੀ ਹੈ ਕਿ ਨਾ ਕਰੋ, ਪਰ ਤੁਹਾਡੀ ਜੇ ਐਮਰਜੈਂਸੀ ਹੈਗੀ ਆ ਤੇ ਤੁਸੀਂ ਕਰ ਸਕਦੇ ਆ ਜੇ ਤੁਸੀਂ ਕੁਐਸਚਨ ਫੇਸ ਕਰਨ ਨੂੰ ਤਿਆਰ ਹੈਗੇ। ਜੀ ਬਿਲਕੁਲ। ਤੇ ਆਪਣੀ ਵਾਈਫ ਬੱਚਿਆਂ ਨੂੰ ਬਿਲਕੁਲ ਉਹੀ ਦੱਸੋ ਵੀ ਜੇ ਕੁਝ ਵੀ ਤੁਹਾਡੇ ਕੇਸ ਦੇ ਰਿਲੇਟਡ ਉਹਨਾਂ ਦੀਆਂ ਚੀਜ਼ਾਂ ਹੈਗੀਆਂ ਵੀ ਉਹ ਉਹਨਾਂ ਨੂੰ ਪਤਾ ਹੋਵੇ, ਉਹ ਸਵਾਲਾਂ ਦਾ ਜਵਾਬ ਦੇ ਸਕਣ ਜੇ ਉਹਨਾਂ ਨੂੰ ਪੁੱਛੇ ਜਾਂਦੇ ਆ ਤਾਂ। ਗੁਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਇੱਕ ਛੋਟਾ ਜਿਹਾ ਕੁਐਸਚਨ ਹੈ ਜੀ ਮੇਰਾ ਭਾਜੀ ਮੈਂ ਅਸਾਈਲਮ ਦਾ ਗ੍ਰੀਨ ਕਾਰਡ ਪੈਂਡਿੰਗ ਆ 20 ਮਹੀਨੇ ਹੋ ਗਏ ਤੇ ਭਾਜੀ ਮੈਨੂੰ ਐਡਰੈਸ ਆਪਣਾ ਚੇਂਜ ਕਰਨਾ ਪੈਣਾ, ਮਜਬੂਰੀ ਹੈ ਕੰਮ ਲਈ, ਤੇ ਸਟੇਟ ਚੇਂਜ ਕਰਨੀ। ਉਹਦੇ ਨਾਲ ਭਾਜੀ ਕੋਈ ਇਫੈਕਟ ਪੈਂਦਾ ਆਪਣਾ ਗ੍ਰੀਨ ਕਾਰਡ? ਕੋਈ ਇਫੈਕਟ ਨਹੀਂ ਭਾਜੀ, ਬਸ ਆਪਣਾ ਐਡਰੈਸ ਚੇਂਜ ਕਰਨਾ, AR11 ਫਾਰਮ ਭਰ ਦਿਓ। ਠੀਕ ਹੈ ਭਾਜੀ, ਥੈਂਕ ਯੂ ਸੋ ਮਚ ਭਾਜੀ। ਜੀ ਰਵਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਈ ਮੈਂ ਨਾ ਆਪਣੇ ਹਰਿਆਣਾ ਤੋਂ ਬੋਲਦਾ ਪਿਆ ਤੇ ਜੀ ਭਾਈ ਮੇਰੇ ਨਾ ਮੈਂ ਆਪਣੇ ਪੇਰੈਂਟਸ ਦਾ ਕੀਤਾ ਸੀ ਅਪਲਾਈ, ਫਾਦਰ ਮਦਰ ਦਾ, ਤੇ ਪੇਰੈਂਟਸ ਦੀ ਮਦਰ ਦੀ ਇੰਟਰਵਿਊ ਆ ਗਈ ਸੀ ਤੇ ਉਹਨਾਂ ਨੇ ਉਹ ਰਿਮੂਵਲ ਮਤਲਬ ਕਿ ਪਾਸ ਨਹੀਂ ਕੀਤੀ ਹੈਗੀ ਇੰਟਰਵਿਊ ਤੇ ਉਹਨਾਂ ਨੇ ਸੈਕਸ਼ਨ 12A ਤੇ 6E ਲਾਇਆ। ਹਾਂਜੀ ਹਿਊਮਨ ਸਮਗਲਿੰਗ। ਹਾਂਜੀ ਉਹ ਵੇਵਰ ਕਰਨਾ ਪੈਣਾ ਭਾਜੀ ਤੁਹਾਨੂੰ। ਵੇਵਰ ਹਾਂਜੀ ਜੀ ਠੀਕ ਹੈ ਭਾਈ ਉਹਦੇ ਲਈ ਕੀ ਪ੍ਰੋਸੈਸਿੰਗ ਕੀ ਹੈ? ਉਹਨੂੰ ਭਾਜੀ ਟਾਈਮ ਲੱਗ ਜਾਂਦਾ, ਡਿਫੀਕਲਟ ਹੈਗੇ ਉਹਦੀ ਸਰਕਾਰ ਦੇ 2 ਤੋਂ 3 ਸਾਲ ਤੇ ਮਿਨੀਮਮ ਲੱਗਣੇ ਆ। ਅੱਛਾ ਜੀ। ਹਾਂਜੀ ਤੁਸੀਂ ਆਫਿਸ ਕੰਟੈਕਟ ਕਰ ਲਓ। ਜੇ ਭਾਜੀ ਆਪਾਂ ਆਪਣੇ ਵੇਵਰ ਨਾ ਹੀ ਲਾਉਂਦੇ ਤੇ ਟੂਰਿਸਟ ਵੀਜ਼ਾ ਕਰ ਸਕਦੇ ਅਪਲਾਈ? ਉਹ ਵੀ ਸੇਮ ਹੀ ਹੈ ਭਾਜੀ, ਮਤਲਬ ਵਾਰੀ ਹੈ। ਠੀਕ ਹੈ ਜੀ। ਠੀਕ ਹੈ ਜੀ, ਓਕੇ ਜੀ ਭਾਈ, ਮੈਂ ਤੁਹਾਨੂੰ ਆਫਿਸ ਕਾਲ ਕਰਦਾ। ਓਕੇ ਜੀ। ਦਿਲਬਾਗ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਬੇਟਾ ਜਿੱਦਾਂ ਗ੍ਰੀਨ ਕਾਰਡ ਆ ਵਿਆਹ ਦਾ ਅਪਲਾਈ ਕੀਤਾ ਸੀਗਾ ਤਾਂ ਇਹ 2 ਸਾਲ ਹੋ ਚੱਲਿਆ ਜੀ, ਕਿੰਨਾ ਕੁ ਟਾਈਮ ਲੱਗੂ ਹੋਰ? ਗ੍ਰੀਨ ਕਾਰਡ ਆਉਣ ਤਾਂ ਜੀ ਲੱਗ ਜਾਂਦਾ ਟਾਈਮ, 3 ਸਾਲ ਤੋਂ ਉੱਤੇ ਲੱਗ ਜਾਂਦੇ। ਅੱਛਾ ਜੀ। ਹਾਂਜੀ ਤੇ ਇੱਕ ਹੋਰ ਕੁਐਸਚਨ ਸੀ ਮੇਰਾ, ਮੈਂ ਸਿਟੀਜ਼ਨ ਦਾ ਅਪਲਾਈ ਕੀਤਾ ਸੀਗਾ ਆਪਣੇ 6 ਮਹੀਨੇ ਹੋ ਗਏ, ਹਜੇ ਕੋਈ ਲੈਟਰ ਨਹੀਂ ਆਇਆ। ਮੇਰੀ ਜਿਹੜੀ ਫੀਸ ਸੀ ਉਹ ਵੀ ਕੱਟ ਹੋ ਗਈ ਪਰ ਉਹਦੀ ਵੀ ਰਸੀਦ ਨਹੀਂ ਆਈ। ਰਸੀਦ ਆ ਜਾਣੀ ਚਾਹੀਦੀ ਸੀਗੀ, ਮਿਸ ਹੋ ਗਈ ਹੋਣੀ ਤੁਹਾਡੇ ਕੋਲ, ਉਹਨਾਂ ਨੂੰ ਕਾਲ ਕਰ ਲਓ ਤੁਸੀਂ। ਠੀਕ ਹੈ ਜੀ। ਠੀਕ ਹੈ ਥੈਂਕ ਯੂ ਜੀ। ਓਕੇ ਜੀ ਓਕੇ ਸਤਿ ਸ਼੍ਰੀ ਅਕਾਲ। ਮੈਨੂੰ 11 ਵੱਜ ਗਏ ਆ, ਕੁਛ ਕੁ ਆਪਣੇ ਹੋਰ ਕਾਲਰ ਆ, ਫਿਰ ਅਟੈਂਡ ਕਹਿਣਾ ਜੀ ਆਪਾਂ ਸਮਾਪਤੀ ਜਿਹੜੇ ਆ ਉਸ ਦੇ ਵੱਲ ਨੂੰ ਵੱਧ ਰਹੇ ਆ। ਕੁਛ ਕੁ ਹੋਰ ਕਾਲਰ ਤੋਂ ਬਾਅਦ ਆਪਾਂ ਸਮਾਪਤੀ ਕਰ ਰਹੇ ਆ। ਦਿਲਬਾਗ ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ 15 ਦੇ ਵਿੱਚ ਅਸਾਈਲਮ ਅਪਲਾਈ ਕੀਤਾ ਸੀਗਾ ਜੀ ਤੇ ਇੱਕ ਵਾਰ ਉਦੋਂ ਹੀ ਫਿੰਗਰਪ੍ਰਿੰਟ ਹੋਇਆ, ਮੁੜ ਕੇ ਮੈਨੂੰ ਕੁਝ ਵੀ ਨਹੀਂ ਅੱਜ ਤੱਕ ਆਇਆ। 11 ਸਾਲ ਹੋ ਗਏ ਜੀ। ਅਸਾਲਮ ਤੁਸੀਂ ਵੀਜ਼ੇ ਤੇ ਆਏ ਸੀਗੇ? ਹਾਂਜੀ ਮੈਂ ਵੀਜ਼ੇ ਤੇ ਆਇਆ ਸੀ। ਹਾਂਜੀ ਨਹੀਂ ਉਹ ਅਸਾਲਮ ਆਫਿਸ ਵਾਲਿਆਂ ਨੂੰ ਟਾਈਮ ਲੱਗ ਜਾਂਦਾ, ਤੁਸੀਂ ਫੋਲੋ ਅਪ ਕਰ ਲਓ ਉਹਨਾਂ ਨਾਲ। ਤੁਸੀਂ ਚਾਹੁੰਦੇ ਇੰਟਰਵਿਊ ਛੇਤੀ ਚਾਹੁੰਦੇ ਆ?
ਨਹੀਂ ਛੇਤੀ ਤਾਂ ਨਹੀਂ ਚਾਹੁੰਦੇ ਹੁਣ ਕੋਈ ਏਦਾਂ ਤਾਂ ਨਹੀਂ, ਵੈਸੇ ਵਰਕ ਪਰਮਿਟ ਮੈਨੂੰ ਦੇਈ ਜਾਂਦੇ ਆ, ਹੁਣ ਵੀ ਮੈਨੂੰ 30 ਤੱਕ ਦੇਤਾ ਉਹਨਾਂ ਨੇ ਅਕਤੂਬਰ 'ਚ 5 ਸਾਲ ਦਾ। ਬਸ ਠੀਕ ਹੈ ਭਾਜੀ, ਫਿਰ ਤੁਸੀਂ ਛੇਤੀ ਚਾਹੁੰਦੇ ਨਹੀਂ ਤੇ ਉਹ ਤੁਹਾਨੂੰ ਇੰਟਰਵਿਊ ਦੇ ਨਹੀਂ ਦੇ, ਫਿਰ ਤਾਂ ਦੋਨਾਂ ਦੀ ਬੱਲੇ ਬੱਲੇ। ਚਲੋ ਠੀਕ ਹੈ ਜੀ, ਹੋਰ ਖਿੱਚ ਕੇ ਕੰਮ ਕਰੀ ਚੱਲੋ ਬਸ ਤੁਸੀਂ। ਹਾਂਜੀ ਜੀ ਓਕੇ ਜੀ। ਅਟਰਨੀ ਜਨਰਲ ਕਹਿੰਦਾ ਜੀ ਜਿਹੜਾ 10 ਸਾਲ ਜੇ ਨੋਟਿਸ ਟੂ ਅਪੀਅਰ ਵਾਲਾ ਉਹ ਫਾਲਟੀ ਹੋਵੇ, ਉਹ ਇਹਨਾਂ ਦੇ ਕੇਸ 'ਚ ਕੁਝ ਲੱਗ ਸਕਦਾ ਹੁੰਦਾ ਇਦਾਂ ਦੀ ਚੀਜ਼? ਨਹੀਂ, ਫਾਲਟੀ ਨਾ ਵੀ ਹੋਵੇ ਭਾਵੇਂ ਸਹੀ ਵੀ ਹੋਵੇ, ਹੁਣ ਇੱਕ ਵਾਰੀ 10 ਸਾਲ ਹੋ ਗਏ ਤਾਂ ਨੋਟਿਸ ਟੂ ਅਪੀਅਰ ਨਾ ਆਇਆ ਹੋਵੇ ਤਾਂ ਹਾਂਜੀ ਕੈਂਸਲੇਸ਼ਨ ਆਫ ਉਹਦੀ ਆਪਸ਼ਨ ਬਣ ਸਕਦੀ ਹੈ, ਜੇ ਜਵਾਕ ਜੂਕ ਹੈਗੇ ਇੱਥੇ ਬਾਹਰ। ਮਤਲਬ ਉਹ ਇੱਕ ਰਸਤਾ ਇਦਾਂ ਦੇ ਲਈ ਹੋ ਸਕਦਾ ਹੈ ਵੀ ਉਹਨਾਂ ਨੂੰ ਆਇਆ ਹੀ ਕੋਈ ਨਹੀਂ ਨੋਟਿਸ ਟੂ ਅਪੀਅਰ ਅਜੇ ਤੱਕ। ਠੀਕ ਹੈ। ਹਾਂਜੀ, ਜਿਹੜੇ ਅਸਾਈਲਮ ਆਫਿਸ 10 ਸਾਲ ਟਿਕ ਜਾਂਦੇ ਉਸ ਤੋਂ ਬਾਅਦ ਤੇ ਉਹਨਾਂ ਦੀ ਫੈਮਿਲੀ ਇੱਥੇ ਸਿਟੀਜ਼ਨ ਹੈਗੇ, ਉਹਨਾਂ ਨੂੰ ਹੋ ਜਾਂਦਾ। ਠੀਕ ਹੈ ਜੀ ਓਕੇ। ਸੁਖਦੇਵ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੇਰਾ ਕੁਐਸਚਨ ਸੀਗਾ, ਮੇਰਾ ਨਾ ਹਸਬੈਂਡ ਦਾ 2018 ਦਾ ਯੂ ਵੀਜ਼ਾ ਲੱਗਾ ਹੋਇਆ ਤੇ ਮੈਂ ਤੁਹਾਡੀ ਐਵਰੀ ਟਾਈਮ ਕਾਲ ਸੁਣਦੀ ਹਾਂ ਤੇ ਮੈਂ ਸੁਣਿਆ ਕਿ ਤੁਸੀਂ ਕਿਹਾ ਸੀਗਾ ਕਿਸੇ ਨੂੰ ਕਿ ਤੁਸੀਂ ਯੂ ਵੀਜ਼ੇ ਦਾ ਬੋਨਾਫਾਈਡ ਆਇਆ ਹੋਇਆ ਤੇ ਤੁਸੀਂ ਉੱਥੇ ਇੰਡੀਆ ਜਾ ਕੇ ਵੇਟ ਕਰ ਸਕਦੇ ਆ। ਸਰ ਮੇਰਾ ਕੁਐਸਚਨ ਇਹ ਆ ਕਿ ਜਦੋਂ ਜੇ ਉਹ ਇੰਡੀਆ ਜਾਂਦੇ ਆ ਅਸੀਂ ਉੱਥੇ ਜਾ ਕੇ ਵੇਟ ਕਰਦੇ ਆ ਤੇ 2-3 ਸਾਲਾਂ ਤੇ ਜਦੋਂ ਵੀ ਆਪਣੇ ਅਪਰੂਵਲ ਆਉਂਦੀ ਆ ਤੇ ਉੱਥੇ ਕੀ ਪਰਸੈਂਟੇਜ ਆ ਕੇ ਉਹਨੂੰ ਸਾਨੂੰ ਵੀਜ਼ਾ ਦੇਣਗੇ ਫਿਰ ਅਮਰੀਕਾ ਵਾਪਸ ਆ ਸਕਦੇ ਆ? ਨਹੀਂ, ਏਦਾਂ ਨਹੀਂ, ਆਪਣੀ ਮਰਜ਼ੀ ਨਾਲ ਵੇਟ ਕਰ ਸਕਦੇ। ਉਹਨਾਂ ਨੇ ਤੁਸੀਂ ਇਹਦੇ ਵਿੱਚ ਨਾ ਕਈ ਰੂਲ ਜਿਹੜੇ ਕਈਆਂ ਕੋਲ ਆਪਸ਼ਨ ਨਹੀਂ ਹੁੰਦੀ, ਜਿਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ, ਉਹਨਾਂ ਦੇ ਲਈ ਹੈ ਕਿ ਉਹ ਬਾਅਦ ਚ ਆਪਣਾ ਟਰਾਈ ਕਰ ਸਕਦੇ ਆ ਵੇਵਰ ਵਗੈਰਾ ਲੈ ਕੇ। ਤੇ ਜੇ ਤੁਹਾਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ, ਤੁਸੀਂ ਉਰੇ ਉਹ ਕਰਨਾ, ਕੋਈ ਏਦਾਂ ਦਾ ਨਹੀਂ ਹੈਗਾ ਕਿ ਫ੍ਰੀ ਪਾਸ ਬਾਅਦ ਚ ਬੰਦਾ ਚੱਲ ਜਾਵੇ ਤੇ ਆ ਜਾਵੇ, ਉਹਦਾ ਤੁਸੀਂ ਹਾਰਡਸ਼ਿਪ ਨਹੀਂ ਸਟੈਬਲਿਸ਼ ਕਰ ਸਕਦੇ। ਤੇ ਯੂ ਵੀਜ਼ੇ ਦੇ ਜੇ ਇਵਨ ਜਿਹਨਾਂ ਦਾ ਹੈਗਾ ਵੀ ਵੀਜ਼ਾ ਵੀ ਜਿਹਨਾਂ ਕੋਲ ਹੈਗਾ, ਉਹਨਾਂ ਤੇ ਵੀ ਟੋਟਲ ਕਮੂਲੇਟਿਵ ਜਿਹੜੀ 180 ਦਿਨ ਤੋਂ ਵੱਧ ਜਦੋਂ ਵੀਜ਼ਾ ਵੀ ਆ ਜਾਂਦਾ ਬਾਹਰ ਨਹੀਂ ਰਹਿ ਸਕਦੇ, ਤੇ ਟਰੈਵਲ ਜਿਹੜੀ ਰਿਸਟ੍ਰਿਕਟਡ ਜਿਹੜੀ ਹੁੰਦੀ ਹੈ। ਓਕੇ ਜੀ ਸਰ, ਤੁਸੀਂ ਕਿਹਾ ਸੀਗਾ ਨਾ ਕਿ ਆਪਾਂ ਯੂ ਵੀਜ਼ਾ ਦਾ ਇੰਡੀਆ ਜਾ ਕੇ ਵੇਟ ਕਰ ਸਕਦੇ ਆ, ਸੋ ਉਹ ਪੋਸੀਬਿਲਿਟੀ ਨਹੀਂ ਹੈਗੀ ਆ ਨਾ, ਸੋ ਇੱਥੇ ਅਮਰੀਕਾ ਹੀ ਏਦਾਂ ਨਹੀਂ ਸੀਗਾ ਵੇਟ ਦਾ। ਉਹ ਜਿਹੜੇ ਉਹਲੇ ਸਿਨੈਰੀਓ ਹੈਗੇ ਕਿ ਜੇ ਬੰਦਾ ਡੀਪੋਰਟ ਹੋ ਜਾਵੇ ਜਾਂ ਉਹ ਤੇ ਬਾਰ ਬੂਰ ਜਿਹੜੀ ਲੱਗਦੀ ਆ, ਉਹਨਾਂ ਨੂੰ ਬਾਈ ਲਾਅ ਉਹਨਾਂ ਨੇ ਕੀਤਾ, ਉਹਨਾਂ ਤੇ ਜਿਹੜਾ ਹੈਗਾ ਸਿੱਧੇ ਜਾ ਕੇ ਵੇਟ ਕਰਨ ਵਾਲਾ, ਤਾਂ ਉਹਨਾਂ ਨੇ ਇਵੈਂਚੁਅਲੀ ਇਹੀ ਕਹਿਣਾ ਕਿ ਇਹਨੂੰ ਕੋਈ ਹਾਰਡਸ਼ਿਪ ਨਹੀਂ, ਇਹਨੂੰ ਕੋਈ ਮੈਡੀਕਲ ਪ੍ਰੋਬਲਮ ਨਹੀਂ, ਇਹਨੂੰ ਕੋਈ ਇਹਨੇ ਲਾਅ ਐਨਫੋਰਸਮੈਂਟ ਨੇ ਹੈਲਪ ਨਹੀਂ ਕੀਤੀ, ਉਹਨੇ ਯੂ ਵੀਜ਼ਾ ਉਦੋਂ ਦੀ ਕਰਕੇ ਡਿਨਾਈ ਕਰ ਦੇਣਾ। ਠੀਕ ਹੈ। ਤੁਹਾਡੇ ਕੇਸ ਨਾ 2018 ਚੱਲਦਾ, 17 ਦਾ ਤੁਹਾਡਾ ਜਿਹੜਾ ਹੈਗਾ, ਤੇ ਯੂ ਵੀਜ਼ਾ ਜਿਹੜਾ ਲੈ ਕੇ ਜਾਣਾ, ਯੂ ਵੀਜ਼ਾ ਲਓ ਪਹਿਲਾਂ ਤੁਸੀਂ, ਤੇ ਉਹਦੇ ਵਿੱਚ ਵੀ ਜਿਹੜਾ ਜਦੋਂ ਤੁਹਾਡਾ ਯੂ ਵੀਜ਼ਾ ਆ ਜਾਂਦਾ ਕਮੂਲੇਟਿਵ ਤੁਹਾਡਾ ਜਿਹੜਾ ਟਾਈਮ ਹੈਗਾ 180 ਦਿਨ ਤੋਂ ਉੱਤੇ ਨਾ ਟੱਪਿਓ। ਠੀਕ ਹੈ ਸਰ ਜੀ, ਮੈਂ ਸਮਝ ਗਈ। ਥੈਂਕ ਯੂ ਜੀ। ਮੇਰਾ ਸੈਕਿੰਡ ਕੁਐਸਚਨ ਇਹ ਹੈ। ਓਕੇ ਜੀ ਹਾਂਜੀ ਪੁੱਛ ਲਓ। ਸਰ ਜੀ ਮੈਂ ਨਾ ਕੈਨੇਡੀਅਨ ਸਿਟੀਜ਼ਨ ਆ, ਸੋ ਉਹ ਇੰਟਰਵਿਊ ਮੇਰੀ ਬਿਹਾਫ ਤੇ ਤਾਂ ਨਹੀਂ ਕਰ ਸਕਦੇ ਵੀ ਤੁਸੀਂ ਕੈਨੇਡਾ ਕਿਉਂ ਨਹੀਂ ਗਏ, ਕਿਉਂਕਿ ਉਹਨਾਂ ਦਾ ਅਸਾਈਲਮ ਕੇਸ ਪੌਜ਼ ਹੋਇਆ ਆ, ਸੋ ਇਹ ਤਾਂ ਨਹੀਂ ਕਹਿ ਸਕਦੇ ਹੋ ਕਿ ਤੁਸੀਂ ਕੈਨੇਡਾ ਕਿਉਂ ਨਹੀਂ ਗਏ, ਤੁਸੀਂ ਇੱਥੇ ਕਿਉਂ ਆ, ਲਾਈਕ ਸਮਥਿੰਗ ਏਦਾਂ ਕੁਛ। ਮੈਂ ਸਮਝਿਆ ਨਹੀਂ ਰਾਜਨ ਜੀ, ਕਰੀਏ ਐਕਸਪਲੇਨ ਕੀ ਸੀ ਸਰ? ਨਹੀਂ ਮੈਂ ਵੀ ਨਹੀਂ ਸਮਝ ਸਕਿਆ, ਦੁਬਾਰਾ ਬੋਲਿਓ ਜੀ। ਸਰ ਜਿੱਦਾਂ ਜੇ ਫੋਰ ਐਗਜ਼ਾਮਪਲ ਯੂ ਵੀਜ਼ੇ ਦੀ ਕੋਈ ਇੰਟਰਵਿਊ ਆਉਂਦੀ ਆ ਤੇ ਉਹ ਇਹ ਤਾਂ ਨਹੀਂ ਕਹਿਣਗੇ ਵੀ ਮੇਰੇ ਹਸਬੈਂਡ ਨੂੰ ਵੀ ਤੁਸੀਂ ਕੈਨੇਡਾ ਕਿਉਂ ਨਹੀਂ ਗਏ, ਤੁਸੀਂ ਇੱਥੇ ਕਿਉਂ ਰਹਿਣਾ ਆ? ਤੁਸੀਂ ਕੈਨੇਡੀਅਨ ਸਿਟੀਜ਼ਨ? ਤੁਹਾਡੇ ਹਸਬੈਂਡ ਕੈਨੇਡੀਅਨ ਸਿਟੀਜ਼ਨ? ਨਹੀਂ ਸਰ ਜੀ, ਮੈਂ ਆ ਕੈਨੇਡੀਅਨ। ਉਹ ਉਹਨਾਂ ਦਾ ਇੱਥੇ ਅਸਾਈਲਮ ਲੱਗਾ ਸੀ, ਉਹਨਾਂ ਨੇ ਪ੍ਰਪੋਜ਼ ਕਰਾਇਆ ਹੋਇਆ, ਉਹ ਯੂ ਵੀਜ਼ੇ ਦੀ ਵੇਟ ਕਰ ਰਹੇ ਆ। ਠੀਕ ਹੈ, ਉਹਨਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਐ ਸੱਚ ਕਿ ਉਹ ਕੈਨੇਡਾ ਦੇ ਉਹ ਜਿਹੜੇ ਬਣਨ ਸਿਟੀਜ਼ਨ, ਬਟ ਜੇ ਉਹਨਾਂ ਕੋਲ ਸਾਈਡ ਤੇ ਆਪਸ਼ਨ ਬਣਦੀ ਆ ਕੈਨੇਡੀਅਨ ਗ੍ਰੀਨ ਕਾਰਡ ਕਰਨ ਦੀ, ਤਾਂ ਉਹ ਕਰ ਸਕਦੇ ਆ ਉਹ ਅਪਲਾਈ, ਉਹਦੇ ਵਿੱਚ ਕੋਈ ਰੋਕ ਟੋਕ ਤਾਂ ਨਹੀਂ ਹੈਗੀ। ਮਤਲਬ ਯੂ ਵੀਜ਼ਾ ਤਾਂ ਨਹੀਂ ਉਹਨੇ ਇਫੈਕਟ ਕਰਨਾ ਜੀ। ਠੀਕ ਹੈ ਜੀ। ਹੈਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੇਸ ਪਾਸ ਹੋਇਆ ਸੀ ਮਈ 2024 ਚ, ਤੇ 3 ਮਹੀਨਿਆਂ ਬਾਅਦ ਨਾ ਮੈਂ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਤੇ ਵਰਕ ਪਰਮਿਟ ਨਵੇਂ ਵਾਲਾ ਜਿਹੜਾ ਕੈਟੇਗਰੀ ਚ ਅਪਲਾਈ ਕਰ ਦਿੱਤਾ ਸੀ, ਤੇ ਉਹ ਮੇਰੇ ਕੋਲ ਪੁਰਾਣਾ ਵਰਕ ਪਰਮਿਟ ਹੈਗਾ, ਤੇ ਮੈਂ ਟਰੈਵਲ ਕਰ ਸਕਦਾ ਵਿਦਿਨ ਸਟੇਟ ਯੂਨਾਈਟਿਡ ਸਟੇਟਸ? ਕੇਸ ਪਾਸ ਹੋਇਆ, ਹਾਂਜੀ ਕਰ ਸਕਦੇ ਆ ਤੁਸੀਂ ਟਰੈਵਲ, ਤੇ ਉਹਦਾ ਨਹੀਂ ਕੋਈ ਲੈਣਾ ਦੇਣਾ ਕਿਹੜੇ ਵਾਲਾ ਵਰਕ ਪਰਮਿਟ ਆ। ਜੇ ਤੁਹਾਡਾ ਕੇਸ ਪਾਸ ਹੋ ਗਿਆ ਤਾਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਠੀਕ ਹੈ ਵੀਰ ਜੀ। ਤੇ ਇੱਕ ਹੋਰ ਚੀਜ਼, ਜਿੱਦਾਂ ਮੇਰੇ ਕੋਲ ਲਾਇਸੈਂਸ ਵੀ ਹੈਗਾ, ਮੇਰਾ ਐਕਟਿਵ ਆ ਲਾਇਸੈਂਸ, ਮੈਂ ਇੰਟਰਸਟੇਟ ਮਤਲਬ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹਦੇ ਵਿੱਚ? ਇਹ ਤਾਂ ਨਾਨ ਇਮੀਗ੍ਰੇਸ਼ਨ ਕੁਐਸਚਨ ਹੈਗਾ, ਇਹਦੇ ਬਾਰੇ ਨਹੀਂ ਮੈਂ ਕਮੈਂਟ ਕਰ ਸਕਦਾ ਕਿ ਚਲਾ ਸਕਦੇ ਨਹੀਂ ਚਲਾ ਸਕਦੇ। ਨਾਨ ਡੋਮਿਸਾਈਲ ਵਾਲਾ ਨਾ ਵਿੱਚ ਤੁਸੀਂ ਫਸਾ ਲਓ ਇਹਦੇ ਵਿੱਚ, ਉਹ ਡੀਐਮ ਵੀ ਦੱਸੂਗੀ ਤੁਹਾਨੂੰ, ਉਹ ਤੁਹਾਨੂੰ ਪਤਾ ਹੀ ਆ ਵੀ ਸਾਨੂੰ ਹੀ ਪਤਾ ਵੀ ਕੀ ਮਸਲਾ ਬਣਿਆ ਪਿਆ ਹੋਇਆ। ਹਾਂਜੀ, ਫਿਰ ਤੇ ਕਹਿਣਾ ਵਕੀਲ ਨੇ ਹਾਂ ਕਰਤੀ ਸੀ ਕਿ ਮੈਂ ਤਾਂ ਕਰਕੇ ਟਰੱਕ ਚਲਾਇਆ, ਨਹੀਂ ਤਾਂ ਮੈਂ ਚਲਾਣਾ ਨਹੀਂ।
ਹਾਂਜੀ, ਨਹੀਂ ਉਹ ਨਹੀਂ, ਉਹ ਉਹਨਾਂ ਨੂੰ ਪੁੱਛੋ। ਥੈਂਕ ਯੂ ਅਟਾਰਨੀ ਟਰਕੇਣਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ।